ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਹਾ ਤੁਹਾਡੀ ਹੋਸਟ ਅਨੀ ਨੂੰ ਕਰਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब जी आया प्रोग्राम सचो सच में बहुत शुक्रिया जी राज साहब। अज 7 दिसंबर 2021 24 मगर नानकशाही संमत 553 का दिन है। राज साहब प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫੈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स से तुसी TV 84 ਨੂੰ ਦੇਖ ਸਕਦੇ ਹੋ। ਵੀਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਵੀਅਰਸ ਇਹ ਵੀ ਤੁਹਾਨੂੰ ਦੱਸ ਦੇ ਕਿ ਜੇ ਤੁਸੀਂ TV 84 ਨਾਲ ਜਾਂ 24 ਆਵਰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ SOS@tv84.tv ਤੇ। ਸੋ ਵੀਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਲਾਸ ਐਂਜਲਸ ਤੋਂ ਵੀਰ ਪਰਮਦੀਪ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਡਾਕਟਰ ਅਮਰਜੀਤ ਸਿੰਘ ਜੀ ਦਾ ਧੰਨਵਾਦ ਕੀਤਾ ਹੈ ਕਿ ਟੀਵੀ 84 ਵੱਲੋਂ ਸਿੱਖ ਕੌਜ਼ ਨੂੰ ਉਭਾਰਨ ਲਈ ਜਿਹੜਾ ਚੰਗਾ ਕੰਮ ਕੀਤਾ ਜਾ ਰਿਹਾ ਹੈ। ਤੁਹਾਡੀ ਪੰਜਾਬ ਵਿਚਲੀ ਜਿਹੜੀ ਟੀਮ ਦੀ ਵਧੀਆ ਇੰਟਰਵਿਊਜ਼ ਕਰ ਰਹੀਆਂ ਨੇ ਔਰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ। ਸਮੁੱਚੀ ਟੀਮ ਦਾ ਧੰਨਵਾਦ ਔਰ ਦਰਸ਼ਕਾਂ ਨੂੰ ਬੇਨਤੀ ਹੈ ਕਿ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਔਰ ਪੰਜਾਬ ਅਤੇ ਭਾਰਤ ਵਿੱਚ ਵਾਪਰ ਰਹੀਆਂ ਘਟਨਾਵਾਂ ਸਾਨੂੰ ਦੱਸ ਰਹੀਆਂ ਹਨ ਕਿ ਆਉਣ ਵਾਲਾ ਸਮਾਂ ਬੜਾ ਘਾਤਕ ਹੈ ਔਰ ਸਾਨੂੰ ਸਾਡੀਆਂ ਸੰਸਥਾਵਾਂ ਮਜ਼ਬੂਤ ਕਰਨ ਦੀ ਲੋੜ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਪਰਮਦੀਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਹੁਣ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਨਾਗਾਲੈਂਡ ਮਿਆਂਮਾਰ ਸਰਹੱਦ ਤੇ ਜਿਹੜੇ ਭਾਰਤੀ ਫੌਜ ਵੱਲੋਂ ਮਾਰੇ ਗਏ 17 ਬੇਗੁਨਾਹ ਨਾਗਿਆਂ ਦੀ ਜਿਹੜੀ ਘਟਨਾ ਦੀ ਚਰਚਾ ਇੰਟਰਨੈਸ਼ਨਲ ਮੀਡੀਆ ਅਤੇ ਸੋਸ਼ਲ ਮੀਡੀਆ ਤੇ ਖੂਬ ਹੋ ਰਹੀ ਹੈ। ਸੋ ਕੀ ਕਾਰਨ ਹੈ ਕਿ ਅਮਰੀਕਾ, ਯੂਰਪੀਅਨ ਯੂਨੀਅਨ, ਯੂਨਾਈਟਿਡ ਨੇਸ਼ਨਸ ਆਦਿ ਜਿਹੜੇ ਇੰਟਰਨੈਸ਼ਨਲ ਸੰਸਥਾਵਾਂ ਵੱਲੋਂ ਇਸ ਦੀ ਨਿਖੇਧੀ ਕਿਉਂ ਨਹੀਂ ਕੀਤੀ ਜਾ ਰਹੀ। ਸੋ ਇੰਟਰਨੈਸ਼ਨਲ ਜਿਹੜੀ ਕਮਿਊਨਿਟੀ ਇਨਸਾਨੀ ਹੱਕਾਂ ਦੀ ਕਾਤਲ ਭਾਰਤੀ ਸਟੇਟ ਨੂੰ ਕਦੋਂ ਜਵਾਬਦੇਹ ਬਣਾਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ ਇਸ ਇਸ਼ੂ ਬਾਰੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਪਰਮਦੀਪ ਸਿੰਘ ਲਾਸ ਐਂਜਲਸ ਤੋਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਸਾਰੇ ਹੀ ਬੜੇ ਗੁਰਮੁਖ ਪੜ੍ਹੇ ਲਿਖੇ ਔਰ ਗੁਰਸਿੱਖੀ ਨੂੰ ਪਿਆਰ ਕਰਨ ਵਾਲੇ ਵੀਰ ਨੇ। ਇਹ ਪੰਥਕ ਕਿਸੇ ਵੀ ਏਜੰਡੇ ਤੇ ਜੋ ਵੀ ਕੰਮ ਕਰਦਾ ਉਸ ਦੀ ਹਮਾਇਤ ਕਰਦੇ ਨੇ। ਮੈਂ ਉਹਨਾਂ ਬਾਰੇ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਇੱਕ ਉਹ ਵੀਰ ਵੀ ਹੁੰਦੇ ਨੇ ਜਿਹੜੇ ਸਿਰਫ ਤੇ ਸਿਰਫ ਗੁਪਤ ਰਹਿ ਕੇ ਸੇਵਾ ਕਰਨ ਨੂੰ ਪ੍ਰੈਫਰ ਕਰਦੇ ਨੇ ਔਰ ਉਹਨਾਂ ਦਾ ਇਹ ਹੁੰਦਾ ਹੈ ਕਿ ਭਾਈ ਅਸੀਂ ਤਾਂ ਆਪਣਾ ਦਸਵੰਧ ਗੁਰੂ ਦੇ ਲੇਖੇ ਲਾਉਂਦੇ ਹਾਂ। ਇਹ ਕੋਈ ਆਸਾਨ ਨਹੀਂ ਹੈ, ਇਹ ਸਾਡਾ ਫਰਜ਼ ਹੈ ਕਿਉਂਕਿ ਸਾਡੇ ਤੇ ਬਾਈਂਡਿੰਗ ਹੈ ਕਿ ਹਰ ਗੁਰਸਿੱਖ ਆਪਣੀ ਕਿਰਤ ਕਮਾਈ ਚੋਂ 10ਵਾਂ ਹਿੱਸਾ ਜਿਹੜਾ ਉਹ ਗੁਰੂ ਦੇ ਨਾਂ ਦੇ ਉੱਤੇ ਔਰ ਇਸ ਦੇ ਲਈ ਵੀ ਫਿਰ ਲੋੜਵੰਦਾਂ ਦੀ ਮਦਦ। ਇਹ ਵੀ 10ਵੇਂ ਪਾਤਸ਼ਾਹ ਦਾ ਫਰਮਾਨ ਹੈ ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਨੋ ਕਿ ਕਿਸੇ ਵੀ ਲੋੜਵੰਦ ਨੂੰ, ਕਿਸੇ ਵੀ ਗਰੀਬ ਨੂੰ, ਕਿਸੇ ਵੀ ਜ਼ਰੂਰਤਮੰਦ ਨੂੰ ਜੋ ਜ਼ਰੂਰੀ ਹੈ ਜੇ ਤੁਸੀਂ ਉਸ ਨੂੰ ਦਿੰਦੇ ਹੋ ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਸਮਝੋ ਇਹ ਮੇਰੀ ਗੋਲਕ ਦੇ ਵਿੱਚ ਪਹੁੰਚ ਗਿਆ, ਮੇਰੇ ਤੱਕ ਪਹੁੰਚ ਗਿਆ। ਔਰ ਜ਼ਾਹਰ ਹੈ ਕਿ ਅੱਜ ਦੇ ਪੀਰੀਅਡ ਦੇ ਵਿੱਚ ਜਦੋਂ ਅਸੀਂ ਬੇਗੁਨਾਹ ਦੇ ਮਾਰੇ ਜਾਣ ਦੀ ਗੱਲ ਕਰਦੇ ਹਾਂ, ਨਾਗਾਲੈਂਡ ਦੀ ਗੱਲ ਅਸੀਂ ਕਰਾਂਗੇ ਕਿ ਕਿਵੇਂ ਇੱਕ ਲੈਵਲ ਤੇ ਇਹ ਇੰਟਰਨੈਸ਼ਨਲ ਇਸ਼ੂ ਹੈ ਪਰ ਕਿਵੇਂ ਇੰਟਰਨੈਸ਼ਨਲ ਹਕੂਮਤਾਂ, ਅਮਰੀਕਾ, ਯੂਰਪੀਅਨ ਯੂਨੀਅਨ, ਯੂਨਾਈਟਿਡ ਨੇਸ਼ਨਸ ਦੀ ਬਾਡੀ ਔਰ ਬਾਕੀ ਵੀ ਇਸ ਬਾਰੇ ਉਹਨਾਂ ਨੇ ਬਿਲਕੁਲ ਚੁੱਪ ਧਾਰੀ ਹੋਈ ਹੈ। ਪਰ ਜਦੋਂ ਅਸੀਂ
ਜਿਹੜੇ ਲੋਕ ਹੈਵ ਨਾਟ ਨੇ, ਜਿਨ੍ਹਾਂ ਕੋਲ ਸਾਧਨ ਨਹੀਂ ਨੇ ਕਿ ਉਹਨਾਂ ਦੀ ਕਹਾਣੀ ਨੂੰ ਦੁਨੀਆ ਜਾਣ ਸਕੇ, ਸੁਣ ਸਕੇ, ਕੱਲੀ ਸਿੱਖ ਕੌਮ ਦੇ ਹਵਾਲੇ ਨਾਲ ਹੀ ਨਹੀਂ। ਟੀਵੀ 84 ਆਪਣੀ ਕੌਮ ਦੀ ਤਾਂ ਆਵਾਜ਼ ਬਣਿਆ ਇਹਨਾਂ 9 ਵਰਿਆਂ ਦੇ ਵਿੱਚ। ਇੱਕ ਨੈਰੇਟਿਵ ਜਿਹੜਾ ਕਿ ਭਾਰਤੀ ਹਕੂਮਤ ਨੇ ਸਿੱਖਾਂ ਦੇ ਖਿਲਾਫ ਨਾ ਪੱਖੀ ਸਿਰਜਿਆ ਸੀ, ਖਾਲਿਸਤਾਨ ਦੀ ਲਹਿਰ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਦੇ ਲਈ ਉਹਨਾਂ ਦੇ ਯਤਨ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਜੀਵਨ ਕਾਲ ਦੇ ਵੇਲੇ ਤੋਂ ਹੀ ਸਨ। ਅਸੀਂ ਦੇਖਦੇ ਹਾਂ ਕਿ ਕਿਵੇਂ ਭਾਰਤੀ ਮੀਡੀਆ ਨੇ, ਉਦੋਂ ਹਾਲਾਂਕਿ ਇਲੈਕਟ੍ਰੋਨਿਕ ਮੀਡੀਆ ਬਹੁਤ ਘੱਟ ਸੀ, ਭਾਰਤੀ ਦੂਰਦਰਸ਼ਨ ਤੋਂ ਇਲਾਵਾ ਪੂਰਾ ਕੰਟਰੋਲ ਜਿਹੜਾ ਉਹ ਇੰਡੀਅਨ ਗਵਰਨਮੈਂਟ ਦੇ ਕੋਲ ਸੀ। ਔਰ ਇਹ ਤਾਂ 1992 ਤੋਂ ਬਾਅਦ ਜਦੋਂ ਫਾਈਨੈਂਸ਼ੀਅਲ ਰਿਫਾਰਮਸ ਦੇ ਨਾਂ ਥੱਲੇ ਇੰਟਰਨੈਸ਼ਨਲ ਜਾਂ ਕਾਰਪੋਰੇਟ ਅਮਰੀਕਾ ਭਾਰਤ ਦੇ ਵਿੱਚ ਵੜਦਾ ਹੈ ਤੇ ਫਿਰ ਪ੍ਰਾਈਵੇਟ ਚੈਨਲਾਂ ਦੀ ਭਰਮਾਰ, ਔਰ ਹੁਣ ਤਾਂ ਸੈਂਕੜਿਆਂ ਕੀ ਹਜ਼ਾਰਾਂ ਦੀ ਗਿਣਤੀ 'ਚ ਚੈਨਲ, ਔਰ ਫਿਰ ਉਹਨਾਂ ਨੂੰ ਵੀ ਕਿਵੇਂ ਅੱਗੋਂ ਮੈਨੀਪੂਲੇਟ ਕੀਤਾ ਗਿਆ, ਕਿਵੇਂ ਅੰਬਾਨੀ, ਅਡਾਨੀ, ਪਤੰਜਲੀ ਇਵੈਂਚੁਅਲੀ ਉਸ ਸਾਰੇ ਸੈਕਟਰ ਦੇ ਵੀ ਬਾਦਸ਼ਾਹ ਬਣ ਕੇ ਉੱਭਰੇ ਤੇ ਕਿਵੇਂ ਫਿਰ ਉਹਨਾਂ ਨੇ 2014 ਤੱਕ ਪਹੁੰਚਦਿਆਂ 24/7 ਹਿੰਦੂਤਵੀ ਪ੍ਰਚਾਰ ਕਰਕੇ ਮੋਦੀ ਨੂੰ ਪਾਵਰ ਦੇ ਉੱਤੇ ਲਿਆਂਦਾ ਔਰ ਹੁਣ ਕਿਸ ਅੰਦਾਜ਼ ਦੇ ਵਿੱਚ ਜਿਹੜਾ ਇਹ 7 ਵਰਿਆਂ ਦੇ ਵਿੱਚ 2014 ਤੋਂ 2021 ਤੱਕ ਅਸੀਂ ਦੇਖਦੇ ਹਾਂ ਕਿ ਹਿੰਦੂਤਵਾ ਦਾ ਪ੍ਰਚਾਰ 24/7 ਚੱਲ ਰਿਹਾ ਹੈ। ਨਫ਼ਰਤ ਦੀ ਜਿਹੜੀ ਹੈ ਉਹ ਪੂਰੀ ਖੇਡ ਵੀ ਖੇਡੀ ਜਾ ਰਹੀ ਹੈ ਔਰ ਕਿਵੇਂ ਈਵਨ ਜੇ ਸੋਸ਼ਲ ਮੀਡੀਆ ਆਇਆ ਜਿਸ ਚੋਂ ਅਸੀਂ ਕਦੇ ਅਰਬ ਸਪਰਿੰਗ ਜਾਂ ਤਬਦੀਲੀ ਜਾਂ ਚੈਲੰਜ ਦੁਨੀਆ ਦੇ ਵਿੱਚ ਇੱਕ ਨਵੀਂ ਚੇਤਨਾ ਦੀ ਗੱਲ ਹੋਈ ਖਾਸ ਤੌਰ ਤੇ ਯੰਗਰ ਪੀੜ੍ਹੀ ਵੱਲੋਂ, ਤੇ ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਇਹਨਾਂ ਹਿੰਦੂਕਿਆਂ ਨੇ ਜਿਹੜਾ ਉਸ ਨੂੰ ਵੀ ਆਪਰੇਟ ਕੀਤਾ ਸੋਸ਼ਲ ਮੀਡੀਆ ਨੂੰ, ਜਿਹਦੇ 'ਚ ਖਾਸ ਤੌਰ ਤੇ ਫੇਸਬੁੱਕ, ਕਿਵੇਂ ਉਸ ਨੂੰ ਹੇਟ ਕੈਂਪੇਨ ਦੇ ਲਈ ਇਸਤੇਮਾਲ ਕੀਤਾ। ਔਰ ਅੱਜ ਅਸੀਂ ਇੱਕ ਸੈਗਮੈਂਟ ਡਿਸਕਸ ਕਰਾਂਗੇ ਕਿ ਕਿਵੇਂ ਰੋਹਿੰਗਿਆ ਮੁਸਲਮਾਨ ਰਫੀਕੀਆਂ ਨੇ ਅਮਰੀਕਾ ਕੈਨੇਡਾ ਜਿਹੜੇ ਬੈਠੇ ਨੇ ਫੇਸਬੁੱਕ ਦੇ ਖਿਲਾਫ $150 ਬਿਲੀਅਨ ਦਾ ਲਾ ਸੂਟ ਕੀਤਾ ਕਿ ਉਹਨਾਂ ਨੇ ਲਗਾਤਾਰਤਾ ਨਾਲ ਜਿਸ ਕਿਸਮ ਦਾ ਨਫ਼ਰਤ ਭਰਿਆ ਪ੍ਰਚਾਰ ਰੋਹਿੰਗਿਆ ਮੁਸਲਮਾਨਾਂ ਦੇ ਖਿਲਾਫ ਜਿਹੜੇ ਬੰਗਾਲੀ ਮੂਲ ਦੇ ਮਿਆਂਮਾਰ 'ਚ ਰਹਿੰਦੇ ਨੇ ਕੀਤਾ ਕਿ ਇਵੈਂਚੁਅਲੀ ਜਿਹੜੀ ਫੌਜੀ ਜੁੰਡਲੀ ਹੈ ਮਿਆਂਮਾਰ ਦੀ, ਉਹਨਾਂ ਨੇ ਰੋਹਿੰਗਿਆ ਦੀ ਨਸਲਕੁਸ਼ੀ ਕੀਤੀ ਔਰ ਇਹਦੇ ਲਈ ਫੇਸਬੁੱਕ ਜ਼ਿੰਮੇਵਾਰ ਹੈ। ਔਰ ਜੇ ਅਸੀਂ ਇਹੀ ਕ੍ਰਾਈਟੇਰੀਆ ਸਿੱਖਾਂ ਵੱਲ ਦੇਖੀਏ ਕਿ ਕਿਵੇਂ ਇਸੇ ਹੀ ਫੇਸਬੁੱਕ ਰਾਹੀਂ ਉਹ ਕਿਸਾਨ ਮੂਵਮੈਂਟ ਹੋਏ, ਖਾਲਿਸਤਾਨ ਦੇ ਇੰਟਰਨੈਸ਼ਨਲ ਮੂਵਮੈਂਟ ਹੋਏ, ਰੈਫਰੈਂਡਮ 2020 ਮੁਹਿੰਮ ਹੋਏ, ਕਿਵੇਂ ਇਸ ਫੇਸਬੁੱਕ ਦੇ ਪਲੇਟਫਾਰਮ ਨੇ ਹਿੰਦੂਤਵੀ ਏਜੰਡਾ ਜਿਹੜਾ ਉਸ ਨੂੰ ਪ੍ਰਮੋਟ ਕਰਨ ਵਾਲੇ ਕਪਲ ਮਿਸ਼ਰਾ ਤੋਂ ਲੈ ਕੇ ਥੱਲੇ ਤੱਕ ਉਹਨਾਂ ਨੂੰ ਪ੍ਰਮੋਟ ਕੀਤਾ ਔਰ ਦੂਸਰੇ ਪਾਸੇ ਕਿਵੇਂ ਸਿੱਖ ਆਵਾਜ਼ ਨੂੰ ਕੁਚਲਣ ਦੇ ਲਈ ਉਹਨਾਂ ਨੇ ਕਿਵੇਂ ਜਿਹੜੇ ਨੇ ਕਿੰਨੇ ਅਕਾਊਂਟ ਬੰਦ ਕੀਤੇ। ਅਸੀਂ ਟੀਵੀ 84 ਜਿਹੜਾ ਕਿ ਬਿਲਕੁਲ ਵੈਲ ਵਿਦਨ ਦਾ ਐਂਬਿਟ ਆਫ UN ਚਾਰਟਰ ਔਰ ਇੰਟਰਨੈਸ਼ਨਲ ਲਾਅ ਅਸੀਂ ਆਪਰੇਟ ਕਰਦੇ ਹਾਂ ਅਮਰੀਕਨ ਸੋਇਲ ਤੋਂ, ਪਰ ਜਿਵੇਂ ਜੂਨ 2020 ਤੋਂ ਸਾਡਾ ਪੇਜ ਬੈਨ ਕੀਤਾ ਹੋਇਆ ਔਰ ਹੁਣ ਇਸ ਹੱਦ ਤੱਕ ਵੀ ਉਹਨਾਂ ਦੀ ਇੰਟਰਫੇਰੈਂਸ ਹੈ ਕਿ ਜੇ ਇੱਕ ਕਿਸਾਨਾਂ ਦੀ ਸਪੋਰਟ ਦੇ ਵਿੱਚ ਸੌਂਗ ਜਿਹੜਾ ਟੀਵੀ 84 ਨੇ ਜਿਹੜਾ ਜਿਹਦਾ ਕਾਪੀਰਾਈਟ ਸੀ ਉਹਨੂੰ ਚਲਾਇਆ ਔਰ ਉਸ ਦੇ ਉੱਤੇ ਉਹਨਾਂ ਨੇ ਇੰਡੀਅਨ ਗਵਰਨਮੈਂਟ ਨੇ ਆਫੀਸ਼ੀਅਲੀ YouTube ਨੂੰ ਕਿਹਾ ਹੋਇਆ ਕਿ ਇਸ ਦੇ ਉੱਤੇ ਪਾਬੰਦੀ ਲਾਈ ਜਾਏ ਕਿਉਂਕਿ ਇਹ ਵੱਖਵਾਦ ਨੂੰ ਜਿਹੜਾ ਉਹ ਉਤਸ਼ਾਹਤ ਕਰਦਾ। ਸੋ ਇੱਕ ਪਾਸੇ ਇਸ ਲੈਵਲ ਤੱਕ ਜਿਹੜੀ ਜਦੋਂ ਇੰਟਰਫੇਰੈਂਸ ਹੈ ਤੇ ਫਿਰ ਜਿਹੜੀ ਸਾਨੂੰ ਸਮਝਣ ਦੀ ਲੋੜ ਹੈ। ਅੱਜ ਹੀ ਸਟੂਡੀਓ ਆਉਣ ਤੋਂ ਪਹਿਲਾਂ ਸਾਡੇ ਵੀਰ ਗੋਵਿੰਦਰ ਸਿੰਘ ਔਰ ਯੰਗ ਨੌਜਵਾਨ ਅਮਨਦੀਪ ਸਿੰਘ ਉਹਨਾਂ ਦੀ ਕਾਨਫਰੰਸ ਕਾਲ ਉਹਨਾਂ ਨੇ ਕਰਕੇ ਮੇਰੇ ਨਾਲ ਗੱਲਬਾਤ ਕੀਤੀ। ਉਹ ਚਿੰਤਤ ਸਨ, ਵਰਿਡ ਸਨ ਕਿ ਭਾਈ ਟੀਵੀ 84 ਦਾ ਜਿੰਨਾ ਅਹਿਮ ਰੋਲ ਹੈ ਉਸ ਨੂੰ ਕੋਈ ਫਾਈਨੈਂਸ਼ੀਅਲ ਕ੍ਰਾਈਸਿਸ ਹੋਏ ਜਾਂ ਇਹ ਕਮਜ਼ੋਰੀ ਵੱਲ ਜਾਏ ਵੀ ਇਹ ਤਾਂ ਨਾ ਸਹਿਣਯੋਗ ਹੈ, ਵੀ ਕੀ ਕੀਤਾ ਜਾਏ, ਕਿਵੇਂ ਅਸੀਂ ਆਪਣੇ ਇਸ ਮੈਸੇਜ ਨੂੰ ਕਿ ਭਾਈ ਇਹ ਤੁਹਾਡੀ ਜੇ ਅੱਜ ਆਵਾਜ਼ ਇੱਕ ਖੜੀ ਹੈ, ਠੀਕ ਹੈ, ਹੁਣ ਹੋਰ ਵੀ ਬਹੁਤ ਸਾਰੇ ਚੈਨਲ ਆਪੋ ਆਪਣੀ ਧਿਰ ਜਾਂ ਆਪੋ ਆਪਣੇ ਧੜੇ ਦੇ ਪ੍ਰਚਾਰ ਦੇ ਲਈ ਐਕਟਿਵ ਹੋਣਗੇ, ਲੇਕਿਨ ਟੀਵੀ 84 ਦੀ ਪਾਲਿਸੀ ਪਹਿਲੇ ਦਿਨ ਤੋਂ ਇਹ ਰਹੀ ਪਿਛਲੇ 9 ਸਾਲਾਂ 'ਚ ਅਸੀਂ ਆਪਣਾ ਪਲੇਟਫਾਰਮ ਹਰ ਜਥੇਬੰਦੀ ਨੂੰ ਜਿਹੜਾ ਸਿੱਖੀ ਵੈਲਿਊਜ਼ ਦੀ ਗੱਲ ਕਰਦੀ ਹੈ, ਜਿਹੜੀ ਖਾਲਿਸਤਾਨ ਦੇ ਲਈ ਵਚਨਬੱਧ ਹੈ, ਉਹ ਸਾਡੇ ਨਾਲ ਸਹਿਮਤ ਨੇ ਜਾਂ ਨਹੀਂ ਨੇ, ਇਸ ਨੂੰ ਦਰਕਿਨਾਰ ਕਰਦੇ ਹੋਏ ਅਸੀਂ ਦੁਨੀਆ ਭਰ 'ਚ ਹੋਣ ਵਾਲੇ ਖਾਲਿਸਤਾਨੀ
ਪ੍ਰੋਗਰਾਮ ਜਾਂ ਪੰਥਕ ਪ੍ਰੋਗਰਾਮ ਉਹਨਾਂ ਨੂੰ ਜਿਹੜਾ ਹੈ ਉਹ ਲਾਈਵ ਟੈਲੀਕਾਸਟ ਕੀਤਾ ਹੈ। ਬਿਲਕੁਲ ਹਰ ਇੱਕ ਦੇ ਨਾਲ ਇੰਟਰਵਿਊ, ਔਰ ਜਿਵੇਂ ਉਹਨਾਂ ਨੇ ਵੀਰ ਪਰਮਦੀਪ ਸਿੰਘ ਹੋਰਾਂ ਨੇ ਕਿਹਾ ਕਿ ਸਾਡੀ ਪੰਜਾਬ ਦੀ ਟੀਮ, ਦਿੱਲੀ ਦੀ ਟੀਮ ਉਹ ਜਿਸ ਤਨਦੇਹੀ ਦੇ ਨਾਲ ਲੱਗੀ ਹੋਈ ਹੈ, ਅਸੀਂ ਹਰ ਸੈਕਟਰ ਤੱਕ, ਕਿਉਂਕਿ ਅਸੀਂ ਇਹ ਸਮਝਦੇ ਹਾਂ ਵੀ ਜਿਵੇਂ ਸਾਡਾ ਸੱਚੋ ਸੱਚ 1.5 ਘੰਟੇ ਦਾ ਪ੍ਰੋਗਰਾਮ ਹੈ, ਇਹ ਨਜ਼ਰੀਆਤੀ ਹੈ ਜੀ, ਕਿਉਂਕਿ ਅਸੀਂ ਕਾਇਦਿਆਂ ਨੂੰ ਲੈ ਕੇ ਚੱਲੇ ਹੋਏ ਹਾਂ ਔਰ ਜ਼ਾਹਰ ਹੈ ਕਿ ਵੀ ਅਸੀਂ ਖਾਲਿਸਤਾਨ ਦੀ ਐਡਵੋਕੇਸੀ ਹਰ ਐਂਗਲ ਤੋਂ ਦੁਨੀਆ 'ਚ ਕੀ ਵਾਪਰਦਾ ਹੈ, ਕਿੱਥੇ ਵਾਪਰਦਾ ਹੈ, ਉਹ ਸਾਡੀ ਕੌਮ ਨੂੰ ਕਿਵੇਂ ਪ੍ਰਭਾਵਿਤ ਕਰੇਗਾ, ਸਾਡੀ ਮੰਜ਼ਿਲ ਖਾਲਿਸਤਾਨ ਨੂੰ ਕਿਵੇਂ ਨੇੜੇ ਲਿਆਏਗਾ, ਅਸੀਂ ਉਸ ਤੇ ਫੋਕਸ ਰੱਖਿਆ। ਪਰ 24 ਘੰਟੇ ਨੇ ਦਿਨ ਦੇ, ਔਰ ਉਹਦੇ 'ਚ ਅਸੀਂ ਫਤਿਹਗੜ੍ਹ ਸਾਹਿਬ ਜਿਹੜਾ ਸਾਡੀ ਉਹ ਪਾਵਨ ਧਰਤੀ ਹੈ, ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ, ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਜੋਤੀ ਸਰੂਪ, ਉਸ ਤੋਂ ਸਾਡੇ ਲਾਈਵ ਪ੍ਰੋਗਰਾਮ ਸਵੇਰੇ ਸ਼ਾਮ ਹੁੰਦੇ ਨੇ। ਔਰ ਇਸ ਤੋਂ ਇਲਾਵਾ ਜਿਹੜਾ 24 ਘੰਟੇ ਦੇ ਸਾਡੇ ਸਕੈਜੂਲ 'ਚ ਜਿਹੜੀ ਹੈ ਕੋਸ਼ਿਸ਼ ਹੁੰਦੀ ਹੈ ਕਿ ਸਿੱਖ ਵੈਲਿਊਜ਼ ਨੂੰ ਪ੍ਰਮੋਟ ਕਰਨ ਵਾਲਾ, ਔਰ ਜਿਵੇਂ ਜੇ ਕੀਰਤਨ ਦੇ ਹਵਾਲੇ ਨਾਲ ਵੀ ਵਰਲਡ ਸਿੱਖ ਪਾਰਲੀਮੈਂਟ ਨੇ ਉਦਮ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਆ, ਉਹਨਾਂ ਨਿਰਧਾਰਿਤ ਰਾਗਾਂ ਦੇ ਵਿੱਚ ਸ਼ਬਦ ਗਾਇਨ ਰਿਕਾਰਡ ਕਰਵਾਇਆ ਰਾਗੀਆਂ ਤੋਂ, ਜਿਨ੍ਹਾਂ ਰਾਗਾਂ 'ਚ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਣੀ ਉਚਾਰੀ ਹੋਈ ਹੈ, ਔਰ ਉਹ ਵੀ ਸਾਡੇ ਇਸ ਪ੍ਰੋਗਰਾਮ 'ਚ ਲਗਾਤਾਰਤਾ ਦੇ ਨਾਲ ਚੱਲਦਾ ਹੈ, ਔਰ ਹਰ ਇੱਕ ਦੇ ਲਈ ਅਸੀਂ ਮੌਕਾ ਮੁਹੱਈਆ ਕਰਵਾਉਂਦੇ। ਸੋ ਅਸੀਂ ਜਿੱਥੇ ਵੀਰ ਪਰਮਦੀਪ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਇਹ ਗੁਜ਼ਾਰਿਸ਼ ਵੀ ਕਰਦੇ ਹਾਂ ਕਿ ਇਹ ਕੰਮ ਪੰਥ ਦਾ ਹੋ ਸਕਦਾ ਹੈ, ਸਾਥੋਂ ਗਲਤੀਆਂ ਹੁੰਦੀਆਂ ਨੇ, ਹੋ ਰਹੀਆਂ ਨੇ, ਹੋਣਗੀਆਂ ਵੀ, ਜਿਹੜਾ ਕੰਮ ਕਰੇਗਾ ਗਲਤੀ ਉਹੀ ਕਰਦਾ। ਤੁਸੀਂ ਸਾਡੇ ਨਾਲ ਜੁੜੋ, ਸਾਨੂੰ ਗਲਤੀਆਂ ਦੱਸੋ, ਕੋਈ ਇਹਦੇ 'ਚ ਨਵਾਂ ਕੰਟੈਂਟ ਜਿਹੜਾ ਜੇ ਐਡ ਹੋ ਸਕਦਾ ਹੈ, ਅਸੀਂ ਬਿਲਕੁਲ, ਸਾਡਾ ਇਹ ਪਲੇਟਫਾਰਮ ਸਭ ਦੇ ਲਈ ਖੁੱਲ੍ਹਾ ਹੈ। ਅਸੀਂ ਢੱਕੀ ਰਿੱਝੇ ਕੋਈ ਨਾ ਬੁੱਝੇ ਵਾਂਗ ਕਿਸੇ ਆਪਣੀ ਧਿਰ ਦੇ ਹੀ ਪ੍ਰੋਪੇਗੈਂਡੇ ਨਾਲ ਨਹੀਂ ਜੁੜੇ ਹੋਏ। ਸਾਡੇ ਲਈ ਹਮਰਾ ਧੜਾ ਰਹਾ ਸਮਾਈ, ਗੁਰੂ ਨਾਨਕ ਸਾਹਿਬ ਨੇ ਇਹ ਬਿਆਨਿਆ ਸੀ ਕਿ ਜਦੋਂ ਤੁਸੀਂ ਇੱਕ ਸੱਚ ਦੇ ਰਸਤੇ ਤੇ ਤੁਰਦੇ ਹੋ, ਤੇ ਗੁਰੂ ਨਾਨਕ ਸਾਹਿਬ ਨੇ ਉਹ ਕਲੋਜ਼ ਰਿਲੇਸ਼ਨਸ਼ਿਪਸ ਡਿਸਕ੍ਰਾਈਬ ਕੀਤੀਆਂ ਜਿਹੜੀਆਂ ਤੁਹਾਡੀ ਡਿਸੀਜਨ ਮੇਕਿੰਗ ਨੂੰ ਪ੍ਰਭਾਵਿਤ ਕਰਦੀਆਂ ਨੇ। ਕਿਸੇ ਧੜਾ ਕੀਆ ਮਿੱਤਰ ਸੁਤ ਨਾਲ ਭਾਈ, ਕਿਸੇ ਧੜਾ ਕੀਆ ਕੁੜਮ ਸੱਕੇ ਨਾਲ ਜਵਾਈ, ਕਿਸੇ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਹਮਰਾ ਧੜਾ ਹਰ ਰਹਾ ਸਮਾਈ। ਧੜਾ ਹੈ ਕਿ ਤੁਸੀਂ ਪਾਰਟੀਸਨ ਹੋ, ਆਪਣੀ ਧਿਰ ਬਣਦੇ ਹੋ, ਕਿ ਵੀ ਕਿਸੇ ਧੜਾ ਕੀਆ ਮਿੱਤਰ ਸੁਤ ਨਾਲ ਭਾਈ, ਕਿਸੇ ਨੂੰ ਆਪਣੇ ਦੋਸਤ ਦਾ ਲਿਹਾਜ਼ ਹੋਏਗਾ, ਕਿਸੇ ਨੂੰ ਆਪਣੇ ਪੁੱਤਰ ਦਾ ਲਿਹਾਜ਼ ਹੋਏਗਾ, ਕਿਸੇ ਨੂੰ ਆਪਣੇ ਭਰਾ ਦਾ ਲਿਹਾਜ਼ ਹੋਏਗਾ, ਕਿਸੇ ਦੀ ਕੁੜਮਾਚਾਰੀ ਹੋਏਗੀ, ਕਿਸੇ ਨੂੰ ਆਪਣੇ ਜਵਾਈ ਭਾਈ ਦਾ ਲਿਹਾਜ਼ ਹੋਏਗਾ, ਕਿਸੇ ਦਾ ਜਿਹੜਾ ਉਹ ਜਿਹੜਾ ਉਸ ਥਾਂ ਦਾ ਹਾਕਮ ਹੈ, ਸਿਕਦਾਰ ਹੈ, ਚੌਧਰੀ ਹੈ, ਉਸ ਦਾ ਡਰ ਪਿਆ ਹੋਏਗਾ ਜਾਂ ਉਸ ਦਾ ਉਹ ਜੋਟੀਦਾਰ ਹੋਏਗਾ। ਪਰ ਗੁਰੂ ਸਾਹਿਬ ਨੇ ਫਰਮਾਇਆ ਕਿ ਵੀ ਮੇਰਾ ਧੜਾ ਇਹਨਾਂ ਚੋਂ ਕਿਸੇ ਨਾਲ ਨਹੀਂ ਹੈ, ਹਮਰਾ ਧੜਾ ਹਰ ਰਾਹ ਸਮਾਏ। ਅਸੀਂ ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ, ਹਰ ਸ਼ਰਣਾਗਤ ਹਰ ਕੇ ਲੋਕ, ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਕਿ ਇਹ ਦੁਨੀਆ ਦੇ ਲੋਕੋ ਸੁਣੋ, ਨਾ ਅਸੀਂ ਅਵਲ ਦੋਮ ਸੇਮ ਹੈ, ਜਿਵੇਂ ਬ੍ਰਾਹਮਣਵਾਦ ਨੇ ਬ੍ਰਾਹਮਣ ਨੂੰ ਅਵਲ ਬਣਾਇਆ ਤੇ ਸ਼ੂਦਰ ਨੂੰ ਸਭ ਤੋਂ ਥੱਲੇ ਰੱਖਿਆ, ਜਾਂ ਸੁਸਾਇਟੀ ਯੂਰਪੀਅਨ ਸੁਸਾਇਟੀ ਵੀ ਅਪਰ ਕਲਾਸ, ਲੋਅਰ ਕਲਾਸ, ਵਾਈਟ ਕਾਲਰਡ, ਬਲੂ ਕਾਲਰਡ, ਸਾਨੂੰ ਕਿਹਾ ਨੋ ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ, ਨਾ ਅਸੀਂ ਉੱਚੇ ਵਿਚਕਾਰ ਨੀਵੇਂ, ਕਿ ਇਸ ਕੈਟਾਗਰੀ 'ਚ ਯਕੀਨ ਹੀ ਨਹੀਂ ਕਰਦੇ। ਹਰ ਸ਼ਰਨਾਗਤ ਹਰ ਕੇ ਲੋਕ, ਅਸੀਂ ਹਰੀ ਦੀ ਰਿਫਿਊਜ 'ਚ ਹੈ, ਹਰੀ ਦੀ ਸ਼ਰਨ 'ਚ ਹੈ, ਰੱਬ ਦੇ ਚਰਨਾਂ 'ਚ ਹੈ, ਤੇ ਰੱਬ ਦੇ ਅਸੀਂ ਬੰਦੇ ਹਾਂ, ਤੇ ਰੱਬ ਦਾ ਬੰਦਾ ਜਿਹੜਾ ਹੈ ਉਹ ਅਵਲ ਦੋਮ ਸੇਮ ਨਹੀਂ ਹੁੰਦਾ। ਅਸੀਂ ਜਿਹੜੇ ਹੈ, ਜਿਵੇਂ ਭਗਤ ਰਵਿਦਾਸ ਜੀ ਨੇ ਫਰਮਾਇਆ ਸੀ ਕਿ ਭਾਈ ਅਸੀਂ ਤਾਂ ਉਸ ਸ਼ਹਿਰ 'ਚ ਹੈ ਜਿੱਥੇ ਕਿ ਸਾਰੇ ਮਸਤੀ ਦੇ ਵਿੱਚ ਰਹਿੰਦੇ ਨੇ, ਬੇਗਮ ਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤਹਿ ਠਾਓ, ਔਰ ਇਹ ਜਿੱਥੇ ਕਿ ਕੋਈ ਦੁੱਖ ਨਹੀਂ ਹੈ, ਕੋਈ ਅੰਦੇਸ਼ਾ ਨਹੀਂ ਹੈ, ਕੋਈ ਖਰਾਜ ਨਹੀਂ ਹੈ, ਨਾ ਕੋਈ ਜਵਾਲ ਨਹੀਂ ਹੈ। ਸੋ ਅਸੀਂ ਉਸ ਗੁਰੂ ਨਾਨਕ ਦੇ ਸਿੱਖ ਹੈ, ਔਰ ਇਹੀ ਸਾਡੀ ਪਹੁੰਚ। ਅਸੀਂ ਆਪਣੀ ਜ਼ਿੰਦਗੀ 'ਚ ਵੀ ਕੋਸ਼ਿਸ਼ ਕਰਦੇ ਹਾਂ ਕਿ ਸਾਡੀ ਅਪਰੋਚ ਇਹ ਹੋਏ, ਔਰ TV 84 ਦੀ ਪਾਲਿਸੀ ਦੇ ਨਾਤੇ ਵੀ ਅਸੀਂ ਇਹ ਮੰਨ ਕੇ ਤੁਰੇ ਕਿ ਭਾਈ ਇਹ ਸੱਚ ਹੱਕ ਇਨਸਾਫ ਦੀ ਆਵਾਜ਼ ਹੈ। ਇਸ ਲਈ ਸਾਡੀ ਆਵਾਜ਼ ਨੂੰ ਸਿਰਫ ਸਿੱਖ ਕੌਮ ਨਹੀਂ, ਅੱਜ ਦੇ ਵੱਡੀ ਗਿਣਤੀ ਦੇ ਵਿੱਚ ਸਾਡੇ ਮੁਸਲਮਾਨ ਭੈਣ ਭਰਾ, ਖਾਸ ਤੌਰ ਤੇ ਪਾਕਿਸਤਾਨ ਜਾਂ ਦੁਨੀਆ 'ਚ ਬੈਠੇ ਸਾਡੇ ਕਸ਼ਮੀਰੀ ਭੈਣ ਭਰਾ, ਦੋਵੇਂ ਪਾਸਿਆਂ ਦੇ ਕਸ਼ਮੀਰਾਂ 'ਚ ਵੀ
ਜੇ ਉਹ ਟੀਵੀ 84 ਨੂੰ ਆਪਣੀ ਆਵਾਜ਼ ਸਮਝਦੇ ਨੇ ਜੀ। ਤੇ ਇਹ 9 ਸਾਲ ਦੀ ਉਸ ਘਾਲਣਾ ਦਾ ਨਤੀਜਾ ਹੈ, ਬਿਲਕੁਲ। ਜਿੱਥੇ ਕਿ ਅਸੀਂ ਇਹ ਮੰਨ ਕੇ ਤੁਰੇ ਕਿ ਭਾਈ ਜਿਹੜੇ ਦਲਿਤ ਨੇ, ਟਰਾਈਬਲ ਨੇ, ਅਸੀਂ ਉਹਨਾਂ ਦੀ ਵੀ ਆਵਾਜ਼ ਹੈ। ਨਾਗਿਆਂ ਦੀ ਗੱਲ ਜਿਹੜੀ ਅਸੀਂ ਕੱਲ ਵੀ ਵੇਰਵੇ ਦੇ ਨਾਲ ਕੀਤੀ ਕਿ ਕਿਵੇਂ ਇਹਨਾਂ ਨੇ ਭਾਰਤੀ ਹਕੂਮਤ ਨੇ ਤਿੰਨੋਂ ਸੂਬਿਆਂ ਦੇ ਵਿੱਚ, ਜਿਹੜੇ ਤਿੰਨੋਂ ਹੀ ਸਰਹੱਦੀ ਸੂਬੇ ਨੇ, ਜਿੱਥੇ ਭਾਰਤ ਦੀਆਂ ਅਕਲੀਅਤਾਂ ਜਿਹੜੀਆਂ ਨੇ ਉਹ ਵੱਡ ਗਿਣਤੀ 'ਚ ਨੇ, ਜੀ। ਘੱਟ ਗਿਣਤੀਆਂ ਬਹੁ ਗਿਣਤੀ 'ਚ ਨੇ। ਪੰਜਾਬ ਦੇ ਵਿੱਚ ਸਿੱਖ, ਜੰਮੂ ਕਸ਼ਮੀਰ ਦੇ ਵਿੱਚ ਮੁਸਲਮਾਨ ਔਰ ਨਾਗਾਲੈਂਡ ਦੇ ਵਿੱਚ ਈਸਾਈ, ਉਹਨਾਂ ਨੂੰ ਕਿਵੇਂ ਟਾਰਗੇਟ ਕੀਤਾ ਹੈ। ਔਰ ਜਿਹੜੀ ਘਟਨਾ ਪਿਛਲੇ ਦਿਨਾਂ ਦੇ ਵਿੱਚ ਮਿਆਂਮਾਰ ਨਾਗਾਲੈਂਡ ਸਰਹੱਦ ਤੇ ਹੋਈ, ਹਾਲਾਂ ਜਦੋਂ ਤੁਸੀਂ 13 ਕਿਲਿੰਗਸ ਜਾਂ 17 ਕਿਲਿੰਗਸ ਦੀ ਗੱਲ ਕਰਦੇ ਹੋ, ਇਹ ਸਾਰੇ ਉਸੇ ਮੌਕੇ ਤੇ ਨਹੀਂ ਮਾਰੇ ਗਏ, ਉਹ ਨੰਬਰ ਵੇਰੀ ਕਰਦਾ। ਔਰ ਕਿਉਂਕਿ ਸਾਰਾ ਨਾਰਥ ਈਸਟ ਜਿਹੜਾ ਉਸ ਦੇ ਵਿੱਚ ਇਹਨਾਂ ਨੇ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਲਾਇਆ ਹੋਇਆ। ਕੋਈ ਵੀ ਬਾਹਰਲਾ ਬੰਦਾ, ਫੋਰਨ ਸਿਟੀਜ਼ਨ ਜਿਹੜਾ ਹੈ, ਈਵਨ ਇੰਡੀਅਨ ਵੀ ਜੇ ਉਹਨੇ ਨਾਗਾਲੈਂਡ 'ਚ ਜਾਣਾ ਹੈ ਤਾਂ ਸਪੈਸ਼ਲ ਪਰਮਿਟ ਦੀ ਲੋੜ ਹੈ, ਇੰਟਰਨਲ ਪਰਮਿਟ, ਜਿਹੜਾ ਉਹਨਾਂ ਨੇ ਪਿਛਲੇ 1958 ਤੋਂ ਇਹ ਜਿਹੜਾ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਹੈ, ਮੈਂ ਦੇਖ ਰਿਹਾ ਸੀ ਕਿ 1958 ਤੋਂ ਲਾਗੂ ਕੀਤਾ ਹੋਇਆ। ਔਰ ਉਹਨਾਂ ਜ਼ਮਾਨਿਆਂ ਦੇ ਵਿੱਚ ਜਦੋਂ ਇਹ ਲਾਗੂ ਕਰਨ ਜਾਂ ਬਣਾਉਣ ਦੀ ਗੱਲ ਵੀ ਨਾਰਥ ਈਸਟ ਦੀਆਂ ਸਟੇਟਾਂ ਲਈ ਹੋ ਰਹੀ ਸੀ, ਜਿਹੜੇ ਵਿਜ਼ਨਰੀ ਲੀਡਰ ਸੀ ਉਹਨਾਂ ਨੇ ਕਿਹਾ ਵੀ ਤੁਸੀਂ ਇੱਕ ਪਾਸੇ ਤਾਂ ਭਾਰਤ ਦੇ ਲੋਕਾਂ ਨੂੰ ਕਨਸਟੀਟਿਊਸ਼ਨਲ ਰਾਈਟ ਦੀ ਗੱਲ ਕਰਦੇ ਹੋ ਕਿ ਉਹ ਜਿੱਥੇ ਮਰਜ਼ੀ ਜਾ ਸਕਦੇ ਨੇ, ਜਿੱਥੇ ਮਰਜ਼ੀ ਜਾਇਦਾਦ ਖਰੀਦ ਸਕਦੇ ਨੇ, ਜਿੱਥੇ ਮਰਜ਼ੀ ਉਹ ਜਿਹੜਾ ਹੈ ਉਹ ਇੰਟਰੈਕਟ ਕਰ ਸਕਦੇ ਨੇ, ਉਹਨਾਂ ਨੂੰ ਖੁੱਲ੍ਹ ਸਾਰੇ ਪਾਸੇ। ਪਰ ਤੁਸੀਂ ਆਪਣੇ ਨਾਰਥ ਈਸਟ ਦੇ ਵਿੱਚ ਇਸ ਕਿਸਮ ਦੇ ਕਾਨੂੰਨ ਬਣਾ ਰਹੇ ਹੋ, ਸਪੈਸ਼ਲ ਪਰਮਿਟ ਕੋਟਾ ਲਾਗੂ ਕਰ ਰਹੇ ਹੋ ਕਿ ਤੁਸੀਂ ਉਹਨਾਂ ਨੂੰ ਤਾਂ ਰੈਸਟ ਆਫ ਇੰਡੀਆ ਦੇ ਨਾਲ ਜੋੜਨਾ ਹੀ ਨਹੀਂ ਚਾਹੁੰਦੇ, ਤੁਸੀਂ ਉਹਨਾਂ ਦਾ ਇੰਟਰੈਕਸ਼ਨ ਹੀ ਨਹੀਂ ਚਾਹੁੰਦੇ, ਤੇ ਨਾ ਹੀ ਰੈਸਟ ਆਫ ਇੰਡੀਆ ਦੇ ਬਾਕੀ ਲੋਕਾਂ ਦਾ। ਕਿਉਂਕਿ ਉਦੋਂ ਵੀ ਉਹਨਾਂ ਨੂੰ ਪਤਾ ਸੀ ਜਦੋਂ ਉਹਨਾਂ ਨੇ ਕੱਟ ਆਫ ਕਰਕੇ ਤੇ ਸਪੈਸ਼ਲ ਪਰਮਿਟ ਔਰ ਬਾਅਦ ਦੇ ਵਿੱਚ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਲਿਆਂਦਾ ਕਿ ਅਸੀਂ ਇਹਨਾਂ ਲੋਕਾਂ ਨੂੰ ਪਨਿਸ਼ ਕਰਨਾ ਹੈ। ਇਹਨਾਂ ਨੇ ਸਾਡਾ ਨਾ ਤਾਂ ਉਹ ਰੇਸ ਵਾਈਜ਼ ਜਿਹੜੇ ਨੇ ਕੋਈ ਇਹਨਾਂ ਦੀ ਰੇਸ ਦੇ ਨੇ, ਉਹ ਸਾਰੇ ਮੰਗਲੋਇਡ ਫੀਚਰਸ ਬਾਰੇ ਜੇ ਤੁਸੀਂ ਇੱਕ ਨਾਗੇ ਨੂੰ ਖੜਾ ਕਰ ਦਿਓ, ਇੱਕ ਮੀਜ਼ੋ ਨੂੰ ਕਰ ਦਿਓ, ਜਾਂ ਇੱਕ ਮਨੀਪੁਰੀ ਨੂੰ ਕਰ ਦਿਓ, ਤੇ ਇੱਕ ਚੀਨੇ ਤੇ ਇੱਕ ਨੇਪਾਲੀ ਨੂੰ ਕਰ ਦਿਓ। ਈਵਨ ਮੈਂ ਹਾਲਾਂ ਮੇਰਾ ਕਾਫੀ ਇੰਟਰੈਕਸ਼ਨ ਵੀ ਰਿਹਾ ਇਸ ਕਿਸਮ ਦੇ ਸਾਰੇ ਆਰਡਰ, ਲੇਕਿਨ ਮੈਂ ਆਇਡੈਂਟੀਫਾਈ ਨਹੀਂ ਕਰ ਸਕਦਾ ਕਿ ਇਹਨਾਂ 'ਚੋਂ ਕੌਣ ਕੀ ਹੈ, ਕਿਉਂਕਿ ਉਹ ਨਸਲੀ ਤੌਰ ਤੇ ਵੀ ਉਧਰ ਨੇ, ਕਲਚਰਲੀ ਵੀ, ਤਹਿਜ਼ੀਬੀ ਤੌਰ ਦੇ ਉੱਤੇ ਵੀ ਉਹਨਾਂ ਦੀ ਆਪਣੀ ਕਬੀਲਿਆਂ ਦੀ ਤਹਿਜ਼ੀਬ ਹੈ, ਖੁਰਾਕ ਵੀ ਉਹਨਾਂ ਦੀ ਆਪਣੀ, ਫੇਥ ਸਿਸਟਮ ਵੀ ਉਹਨਾਂ ਦਾ ਆਪਣਾ। ਉਹ ਕੋਈ ਹਿੰਦੂ ਦੇਵੀ ਦੇਵਤਿਆਂ ਰਾਮ ਕ੍ਰਿਸ਼ਨ ਕੋ ਬੁੱਤ ਪ੍ਰਸਤ ਕਿਸਮ ਦੇ ਨਹੀਂ, ਉਹਨਾਂ 'ਚੋਂ ਕੁਛ ਨੇ ਜਿਨ੍ਹਾਂ ਨੂੰ ਵੈਸਟਰਨ ਜਿਹੜੇ ਨੇ ਉਹ ਪੇਗਨ ਕਹਿਣਗੇ ਕਿ ਆਪਣੀ ਕੁਦਰਤੀ ਜੋ ਉਹਨਾਂ ਦੇ ਨੇਚਰ ਦੇ ਨਾਲ ਜੁੜੇ ਹੋਏ ਲੋਕ ਉਹਨਾਂ ਨੂੰ ਮੰਨਦੇ ਨੇ। ਔਰ ਉਹਨਾਂ 'ਚ ਇਹ ਠੀਕ ਹੈ ਕਿ ਅੰਗਰੇਜ਼ੀ ਰਾਜ ਦੇ ਵੇਲੇ ਕ੍ਰਿਸਚੀਅਨ, ਖਾਸ ਤੌਰ ਤੇ ਸਾਊਦਰਨ ਬੈਪਟਿਸਟ ਨੇ ਔਰ ਦੂਜਿਆਂ ਨੇ ਉਹਨਾਂ ਦੇ ਵਿੱਚ ਜਾ ਕੇ ਪ੍ਰਚਾਰ ਵੀ ਕੀਤਾ, ਉਹਨਾਂ ਨੂੰ ਸਹੂਲਤਾਂ ਵੀ ਦਿੱਤੀਆਂ, ਉਹਨਾਂ ਦੀ ਦੇਖਭਾਲ ਦਾ ਕੀਤਾ। ਔਰ ਇਹਦਾ ਕਾਰਨ ਹੈ ਕਿ ਉਹਨਾਂ 'ਚੋਂ ਬਹੁਤ ਸਾਰੇ ਜਿਹੜੇ ਨੇ ਉਹ ਨਾਗਾਲੈਂਡ ਹੋਏ ਜਾਂ ਜਿਹੜਾ ਲਾਲ ਡੈਂਗਾ ਦੀ ਸਟੇਟ ਹੈ ਮਿਜ਼ੋਰਮ ਉਹ ਹੋਏ, ਉਹਨਾਂ ਦੇ ਵਿੱਚ ਈਸਾਈ ਪੋਪੂਲੇਸ਼ਨ ਕਾਫੀ ਹੈ। ਰਾਦਰ ਇਹਨਾਂ ਦੋਨਾਂ ਦੇ ਵਿੱਚ ਇੱਕ ਸਟੇਜ ਤੇ ਤਾਂ ਮੈਜੋਰਿਟੀ ਸੀ, ਨਾਗਾਲੈਂਡ 'ਚ ਵੀ ਔਰ ਮਿਜ਼ੋਰਮ 'ਚ ਵੀ। ਔਰ ਇਸ ਸਾਰੇ ਦੇ ਚਲਦੇ ਆ ਔਰ ਉਹ ਬੜੇ ਉਹਨਾਂ ਦਾ ਇੱਕ ਆਪਣੀ ਤਹਿਜ਼ੀਬ ਹੈ। ਔਰ ਇਹੀ ਕਾਰਨ ਹੈ ਕਿ ਜਦੋਂ ਉਹਨਾਂ ਨੇ ਅੰਗਰੇਜ਼ੀ ਤਾਲੀਮ ਵੀ ਹਾਸਲ ਕੀਤੀ ਔਰ ਉਹਨਾਂ ਨੂੰ ਫਿਰ ਇਹ ਨਜ਼ਰ ਆਇਆ ਵੀ ਉਹਨਾਂ ਦੇ ਨਾਲ ਹੋ ਕੀ ਰਿਹਾ, ਔਰ ਇਹੀ ਕਾਰਨ ਸੀ ਕਿ ਨਾਗਿਆਂ ਨੇ ਜੇ 15 ਅਗਸਤ 1947 ਨੂੰ ਭਾਰਤ ਆਪਣਾ ਆਜ਼ਾਦੀ ਦਿਨ ਡਿਕਲੇਅਰ ਕਰਦਾ, ਉਹਨਾਂ ਨੇ 14 ਅਗਸਤ ਨੂੰ ਆਪਣਾ ਆਜ਼ਾਦ ਹੋਣਾ ਐਲਾਨ ਕਰ ਦਿੱਤਾ ਸੀ। ਔਰ ਕੱਲ ਅਸੀਂ ਬਿਆਨਿਆ ਸੀ ਕਿ ਕਿਵੇਂ ਉਹਨਾਂ ਦੀ ਸਟਰਗਲ ਇਹਨਾਂ 72-73 ਸਾਲਾਂ ਤੋਂ ਵੀ ਜ਼ਿਆਦਾ ਵਕਤ ਦੇ ਵਿੱਚ ਕਿਵੇਂ ਉਹ ਆਪਣੇ ਮੌਕਫ ਤੇ ਖੜੇ ਨੇ, ਕਿਵੇਂ ਇੱਕ ਅੰਦਾਜ਼ੇ ਮੁਤਾਬਕ 2 ਲੱਖ ਤੋਂ ਜ਼ਿਆਦਾ ਨਾਗੇ ਜਿਹੜੇ ਨੇ ਭਾਰਤੀ ਫੌਜ ਨੇ, ਕਿਉਂਕਿ ਉਹਨੂੰ ਇਵੇਂ ਕੱਟ ਆਫ ਕੀਤਾ ਹੋਇਆ ਕਿ ਪਤਾ ਹੀ ਨਹੀਂ ਲੱਗਦਾ ਕਿ ਬਾਹਰਲੀ ਦੁਨੀਆ ਨੂੰ ਕਿ ਉੱਥੇ ਹੋ ਕੀ ਹੈ। ਹੁਣ ਵੀ ਭਾਵੇਂ ਇਸ ਘਟਨਾ ਨੂੰ 13 ਮਾਰੇ 17 ਮਾਰੇ ਔਰ ਸਾਰੇ ਨਾਗਾਲੈਂਡ ਦੇ ਵਿੱਚ ਲੋਕਾਂ ਦੀ ਔਰ ਫੌਜ ਦੀ ਝੜਪ ਹੋਈ ਹੈ, ਪੂਰੀ ਖੂਨੀ ਝੜਪਾਂ ਹੋਈਆਂ ਨੇ, ਔਰ ਉਹਨਾਂ 'ਚ ਕਿੰਨੇ ਲੋਕ ਮਰੇ ਨੇ, ਕੀ ਵਾਪਰ ਰਿਹਾ ਉਸ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਹੈ, ਕਿਉਂਕਿ ਉਸ ਦੇ ਉੱਤੇ ਫਰਮਲੀ ਭਾਰਤ ਦਾ ਕੰਟਰੋਲ ਹੈ। ਔਰ ਈਵਨ ਇਹ ਜਿਹੜੀ ਘਟਨਾ ਜਿਹਦੇ 'ਚ ਕਿ ਕੋਲ ਮਾਈਨਰ ਮਾਰੇ ਗਏ, ਇਸ ਦੇ ਉੱਤੇ ਜਿਹੜੀ ਈਵਨ ਨਾਗਾਲੈਂਡ ਦੀ ਪੁਲਿਸ, ਔਰ ਇਸ ਗੱਲ ਦਾ ਧਿਆਨ ਰਹੇ ਕਿ ਨਾਗਾਲੈਂਡ ਦੀ ਹਕੂਮਤ ਦੇ ਵਿੱਚ ਵੀ ਬੀਜੇਪੀ ਦੀ ਹਿੱਸੇਦਾਰੀ ਹੈ। ਔਰ ਉਹਦੇ ਜਿਹੜੀ ਪੁਲਿਸ ਰਿਪੋਰਟ ਪਹਿਲੀ ਆਂਦੀ ਹੈ ਉਸ ਦੇ ਵਿੱਚ ਇਹ ਹੈ ਕਿ ਆਰਮੀ ਮੇਡ ਨੋ ਅਟੈਂਪਟ
to identify civilians before shooting, tried to hide bodies, report. Or quoting eyewitnesses, two top officials have said villagers found the army's special forces trying to hide the bodies of 6 people by wrapping and loading them on a pickup van. ਇਹੀ ਨਹੀਂ ਕਿ ਬੇਗੁਨਾਹ ਨੂੰ ਬਿਨਾਂ ਵਾਰਨਿੰਗ ਦਿੱਤਿਆਂ ਉਹਨਾਂ ਨੇ ਮੌਤ ਦੇ ਘਾਟ ਉਤਾਰਿਆ, ਫਿਰ ਉਹਨੂੰ ਕਵਰ ਅਪ ਕਰਨ ਦੇ ਲਈ ਜਿਹੜੇ 6 ਵਰਕਰ ਮਾਰੇ ਉਹਨਾਂ ਦੀਆਂ ਬਾਡੀਜ਼ ਰੈਪ ਕਰਕੇ ਜਿਹੜੀਆਂ ਨੇ ਉਹ ਟਰੱਕ ਰਾਹੀਂ ਕਿਸੇ ਹੋਰ ਪਾਸੇ ਖੁਰਦ-ਬੁਰਦ ਕਰਨੀਆਂ ਚਾਹੀਆਂ। ਔਰ ਇਹ ਰਿਪੋਰਟ ਕਿਸੇ ਖਾਲਿਸਤਾਨੀ ਜਰਨਲਿਸਟ ਦੀ ਨਹੀਂ ਹੈ, ਕਿਸੇ ਕਸ਼ਮੀਰੀ ਜਾਂ ਮੁਸਲਮਾਨ ਜਰਨਲਿਸਟ ਦੀ ਨਹੀਂ ਹੈ। ਸਟੇਟ ਦੇ ਡਾਇਰੈਕਟਰ ਜਨਰਲ ਪੁਲਿਸ ਡੀਜੀਪੀ ਟੀ ਜੌਨ ਲੌਂਗ ਕੁਮਰ ਔਰ ਉਹਨਾਂ ਦਾ ਸਟੇਟ ਕਮਿਸ਼ਨਰ ਰੋਵੀ ਲੈਟਿਓ ਮੌਰ ਉਹਨਾਂ ਨੇ ਕਿਹਾ, ਔਰ ਉਹਨਾਂ ਨੇ ਆਈ ਵਿਟਨੈਸਸ ਨੂੰ ਕੋਟ ਕੀਤਾ ਕਿ ਕਿਵੇਂ ਉਹਨਾਂ ਨੇ ਈਵਨ ਜਿਨ੍ਹਾਂ ਨੂੰ ਮਾਰਿਆ ਉਹਨਾਂ ਦੀਆਂ ਲਾਸ਼ਾਂ ਵੀ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਔਰ ਮੁੜ ਕੇ ਡਿਨਾਈਲ 'ਚ ਇਹਨਾਂ ਨੇ ਹੋਣਾ ਸੀ ਕਿ ਜੀ ਐਸਾ ਤਾਂ ਕੁਝ ਵੀ ਨਹੀਂ ਹੋਇਆ। ਔਰ ਇਸ ਸਾਰੇ ਦੇ ਚੱਲਦੇ ਆ ਅਸੀਂ ਇਹ ਦੇਖਦੇ ਆ ਵੀ ਨਾਗਾਲੈਂਡ ਪੂਰੀ ਤਰ੍ਹਾਂ ਇਸ ਵੇਲੇ ਟੈਂਸ ਹੈ, ਕੁਛ ਨਾ ਕੁਛ ਉੱਥੇ ਚੱਲ ਰਿਹਾ। ਖਬਰ ਹਾਲਾਂ ਇਹ ਕਿਹਾ ਜਾ ਰਿਹਾ ਕਿ ਨਾਗਾਲੈਂਡ ਟੈਂਸ ਬਟ ਕਾਮ, ਸਟੇਟ ਕੈਬਨਿਟ ਕਾਲਸ ਆਫ ਹਾਰਨਬਿਲ ਫੈਸਟੀਵਲ, ਵਾਂਟਸ ਰਿਪੀਲ ਆਫ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ। ਹੁਣ ਇੰਨਾ ਜ਼ਿਆਦਾ ਰੋਹ ਹੈ ਨਾਗਿਆਂ 'ਚ ਕਿਉਂਕਿ ਨਾਗੇ ਬਹੁਤ ਬਹਾਦਰ ਲੋਕ ਨੇ। ਇਹ ਜਿਵੇਂ ਅਸੀਂ ਅਮਰੀਕਨ ਨੇਟਿਵਸ ਦੀ ਗੱਲ ਕਰਦੇ ਹਾਂ, ਭਾਵੇਂ ਇਹਨਾਂ ਦੇ ਕੋਲ ਗਨ ਪਾਊਡਰ ਬੰਦੂਕਾਂ ਨਹੀਂ ਸੀ, ਨਾਗੇ ਤਾਂ ਹੁਣ ਉਹਨਾਂ ਦੇ ਕੋਲ ਤਾਂ ਫਾਇਰ ਆਰਮਸ ਵੀ ਨੇ। ਜਿਵੇਂ ਇਹ ਲੜੇ ਇਸੇ ਤਰ੍ਹਾਂ ਨਾਗਿਆਂ ਨੇ 70-75 ਉਸ ਤੋਂ ਪਹਿਲਾਂ ਵੀ ਉਹ ਬ੍ਰਿਟਿਸ਼ ਦੇ ਖਿਲਾਫ ਵੀ ਲੜਦੇ ਰਹੇ। ਔਰ ਹਾਲਾਂ ਜਦੋਂ ਕਿ ਜਾਪਾਨੀ ਫੌਜ ਬਰਮਾ ਦੇ ਵਿੱਚ ਦਾਖਲ, ਮਿਆਂਮਾਰ ਦਾ ਪਹਿਲਾ ਨਾਮ ਬਰਮਾ ਸੀ, ਔਰ ਉਦੋਂ ਕੁਛ ਨਾਗਿਆਂ ਦੇ ਕਬੀਲੇ ਤਾਂ ਬ੍ਰਿਟਿਸ਼ ਸਾਈਡ ਵੱਲ ਆ ਗਏ, ਲੇਕਿਨ ਕੁਛ ਨੂੰ ਇਹ ਲੱਗਦਾ ਸੀ ਕਿ ਵੀ ਇਹ ਮੌਕਾ ਹੈ ਕਿ ਬ੍ਰਿਟਿਸ਼ ਤੋਂ ਅਸੀਂ ਆਜ਼ਾਦ ਹੋਣਾ ਹੈ, ਉਹ ਉਹਨਾਂ ਨੇ ਜਾਪਾਨੀਆਂ ਦਾ ਸਾਥ ਵੀ ਦਿੱਤਾ। ਸੋ ਇਹ ਜਿਹਨੂੰ ਜਿਵੇਂ ਅਸੀਂ ਪਸ਼ਤੂਨ ਕਬੀਲਿਆਂ ਬਾਰੇ ਗੱਲ ਕਰਦੇ ਹਾਂ, ਜਿਨ੍ਹਾਂ ਬਾਰੇ ਚਰਚਲ ਨੇ ਕਿਹਾ ਸੀ ਕਿ ਫੀਅਰਸਲੀ ਇੰਡੀਪੈਂਡੈਂਟ, ਔਰ ਅਸੀਂ ਇਹ ਦੇਖਿਆ ਕਿ ਉਹ ਫੀਅਰਸਲੀ ਇੰਡੀਪੈਂਡੈਂਟ ਲੋਕਾਂ ਨੇ ਪਿਛਲੇ 40 ਸਾਲਾਂ ਦੇ ਵਿੱਚ 1979 ਤੋਂ 1990 ਤੱਕ ਤੇ ਫਿਰ 2001 ਤੋਂ 2021 ਤੱਕ ਪਹੁੰਚਦੇ ਆ ਕਿਵੇਂ ਦੋ ਪਾਵਰਫੁਲ ਸੋਵੀਅਤ ਯੂਨੀਅਨ ਔਰ ਅਮਰੀਕਾ ਨੈਟੋ ਫੋਰਸਿਸ ਦਾ ਮੁਕਾਬਲਾ ਕਰਕੇ ਉਹਨਾਂ ਨੇ ਆਪਣੀ ਆਜ਼ਾਦ ਫੀਅਰਸਲੀ ਇੰਡੀਪੈਂਡੈਂਟ ਕਰੈਕਟਰ ਨੂੰ ਕਾਇਮ ਰੱਖਿਆ। ਇਸੇ ਤਰ੍ਹਾਂ ਨਾਗਿਆਂ ਨੇ, ਔਰ ਜਿਹੜੇ ਲੋਕ ਜੰਗਜੂ ਹੁੰਦੇ ਨੇ, ਸ਼ਿਵਲਰਸ ਹੁੰਦੇ ਨੇ, ਉਹ ਇਨਸਾਫ ਪਸੰਦ ਵੀ, ਉਹ ਅਜਾਈਂ ਖੂਨ ਨਹੀਂ ਡੋਲਣਾ ਚਾਹੁੰਦੇ। ਹੁਣ 1997 ਤੋਂ ਜਿਹੜਾ ਪੈਕਟ ਇਹਨਾਂ ਨੇ ਨਾਗਿਆਂ ਨਾਲ ਸਾਈਨ ਕੀਤਾ ਹੋਇਆ ਨੈਗੋਸ਼ੀਏਸ਼ਨ ਤੋਂ ਬਾਅਦ, ਉਹ ਅੜੇ ਹੋਏ ਨੇ ਕਿ ਭਾਈ ਤੁਹਾਡੀ ਜਦੋਂ ਅਸੀਂ ਗੱਲਬਾਤ ਸ਼ੁਰੂ ਕੀਤੀ ਅਸੀਂ ਤੁਹਾਨੂੰ ਦੱਸਿਆ ਸੀ ਕਿ ਭਾਈ ਠੀਕ ਹੈ ਅਸੀਂ ਤੁਹਾਡੇ ਨਾਲ ਇੰਡੀਅਨ ਸਟੇਟ ਨਾਲ ਮਾੜੀ ਮੋਟੀ ਕੋਆਰਡੀਨੇਸ਼ਨ ਰੱਖ ਲਾਂਗੇ, ਪਰ ਸਾਡਾ ਕਨਸਟੀਟਿਊਸ਼ਨ ਵੀ ਆਪਣਾ ਹੋਏਗਾ, ਸਾਡਾ ਫਲੈਗ ਵੀ ਆਪਣਾ ਹੋਏਗਾ, ਸਾਡਾ ਨੈਸ਼ਨਲ ਸੌਂਗ ਵੀ ਵੱਖਰਾ ਹੋਏਗਾ। ਸੋ ਉਹਨਾਂ ਨੂੰ ਗੱਲਬਾਤ ਉਲਝਾ ਕੇ ਉਹਨਾਂ ਦੇ ਹੋਰ ਧੜਿਆਂ ਨੂੰ ਆਪਸ ਵਿੱਚ ਡਿਵਾਈਡ ਕਰਨ ਦੀ ਖੇਡ ਰਹੇ ਨੇ। ਰਵੀ ਨਾਂ ਦਾ ਬੰਦਾ ਜਿਹੜਾ ਇਹਨਾਂ ਨੇ ਬਾਅਦ 'ਚ ਗਵਰਨਰ ਵੀ ਲਾਇਆ, ਉਹਨਾਂ ਦੀ ਫੋਰਨ ਸਰਵਿਸ ਦਾ ਸੀ, ਉਹਨੂੰ ਤਾਂ ਉਹਨਾਂ ਨੇ ਉੱਥੋਂ ਕਢਵਾਇਆ ਗਵਰਨਰ ਦੇ ਤੌਰ ਤੇ ਨਵਾਂ ਉਹਨਾਂ ਨੇ ਨਾਗਿਆਂ ਨੇ ਜਿਨ੍ਹਾਂ ਦੇ ਨਾਲ ਮੁਆਵੀ ਗਰੁੱਪ ਜਿਨ੍ਹਾਂ ਨਾਲ ਗੱਲਬਾਤ ਚੱਲ ਰਹੀ ਸੀ। ਸੋ ਇਸ ਸਾਰੇ ਦੇ ਚੱਲਦੇ ਆ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਕਿ ਹੁਣ ਜਿਹੜੀ ਇੱਕ ਸਭ ਤੋਂ ਇੰਟੈਂਸਿਟੀ ਦੇ ਨਾਲ ਮੰਗ ਉੱਠ ਰਹੀ ਹੈ ਉਹ ਹੈ ਕਿ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਖਤਮ ਕਰੋ। ਜਿਵੇਂ ਅਸੀਂ ਕੱਲ ਵੀ ਦੱਸਿਆ ਸੀ ਕਿ ਇਸ ਐਕਟ ਦੇ ਤਹਿਤ ਕੋਈ ਜ਼ਿੰਮੇਵਾਰ ਫੌਜੀ ਜਾਂ ਪੁਲਸੀਆ ਜਾਂ ਅਸਾਮ ਰਾਈਫਲ, ਜਿਵੇਂ ਉੱਥੇ ਉਹਨਾਂ ਨੇ ਉਹ ਪੂਰੇ ਫੌਜ ਦੀ ਬ੍ਰਾਂਚ ਹੀ ਹੈ ਖੜੀ ਕੀਤੀ ਹੋਈ ਹੈ, ਉਹਨੂੰ ਜਵਾਬਦੇਹ ਨਹੀਂ ਬਣਾਇਆ ਜਾ ਸਕਦਾ। ਉਹ ਜਿਹਨੂੰ ਮਰਜ਼ੀ ਉਹ ਮਾਰ ਦੇ, ਜਿਹਨੂੰ ਮਰਜ਼ੀ ਉਹ ਜਿਹਦੇ ਨਾਲ ਮਰਜ਼ੀ ਰੇਪ ਕਰੇ, ਜਿੰਨੇ ਮਰਜ਼ੀ ਉਹ ਪਿੰਡਾਂ ਨੂੰ ਅੱਗ ਲਾ ਦੇ ਜੋ। ਔਰ ਇਹੀ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਕਸ਼ਮੀਰ ਵਾਦੀ ਦੇ ਵਿੱਚ ਵੀ ਹੈ। ਇਹੀ ਜਿਹੜਾ ਉਹ ਮਨੀਪੁਰ ਔਰ ਦੂਸਰੇ 'ਚ ਵੀ ਹੈ ਜਿਹਦਾ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਸ਼ਰਮਿਲਾ ਨਾਂ ਦੀ ਉਸ ਬੀਬੀ ਨੇ ਉਸ ਦੇ ਲਈ ਕਿੰਨੇ ਵਰੇ ਜਿਹੜਾ ਉਹ ਛੱਡਿਆ, ਲੇਕਿਨ ਉਹ ਅੱਜ ਵੀ ਕਾਇਮ ਹੈ। ਔਰ ਜੇ ਇਸ ਪੀਰੀਅਡ 'ਚ ਘੱਟੋ ਘੱਟ ਇਹ ਰਿਪੀਲ ਹੋ ਜਾਂਦਾ ਹੈ ਔਰ ਫਿਰ ਤੁਸੀਂ ਦੇਖੋਗੇ ਕਿ ਵੀ ਉਸ ਨਾਰਥ ਈਸਟ ਦੇ ਵਿੱਚ ਕਿਵੇਂ ਆਜ਼ਾਦੀ ਲਹਿਰਾਂ ਜਿਹੜੇ ਕਿ ਲੋਕ ਇਹਨਾਂ ਨੇ ਉੱਥੇ ਫੌਜ ਰੱਖ ਕੇ ਦਬਾਏ ਹੋਏ ਨੇ, ਉਹ ਦੱਸਣਗੇ ਕਿ ਫੌਜ ਨੇ ਇਹਨਾਂ ਸਾਰੇ ਦਹਾਕਿਆਂ ਦੇ ਵਿੱਚ ਕਿੰਨੇ ਜ਼ੁਲਮ ਕੀਤੇ ਨੇ। ਔਰ ਇਸ ਸਾਰੇ ਦੇ ਚੱਲਦੇ ਆ ਇਸ ਵੇਲੇ ਭਾਰਤ ਦਾ ਜਨਾਜ਼ਾ ਤਾਂ ਨਿਕਲ ਰਿਹਾ ਇੰਟਰਨੈਸ਼ਨਲੀ, ਉੱਪਰੋਂ ਓਮਿਕਰੋਨ ਜਿਹੜਾ ਹੈ ਉਸ ਦੀ ਵੀ ਤੇਜ਼ੀ ਦੇ ਨਾਲ ਜਿਹੜੀ ਵੱਧਦੀ ਗਿਣਤੀ ਹੈ ਮਰੀਜ਼ਾਂ ਦੀ, ਉਹਦਾ ਨਤੀਜਾ ਹੈ ਕਿ ਪਿਛਲੇ 2 ਦਿਨਾਂ ਤੋਂ ਭਾਰਤ ਦੀ ਇਕਨੋਮੀ
ਉਹ ਬੜਾ ਜਿਹਨੂੰ ਕਹਿੰਦੇ ਨੇ ਕਿ ਨੋਜ਼ ਡਾਈਵ ਪਲੰਜ ਅੱਛਾ ਲੈ ਰਹੀ ਹੈ। ਸੈਂਸੈਕਸ ਜਿਹੜਾ ਹੈ ਉਹ 1949 ਪੁਆਇੰਟ ਜਿਹੜਾ ਹੈ ਉਹ ਥੱਲੇ ਗਿਆ ਓਮਿਕਰੋਨ ਸਪਰੈਡ ਕਰਕੇ, ਔਰ ਇਹ ਪਿਛਲੇ 2 ਦਿਨਾਂ ਦੇ ਵਿੱਚ ਜਿਹੜਾ ਲੋ ਇਹਦਾ ਜਾਣਾ 3 ਮਹੀਨੇ ਦਾ, ਜਦੋਂ ਕਿ ਇਹ ਕਹਿ ਰਹੇ ਸੀ ਜੀ ਅਸੀਂ ਰਿਕਵਰ ਹੋ ਰਹੇ ਹਾਂ 3 ਮਹੀਨੇ 'ਚ ਸਭ ਤੋਂ ਲੋ ਬਾਕੀਆਂ ਦਾ ਵੀ ਹੈ ਵੀ ਕਿਹਦਾ ਕੀ ਗਿਆ, ਨਿਫਟੀ ਕਿੱਥੇ ਹੈ। ਔਰ ਦੂਸਰਾ ਇਹ ਮੇਰਾ ਵੈਸੇ ਇੰਟਰਸਟ ਵੀ ਨਹੀਂ ਹੁੰਦਾ, ਪਰ ਮੈਂ ਇਹ ਦੱਸਦੇ ਹਾਂ ਕਿ ਭਾਈ ਇੱਕ ਪਾਸੇ ਓਮਿਕਰੋਨ ਨੇ ਫਿਰ ਭਾਰਤ ਦੇ ਵਿੱਚ ਪੂਰੀ ਜ਼ੋਰਦਾਰ ਦਸਤਕ ਦਿੱਤੀ ਹੈ। ਉੱਥੇ ਇਹ ਨਾਗਾਲੈਂਡ ਦੀ ਸਿਚੁਏਸ਼ਨ ਨੇ ਭਾਰਤ ਦਾ ਇਹ ਭਰਮ ਵੀ ਖੋਲ ਦਿੱਤਾ ਹੈ ਕਿ ਭਾਈ ਇਹ ਬੜਾ ਭਾਰਤ ਜਿਹੜਾ ਹੈ ਉਹ ਅਖੰਡ ਭਾਰਤ ਤੇ ਫਲਾਣਾ, ਕਿਉਂਕਿ ਆਲਰੇਡੀ ਰੈਫਰੈਂਡਮ 2020 ਦੀ ਮੁਹਿੰਮ ਨੇ ਗਲੋਬਲੀ ਉਹ ਬੇਸ਼ੱਕ ਯੂਕੇ ਤੋਂ 31 ਅਕਤੂਬਰ ਨੂੰ ਸ਼ੁਰੂ ਹੋਈ, 5 ਥਾਵਾਂ ਤੇ ਯੂਕੇ 'ਚ ਚੱਲੀ ਹੈ, ਔਰ ਹੁਣ 10 ਅਕਤੂਬਰ ਨੂੰ ਜਨੀਵਾ ਸਵਿਟਜ਼ਰਲੈਂਡ ਦੇ ਵਿੱਚ ਜਿੱਥੇ UN ਹਿਊਮਨ ਰਾਈਟਸ ਹੈੱਡਕੁਆਰਟਰ ਹੈ ਇਸ ਦਾ ਬੂਥ ਲੱਗਣਾ ਹੈ। ਔਰ ਅੱਜ ਹੀ ਮੇਰਾ ਇੱਕ ਇੰਟਰਵਿਊ ਵੌਇਸ ਆਫ ਸਾਊਥ ਏਸ਼ੀਆ ਤੇ ਸੀ, ਬੀਤੇ ਕੱਲ ਪਬਲਿਕ TV ਚੈਨਲ ਲਾਹੌਰ ਉਹਨਾਂ ਦੇ ਨਾਲ ਸੀ। ਆਉਣ ਵਾਲੇ ਪੀਰੀਅਡ 'ਚ ਅਸੀਂ ਉਹ ਲਿੰਕ ਸ਼ੇਅਰ ਵੀ ਕਰਾਂਗੇ। ਸੋ ਹਰ ਇੱਕ ਦੀ ਇਹ ਦਿਲਚਸਪੀ ਵੀ ਹੈ ਕਿ ਵੀ ਇਹ ਜਿਹੜੀ ਤਬਦੀਲੀ ਕਿਸਾਨ ਕਾਨੂੰਨਾਂ ਦਾ ਵਾਪਸ ਲੈਣਾ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਸਿੱਖ ਡਾਇਸਪੋਰਾ ਦਾ ਮਸਲ, ਔਰ ਇਸ ਸਾਰੇ ਦੇ ਨਾਲ ਕਸ਼ਮੀਰੀਆਂ ਜਿਵੇਂ ਅਸੀਂ ਗੱਲ ਕੀਤੀ ਸੀ, ਫਾਰੂਕ ਅਬਦੁੱਲਾ ਨੇ ਕਿਹਾ ਵੀ ਸਾਨੂੰ ਇਹ ਪਹੁੰਚ ਲੈਣੀ ਪਏਗੀ ਆਰਟੀਕਲ 370 ਔਰ 35 ਇਹ ਵਾਪਸ ਲਿਆਉਣ ਲਈ। ਹੁਣ ਮਹਿਬੂਬਾ ਮੁਫਤੀ ਜਿਹੜੀ ਹੈ ਉਹ ਦਿੱਲੀ ਪਹੁੰਚੀ ਹੈ, ਉਹਨੇ ਵਿਮਨ ਪ੍ਰੈਸ ਕਲੱਬ ਨੂੰ ਐਡਰੈਸ ਵੀ ਕੀਤਾ ਔਰ ਜੰਤਰ ਮੰਤਰ ਦੇ ਉੱਤੇ ਜਿਹੜਾ ਪ੍ਰੋਟੈਸਟ ਵੀ ਕੀਤਾ, ਔਰ ਉਹਨੇ ਕਿਹਾ ਜੀ ਇਹ ਤਾਂ ਇੱਕ ਲੈਬੋਰਟਰੀ ਬਣਾ ਦਿੱਤਾ ਹੈ ਕਸ਼ਮੀਰ ਨੂੰ, ਔਰ ਇਹ ਗੋਡਸੇ ਦਾ ਇੰਡੀਆ। ਹੁਣ ਇਹ ਜਿਹੜੀ ਸਿੱਖ ਲਹਿਰ ਦੀ ਜਿੱਤ ਹੈ ਕਿਸਾਨ ਅੰਦੋਲਨ ਦੇ ਰੂਪ 'ਚ, ਜਿਸ ਦੇ ਪਿੱਛੇ ਅਗੇਨ ਡਾਇਸਪੋਰਾ ਖਾਲਿਸਤਾਨ ਦੀ ਮੂਵਮੈਂਟ ਹੈ, ਔਰ ਨਾਗਾਲੈਂਡ ਦੇ ਵਿੱਚ ਇਹ ਆਲ ਆਫ ਏ ਸਡਨ ਜਿਹੜੀ ਇੱਕ ਘਟਨਾ, ਹਾਲਾਂਕਿ ਜਿਵੇਂ ਮੈਂ ਕਿਹਾ ਵੀ ਇਹਨਾਂ ਨੇ ਤਾਂ ਲੱਖਾਂ ਨਾਗੇ ਮਾਰੇ ਨੇ ਇਹਨਾਂ 70 ਸਾਲਾਂ 'ਚ, ਲੇਕਿਨ ਕਈ ਵਾਰ ਉਹ ਜਿਹੜਾ ਸਿਮਰਿੰਗ ਐਂਗਰ ਹੁੰਦਾ ਉਹ ਇੱਕ ਅੱਧੀ ਘਟਨਾ ਜਿਹੜੀ ਆ ਉਸ ਨੂੰ ਸਾਹਮਣੇ ਲਿਆਂਦੀ ਹੈ। ਔਰ ਇਸ ਨੂੰ ਜਦੋਂ ਹੁਣ ਅਸੀਂ ਹਰ ਗੱਲ ਨੂੰ ਦੇਖਦੇ ਹਾਂ ਕਿ ਕਿਸ ਕੰਟੈਕਸਟ ਦੇਖਿਆ ਜਾਏ, ਜੇ ਅਸੀਂ ਚਾਈਨਾ ਦੇ ਕੰਟੈਕਸਟ ਦੇਖਦੇ ਹਾਂ ਔਰ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਤੇ ਫਿਰ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਚਾਈਨਾ ਦਾ ਕਿੰਨਾ ਇੰਟਰਸਟ ਹੈ ਉਸ ਖਿੱਤੇ ਦੇ ਵਿੱਚ, ਭਾਰਤ ਦੀਆਂ ਡਿਵੈਲਪਮੈਂਟਸ ਤੇ ਉਹਨਾਂ ਦੀ ਕਿੰਨੀ ਪੈਣੀ ਅੱਖ ਹੈ, ਔਰ ਕਿਵੇਂ ਹੁਣ ਤੱਕ ਚਾਈਨਾ ਕਦੇ ਵੀ ਉਹ ਨਾਰਥ ਈਸਟ ਕੀ ਹੋ ਰਿਹਾ ਹੈ ਜਾਂ ਖਾਲਿਸਤਾਨ 'ਚ ਕੀ ਹੋਇਆ ਹੈ ਜਾਂ ਕਸ਼ਮੀਰ 'ਚ, ਉਹਨਾਂ ਦੀ ਕਦੇ ਵੀ ਜਿਹੜੇ ਉਹਨਾਂ ਦੇ ਆਫੀਸ਼ੀਅਲ ਕਮਿਊਨਿਸਟ ਪਾਰਟੀ ਦੇ ਪੀਪਲਸ ਡੇਲੀ ਹੈ ਜਾਂ ਦੂਸਰੇ ਨੇ ਉਹਨਾਂ 'ਚ ਤੁਹਾਨੂੰ ਕੁਝ ਨਹੀਂ ਸੀ ਮਿਲਦਾ। ਪਰ ਹੁਣ ਇਸ ਇੱਕ ਘਟਨਾ ਤੋਂ ਬਾਅਦ ਸਾਰਾ ਉਹਨਾਂ ਦਾ ਸੋਸ਼ਲ ਮੀਡੀਆ ਹੈਂਡਲ ਵੀ, ਉਹਨਾਂ ਦੇ ਆਫੀਸ਼ੀਅਲ ਨਿਊਜ਼ਪੇਪਰਸ ਵੀ, ਔਰ ਗਲੋਬਲੀ ਵੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਕੁਝ ਹੈਸ਼ਟੈਗ ਟ੍ਰੈਂਡ ਕੀਤੇ ਗਏ, ਜਿਹੜਾ ਇੱਕ ਦੇ ਵਿੱਚ ਤਾਂ 10 ਕਰੋੜ ਤੋਂ ਜ਼ਿਆਦਾ ਜਿਹੜੇ ਨੇ ਉਹ ਰੀਟਵੀਟ ਹੋਏ। ਪਰ ਇਹ ਪੁੱਛਿਆ ਜਾ ਰਿਹਾ ਹੈ ਕਿ ਭਾਈ ਅਮਰੀਕਾ, ਯੂਰਪੀਅਨ ਯੂਨੀਅਨ, UN ਔਨ ਦਾ ਡ੍ਰੌਪ ਆਫ ਏ ਹੈਟ ਕਿਤੇ ਕੋਈ ਘਟਨਾ ਹੁੰਦੀ ਹੈ ਇਹ ਸਟੇਟਮੈਂਟਾਂ ਜਾਰੀ ਕਰਦੇ ਨੇ, ਕੰਡੈਮ ਕਰਦੇ ਨੇ। ਇਹ ਵੀ ਪੁੱਛਿਆ ਜਾ ਰਿਹਾ ਕਿ ਵੀ ਇਹੀ ਕਿਲਿੰਗਸ ਜੇ ਬੀਜਿੰਗ 'ਚ ਹੋਈਆਂ ਹੁੰਦੀਆਂ, ਸ਼ੰਘਾਈ 'ਚ ਹੋਈਆਂ ਹੁੰਦੀਆਂ, ਰਾਵਲਪਿੰਡੀ 'ਚ ਹੋਈਆਂ ਹੁੰਦੀਆਂ ਜਾਂ ਅਫਗਾਨ ਬਾਰਡਰ ਤੇ ਹੋਈਆਂ ਹੁੰਦੀਆਂ ਤੇ ਫਿਰ ਕਿਵੇਂ ਜਿਹੜਾ ਉਹ ਛਾਲਾ ਮਾਰ ਕੇ ਇਹਨਾਂ ਸਾਰਿਆਂ ਨੇ ਰਿਐਕਟ ਕਰਨਾ ਸੀ। ਵੀ ਕਿਉਂ ਨਹੀਂ ਆਨਸਰੇਬਲ ਬਣਾਇਆ ਜਾ ਰਿਹਾ ਇੰਡੀਆ ਨੂੰ, ਇੰਡੀਅਨ ਸਟੇਟ ਤੁਹਾਡੀ ਜਮਹੂਰੀਅਤ ਜਿਹੜੀ ਹੈ ਉਹ ਇਸ ਕਿਸਮ ਦਾ ਜਿਹੜਾ ਕੋਲਡ ਬਲੱਡਡ ਮਰਡਰ ਕੀਤਾ ਜਾ ਰਿਹਾ। ਔਰ BBC ਦੀ ਇਹਦੇ ਤੇ ਇੱਕ ਪੂਰੀ ਸਟੋਰੀ ਹੈ ਕਿ ਭਾਈ ਇਸ ਨੂੰ ਕਿਵੇਂ ਨਾਗਾਲੈਂਡ ਫਾਇਰਿੰਗ ਦੇ ਤੋਂ ਬਾਅਦ ਇੰਡੀਅਨ ਆਰਮੀ ਬਾਰੇ ਕੀ ਚੱਲ ਰਿਹਾ ਚੀਨੀ ਮੀਡੀਆ 'ਚ ਵੀ, ਔਰ ਕਿਵੇਂ ਇਸ ਨੂੰ ਜਿਹੜਾ ਉਹ ਇਨਸਾਨੀ ਕਤਲ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ। ਔਰ ਇਹ ਕਿਉਂਕਿ ਮੌਕੇ ਦੇ ਉੱਤੇ 13 ਬੰਦਿਆਂ ਦੇ ਮਾਰੇ ਜਾਣ ਦੀ ਗੱਲ ਪੀਪਲਸ ਡੇਲੀ ਨੇ ਇਸ ਦੇ ਉੱਤੇ ਬੜੀ ਡੀਟੇਲ ਦੇ ਨਾਲ ਕਿਹਾ, ਕਿਉਂਕਿ ਇਹੀ ਚੀਨ ਦੀ ਕਮਿਊਨਿਸਟ ਪਾਰਟੀ ਦਾ ਮੇਨ ਪੇਪਰ ਹੈ। ਔਰ ਦੂਸਰਾ ਨਿਊਜ਼ ਐਗਰੀਗੇਟਰ ਸਾਹੂ ਹੈ, ਉਹਨਾਂ ਨੇ ਇਸ ਦੀ ਜਿਹੜੀ ਉਹਨਾਂ ਦੀ ਅਫੀਸ਼ੀਅਲ ਨਿਊਜ਼ ਏਜੰਸੀ ਹੈ ਸ਼ਿਨਹੁਆ ਨਿਊਜ਼ ਏਜੰਸੀ, ਉਹਦੇ ਹਵਾਲੇ ਨਾਲ ਇਸ ਖਬਰੇ ਦੀ ਡਿਟੇਲ ਦਿੱਤੀ ਹੈ। ਔਰ ਉਹਨਾਂ 'ਚ ਨੇ ਇਕੱਲਾ ਇਹ ਨਹੀਂ ਬਾਰਡਰ ਤੇ ਮਾਰੇ, ਉਹਨਾਂ ਨੇ ਵੇਰਵੇ ਦਿੱਤੇ ਨੇ ਕਿ ਕਿਵੇਂ ਇਸ ਘਟਨਾ ਤੋਂ ਬਾਅਦ ਨਾਗਾਲੈਂਡ ਭਰ ਦੇ ਵਿੱਚ ਭਾਰਤੀ ਫੌਜ ਔਰ ਦੂਸਰੇ ਲੋਕਾਂ ਦੇ ਵਿੱਚ ਝੜਪਾਂ ਹੋਈਆਂ, ਔਰ ਕਿਵੇਂ ਕਿੰਨੇ ਲੋਕ ਅੱਗੋਂ ਮਰੇ ਔਰ ਜ਼ਖਮੀ ਹੋਏ।
ਔਰ ਇਸ ਨੂੰ ਈਵਨ ਚਾਈਨਾ ਦੀ ਜਿਹੜਾ ਗਵਰਨਮੈਂਟਲ ਚੈਨਲ ਹੈ ਚਾਈਨਾ ਸੈਂਟਰਲ ਟੈਲੀਵਿਜ਼ਨ ਔਰ ਉਹਨਾਂ ਦਾ ਨਿਊਜ਼ ਪੋਰਟਲ ਸੈਨਾ ਉਸ ਦੇ ਉੱਤੇ ਵੀ ਉਹਨਾਂ ਨੇ ਇਸ ਦੀ ਕਾਫੀ डिटेल ਦੇ ਵਿੱਚ ਚਰਚਾ ਕੀਤੀ ਹੈ ਔਰ ਇਹਨੇ ਜਿਵੇਂ ਮੈਂ ਕਿਹਾ ਗਲੋਬਲ ਟਾਈਮਸ ਨੇ ਇਸ ਨੂੰ ਇਨਸਾਨੀ ਮਰਡਰ ਕਿਹਾ ਕਿ ਵੀ ਇਹ ਡੈਲੀਬਰੇਟਲੀ ਜਿਹੜਾ ਉਹ ਕੀਤਾ ਗਿਆ ਔਰ ਉਹਦੇ ਚ ਉਹਨਾਂ ਨੇ ਜਿਹੜਾ ਚੀਨੀ ਮੀਡੀਆ ਕੋਟ ਕਰ ਰਿਹਾ ਈਵਨ ਰਾਹੁਲ ਗਾਂਧੀ ਦੇ ਬਿਆਨ ਨੂੰ ਭਾਰਤੀ ਪਾਰਲੀਮੈਂਟ ਦੇ ਵਿੱਚ ਜੋ ਆਪੋਜੀਸ਼ਨ ਨੇ ਇਸ ਮਰਡਰ ਦੇ ਉੱਤੇ ਕਿਹਾ ਔਰ ਇਹ ਉਹਦੇ ਚ ਸਹੂ ਨਹੀਂ ਜਿਹੜੀ ਉਹਨਾਂ ਦੀ ਨਿਊਜ਼ ਏਜੰਸੀ ਉਹਨਾਂ ਨੇ ਕਿਹਾ ਕਿ ਵੀ ਇਹ ਘਾਤ ਲਗਾ ਕੇ ਫੌਜ ਨੇ ਹਮਲਾ ਕੀਤਾ ਬਿਨਾਂ ਕੋਈ ਜਾਂਚ ਪੜਤਾਲ ਕੀਤੇ ਉਹਨਾਂ ਨੇ ਕਿਹਾ ਵੀ ਇਹ ਕਿਸ ਕਿਸਮ ਦਾ ਮੁਲਕ ਹੈ ਕਿ ਵੀ ਇੱਕ ਪਾਸੇ ਜਿਹੜਾ ਹੈ ਕਿ ਵੀ ਉਹਨਾਂ ਨੇ ਕਿਹਾ ਵੀ ਇਹ ਦੱਸੋ ਵੀ ਇਹ ਜਿਹੜੇ ਮਾਰਨ ਵਾਲੇ ਯੂਨੀਫਾਰਮਡ ਭਾਰਤੀ ਅੱਤਵਾਦੀ ਨੇ ਉਹ ਅਫਗਾਨਿਸਤਾਨ ਦੇ ਹਮਲਿਆਂ ਚੋਂ ਹਿੱਸਾ ਲੈ ਕੇ ਬਾਹਰ ਆਏ ਨੇ ਜਾਂ ਕਿਸੇ ਹੋਰ ਪਾਸਿਓਂ ਮਤਲਬ ਇਹ ਉਹਨਾਂ ਨੇ ਵਿਅੰਗ ਕੀਤਾ ਕਿ ਉੱਥੇ ਤਾਂ ਤੁਸੀਂ ਹਰ ਚੀਜ਼ ਨੂੰ ਇਵੇਂ ਹੀ ਕਹਿ ਰਹੇ ਹੋ ਉਹਨਾਂ ਨੇ ਕਿਹਾ ਵੀ ਅਫਗਾਨਿਸਤਾਨ ਦੇ ਵਿੱਚ ਤਾਂ ਹਾਲਾਤ ਬਦਲੇ ਵਿਗੜੇ ਫਿਰ ਸੁਧਰਨ ਵੱਲ ਆਏ ਲੇਕਿਨ ਭਾਰਤ ਦੇ ਵਿੱਚ ਜਿਹੜੀ ਹੈ ਦਹਿਸ਼ਤਗਰਦੀ ਦੇ ਨਾਂ ਥੱਲੇ ਜਿਵੇਂ ਹਾਲਾਤ ਨੂੰ ਵਿਗਾੜਿਆ ਗਿਆ ਇਸ ਨਾਲ ਜਿਹੜਾ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਆਉਣ ਵਾਲੇ ਪੀਰੀਅਡ 'ਚ ਕਸ਼ਮੀਰ 'ਚ ਕੀ ਹੋਏਗਾ ਔਰ ਜਿਵੇਂ ਮੈਂ ਕਿਹਾ ਕਿ ਵੀ ਜਿਹੜਾ ਈਵਨ ਇਸ ਦੇ ਉੱਤੇ ਹੈਸ਼ਟੈਗ ਹੈ 10 ਕਰੋੜ ਵਾਰ ਇਸ ਦੀ ਟ੍ਰੈਂਡਿੰਗ ਹੋਈ ਹੈ ਔਰ ਉਹਦੇ 'ਚ ਇੱਕ ਯੂਜ਼ਰ ਨੇ ਇਹੀ ਪੁੱਛਿਆ ਵੀ ਅਮਰੀਕਾ ਇਹਦੇ ਤੇ ਕੀ ਰਿਐਕਸ਼ਨ ਕਿਉਂ ਨਹੀਂ ਦਿੱਤਾ ਅਮਰੀਕਾ ਨੇ ਕੀ ਉਹ ਇਹ ਕਹਿੰਦਾ ਵੀ ਇਹ ਇੱਕ ਵਿਅਕਤੀਗਤ ਮਾਮਲਾ ਹੈ ਕਿ ਇੰਡੀਵਿਜੂਅਲ ਮਾਮਲਾ ਹੈ ਤੇ ਇਹ ਅਮਰੀਕਾ ਕਹਿ ਸਕਦਾ ਜੀ ਇਹ ਇੱਕ ਇੰਡੀਵਿਜੂਅਲ ਮਾਮਲਾ ਹੈ ਅਸੀਂ ਹਿਊਮਨ ਰਾਈਟਸ ਦੇ ਮੁੱਦੇ ਤੇ ਦਖਲ ਅੰਦਾਜ਼ੀ ਨਹੀਂ ਕਰਦੇ ਔਰ ਇਹ ਵੀ ਵਿਅੰਗ ਹੈ ਔਰ ਇਸੇ ਤਰ੍ਹਾਂ ਇੱਕ ਪੋਸਟ ਦੇ ਉੱਤੇ ਕਿਹਾ ਗਿਆ ਕਿ ਵੀ ਜੇ ਇੱਕ ਅਲੱਗ ਨਜ਼ਰੀਏ ਨਾਲ ਦੇਖੋ ਤੇ ਜੇ ਇਹ ਸ਼ਿਨਜਿਆਂਗ 'ਚ ਹੋਇਆ ਹੁੰਦਾ ਤੇ ਹੁਣ ਤੱਕ ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਹੈ ਉਹ ਚੌਂਟੇ ਚੁੱਕ ਕੇ ਚੀਨ ਦੇ ਪਿੱਛੇ ਪਈ ਹੁੰਦੀ ਕਿ ਜੀ ਤੁਸੀਂ ਮਨੁੱਖੀ ਹੱਕਾਂ ਦਾ ਘਾਣ ਕੀਤਾ ਔਰ ਇੱਕ ਹੋਰ ਨੇ ਕਿਹਾ ਉਹਨਾਂ ਨੇ ਕਿਹਾ ਕਿ ਵੀ ਯੂਰਪੀਅਨ ਯੂਨੀਅਨ ਉਹ ਇਹ ਕਹਿ ਸਕਦੀ ਹੈ ਜੀ ਮੈਂ ਤਾਂ ਅੰਨੀ ਹਾਂ ਮੈਨੂੰ ਨਜ਼ਰ ਹੀ ਨਹੀਂ ਆਉਂਦਾ ਔਰ ਅਮਰੀਕਾ ਕਹਿ ਸਕਦਾ ਜੀ ਇਹ ਤਾਂ ਇੱਕ ਮਾਮਲਾ ਹੀ ਹੋਇਆ ਵੈਸੇ ਭਾਰਤ ਬਹੁਤ ਗ੍ਰੇਟ ਜਿਹੜੀ ਹੈ ਜਮਹੂਰੀਅਤ ਹੈ ਇਸ ਸਾਰੇ ਦੇ ਚੱਲਦਿਆਂ ਅਮਿਤ ਸ਼ਾਹ ਨੂੰ ਉਹਨਾਂ ਨੇ ਕੋਟ ਕਰਕੇ ਉਹਨੂੰ ਰਿਡੀਕਿਊਲ ਕੀਤਾ ਕਿ ਉਹ ਕਹਿ ਰਿਹਾ ਜੀ ਇਹ ਤਾਂ ਮਿਸਟੇਕਨ ਆਈਡੈਂਟੀਟੀ ਹੈ ਔਰ ਉਹਦੀ ਕਹਾਣੀ ਉਹ ਫੌਜ ਦੇ ਹਵਾਲੇ ਨਾਲ ਕਹਿ ਰਿਹਾ ਜੀ ਫੌਜ ਨੇ ਉਹਨਾਂ ਨੂੰ ਰੁਕਣ ਦਾ ਸਾਈਨ ਦਿੱਤਾ ਉਹਨਾਂ ਨੇ ਫਿਰ ਵੀ ਅੱਗੇ ਲੈ ਆਂਦੀ ਪਰ ਕੁੱਲ ਮਿਲਾ ਕੇ ਮੈਂ ਸਮਝਦਾ ਮੈਂ ਕਈ ਵਾਰ ਚੱਲਦਾ ਉੱਥੇ ਨਾਗਾਲੈਂਡ 'ਚ ਇਹੀ ਕੁਛ ਰਿਹਾ ਪਿਛਲੇ 75 ਸਾਲ ਤੋਂ ਲੇਕਿਨ ਇੱਕ ਘਟਨਾ ਨੇ ਦੱਸ ਦਿੱਤਾ ਹੈ ਕਿ ਕਿਵੇਂ ਇੰਡੀਅਨ ਸਟੇਟ ਨੇ ਜਿਵੇਂ ਪੰਜਾਬ ਨੂੰ ਆਕੂਪਾਈ ਕਰਕੇ ਇੱਕ ਬਸਤੀ ਬਣਾਇਆ ਹੋਇਆ ਹੈ ਜੰਮੂ ਕਸ਼ਮੀਰ ਨੂੰ ਇੱਕ ਬਸਤੀ ਬਣਾਇਆ ਹੋਇਆ ਹੈ ਨਾਗਾਲੈਂਡ ਜਿਹਨੂੰ ਇਹ ਕਹਿੰਦੇ ਸੀ ਜੀ ਹੁਣ ਨਾਰਥ ਈਸਟ ਦੇਖੋ ਬਿਲਕੁਲ ਨਾਰਮਲ ਹੋ ਗਿਆ ਉਹਨਾਂ ਦੀਆਂ ਸਾਰੀਆਂ ਹੀ ਆਲਮੋਸਟ 7 ਸਟੇਟਾਂ ਦੇ ਵਿੱਚ ਬੀਜੇਪੀ ਦੀ ਹਕੂਮਤ ਹੈ ਕਿਤੇ ਸਿੱਧੇ ਤੌਰ ਤੇ ਹੈ ਜਿਵੇਂ ਅਸਾਮ 'ਚ ਹੈ ਕਿਤੇ ਉਹ ਭਾਈਵਾਲ ਹੈ ਜਿਵੇਂ ਨਾਗਾਲੈਂਡ 'ਚ ਹੈ ਪਰ ਇਹਨੇ ਦੱਸ ਦਿੱਤਾ ਹੈ ਕਿ ਇਹ ਸਾਰਾ ਹੀ ਨਾਰਥ ਈਸਟ ਔਰ ਖਾਸ ਤੌਰ ਤੇ ਨਾਗਾਲੈਂਡ ਔਰ ਮਿਜ਼ੋਰਮ ਔਰ ਤੁਸੀਂ ਆਉਣ ਵਾਲੇ ਦਿਨਾਂ 'ਚ ਮਨੀਪੁਰ ਮਿਜ਼ੋਰਮ ਦੇ ਵਿੱਚ ਵੀ ਇਸ ਕਿਸਮ ਦੀਆਂ ਘਟਨਾਵਾਂ ਦੇਖੋਗੇ ਕਿਉਂਕਿ ਇਹ ਵੀ ਕਦੇ ਜਿਹੜੀਆਂ ਆਜ਼ਾਦੀ ਤਹਿਰੀਕਾਂ ਹੁੰਦੀਆਂ ਨੇ ਉਹ ਮਰਦੀਆਂ ਨਹੀਂ ਹੁੰਦੀਆਂ ਇਹ ਜ਼ਰੂਰ ਕਈ ਵਾਰ ਜ਼ੁਲਮ ਦੇ ਨਾਲ ਹਾਲਾਤ ਵਸ ਦਬ ਜਾਂਦੀਆਂ ਨੇ ਪਰ ਜਿਹੜੀ ਲੋਕਾਂ ਦੇ ਅੰਦਰ ਜਿਨ੍ਹਾਂ ਦੇ ਅੰਦਰ ਆਜ਼ਾਦੀ ਦੀ ਚਿਣਗ ਹੁੰਦੀ ਹੈ ਉਹ ਕਦੇ ਵੀ ਟਿਕ ਕੇ ਨਹੀਂ ਬਹਿੰਦੇ ਔਰ ਇਹੀ ਅਸੀਂ ਸਮਝਦੇ ਹਾਂ ਕਿ ਨਾਗਾਲੈਂਡ ਦੀ ਇਸ ਘਟਨਾ ਨੇ ਭਾਰਤ ਦੇ ਇਸ ਪ੍ਰੋਪੇਗੈਂਡੇ ਨੂੰ ਜਿਹੜਾ ਬਿਲਕੁਲ ਬੇਨਕਾਬ ਕੀਤਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੇ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ ਹੈਵੀ ਡਿਊਟੀ ਰਿਪੇਅਰ ਆਇਲ ਚੇਂਜ ਪੁਰਾਣੇ ਅਤੇ ਨਵੇਂ ਟਾਇਰ
ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਾਂਗੇ ਕਿ ਮੋਦੀ ਸਰਕਾਰ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤੇ 3 ਖੇਤੀ ਕਾਨੂੰਨ ਵਾਪਸ ਲੈਣਾ ਅਤੇ ਸਿੱਖਾਂ ਪ੍ਰਤੀ ਹਿੰਦੂਤਵੀ ਮੀਡੀਆ ਦੀ ਨਰਮ ਸੁਰ ਕਿਸੇ ਵੱਡੀ ਗੇਮ ਵੱਲ ਇਸ਼ਾਰਾ ਕਰ ਰਹੀ ਹੈ। ਸੋ ਕੁਝ ਹਲਕਿਆਂ ਵੱਲੋਂ ਇਸ ਸਾਰੀ ਡਰਾਮੇਬਾਜ਼ੀ ਨੂੰ ਖਾਲਿਸਤਾਨ ਦੀ ਲਹਿਰ ਨੂੰ ਕਮਜ਼ੋਰ ਕਰਨ ਦੀ ਵਿਉਂਤਬੰਦੀ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਵੈਸੇ ਇੱਕ ਹਲਕੇ ਉਹ ਹੁੰਦੇ ਨੇ ਜਿਹੜੇ ਕਿਸੇ ਵੀ ਸਿਚੁਏਸ਼ਨ ਨੂੰ ਜੋ ਸਾਹਮਣੇ ਪ੍ਰਚਾਰੀ ਜਾਂਦੀ ਹੈ ਉਹਨੂੰ ਐਜ਼ ਸੱਚ ਲੈਂਦੇ ਨੇ, ਜਿਹਨੂੰ ਕਹਿੰਦੇ ਨੇ ਇਨ ਦਾ ਫੇਸ ਵੈਲਿਊ। ਜੀ। ਕੁਝ ਉਹ ਨੇ ਜਿਹੜੇ ਦੇਖਦੇ ਨੇ ਕਿ ਵੀ ਕੀ ਨਹੀਂ ਕਿਹਾ ਗਿਆ, ਇਟਸ ਨਾਟ ਕਿ ਵਟ ਇਜ਼ ਸੈਡ ਵਟ ਇਜ਼ ਨਾਟ ਸੈਡ। ਇੱਕ ਉਹ ਹੁੰਦੇ ਨੇ ਜਿਹੜੇ ਬਿਟਵੀਨ ਦਾ ਲਾਈਨਸ ਪੜ੍ਹਦੇ ਨੇ ਕਿ ਉਸ ਚੀਜ਼ ਸਾਰਿਆਂ ਨੂੰ ਦੇਖੋ ਵੀ ਉਹਦੇ ਚੋਂ ਕੀ ਹੈ। ਪਰ ਕੁਝ ਇਹਨਾਂ ਤੋਂ ਸਾਰਿਆਂ ਤੋਂ ਹੀ ਅੱਡ ਹੁੰਦੇ ਨੇ, ਉਹ ਇਹ ਦੇਖਦੇ ਨੇ ਕਿ ਵੀ ਇਹ ਆਲ ਆਫ ਏ ਸਡਨ ਇਹ ਤਬਦੀਲੀ ਕੀ ਹੋਈ। ਸਾਲ ਦੇ ਵਿੱਚ 700 ਤੋਂ ਜ਼ਿਆਦਾ ਕਿਸਾਨਾਂ ਦੀ ਡੈਥ ਹੁੰਦੀ ਹੈ, ਦੁਨੀਆ ਭਰ 'ਚ ਸਿੱਖਾਂ ਨੂੰ ਭੰਡਿਆ ਜਾਂਦਾ ਹੈ। ਉਹ ਜਿਹੜੀ ਹੈ ਐਨਵਾਇਰਨਮੈਂਟਲਿਸਟ ਹੋਏ, ਉਹ ਬੀਬੀ ਰਿਹਾਨਾ ਹੋਏ ਔਰ ਦੂਸਰੀਆਂ, ਉਹਨਾਂ ਨੂੰ ਕਿਵੇਂ ਖਾਲਿਸਤਾਨੀ ਟੂਲ ਕਿਟ ਦੇ ਨਾਲ ਜੋੜ ਕੇ ਜਿਹੜਾ ਉਹ ਬਦਨਾਮ ਕੀਤਾ ਗਿਆ। ਸਮੁੱਚੇ ਖਾਲਿਸਤਾਨੀ ਸਿੱਖ ਕੌਮ ਨੂੰ ਦੁਨੀਆ ਭਰ ਦੇ ਵਿੱਚ ਜਿਹੜੇ ਨੇ 80 ਤੋਂ ਜ਼ਿਆਦਾ ਨੂੰ 에ਅਰਪੋਰਟ ਤੇ ਰੋਕਣਾ ਸ਼ੁਰੂ ਕਰ ਦਿੱਤਾ ਗਿਆ ਜੀ। ਇਹ ਕਿਸਾਨ ਲਹਿਰ ਦੇ ਵਿੱਚ ਕਿਸੇ ਨੇ ਲੰਗਰ ਲਾਇਆ, ਕਿਸੇ ਨੇ ਦੂਜਾ ਲਾਇਆ। ਹੁਣ ਇਸ ਸਭ ਦੇ ਚੱਲਦੇ ਆ ਔਰ ਜਿਵੇਂ ਈਵਨ ਵਹੀਕਲਸ ਨੂੰ ਐਜ਼ ਏ ਵੈਪਨ ਇਸਤੇਮਾਲ ਕਰਕੇ ਜੋ ਕੰਮ ਇਹਨਾਂ ਨੇ ਲਖੀਮਪੁਰ ਖੀਰੀ 'ਚ ਕੀਤਾ, ਔਰ ਈਵਨ ਟਿਕਰੀ ਬਾਰਡਰ ਦੇ ਉੱਤੇ ਵੀ ਜਿਹੜੀਆਂ ਬੀਬੀਆਂ 2-3 ਮਾਰੀਆਂ ਗਈਆਂ ਸੀ, ਉਹ ਉਸ ਤੋਂ ਬਾਅਦ ਲਖੀਮਪੁਰ ਖੀਰੀ ਵਾਲੀ ਘਟਨਾ ਤੋਂ ਬਾਅਦ ਸੀ ਕਿ ਅਚਾਨਕ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ 19 ਨਵੰਬਰ ਨੂੰ ਮੋਦੀ ਜਿਹੜਾ ਉਹ ਨੇਸ਼ਨ ਨੂੰ ਐਡਰੈਸ ਕਰਦਾ ਸਵੇਰੇ 9 ਵਜੇ 17-18 ਮਿੰਟ ਦਾ ਭਾਸ਼ਣ, ਹੱਥ ਜੁੜੇ ਹੋਏ ਨੇ ਔਰ ਗੁਰੂਪੁਰਬ ਕਰ ਰਿਹਾ ਨਾਲ ਤੇ ਨਾਲ ਹੀ ਉਹ ਕਹਿ ਰਿਹਾ ਕਿ ਜੀ ਅਸੀਂ ਕਾਨੂੰਨ ਵਾਪਸ ਲੈ ਰਹੇ ਹਾਂ, ਹਮ ਕਿਸਾਨ ਭਾਈयों को ਸਮਝਾ ਨਹੀਂ, ਜਿਹਨੂੰ ਮੀਡੀਆ ਨੇ ਅਗਲੇ ਦਿਨ ਮਾਫੀਨਾਮਾ ਵੀ ਕਿਹਾ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਉਹ ਮੋਦੀ ਜਿਹੜਾ ਇਹਨਾਂ 7 ਸਾਲ ਤੋਂ ਕਿਸੇ ਅੱਗੇ ਨਹੀਂ ਸੀ ਝੁਕਿਆ, ਉਹਨੂੰ ਅਖੀਰ ਸਿੱਖਾਂ ਨੇ ਝੁਕਾ ਲਿਆ। ਔਰ ਹਾਲਾਂ ਇਸ ਗੱਲ ਨੇ ਈਵਨ ਜਿਹੜੀ ਇੱਕ ਕਾਮਰੇਡੀ ਨਸਲ ਕਿਸਾਨ ਲਹਿਰ ਦੀ ਲੀਡਰਸ਼ਿਪ 'ਚ ਹੈ, ਉਹਨਾਂ ਨੂੰ ਵੀ ਇਹ ਲੱਗਾ ਵੀ ਅਸੀਂ ਤਾਂ ਇਹ ਕਹਿਣ ਦਾ ਕਿ ਧਰਮ ਨੂੰ ਅੱਡ ਰੱਖੋ, ਧਰਮ ਨੂੰ ਅੱਡ ਕਰੋ, ਇਹ ਝੰਡੇ ਵੀ ਬਾਹਰ ਕੱਢੋ, ਕੇਸਰੀ ਇਹ ਦੂਜਾ ਵੀ ਰੱਖੋ, ਇਹ ਜਕਾਰੇ ਵੀ ਨਾ ਲਾਇਆ ਕਰੋ। ਪਰ ਇਹ ਤਾਂ ਝੁਕੇ ਸਿੱਖਾਂ ਦੇ ਮੂਹਰੇ ਨੇ ਔਰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਹੁਣ ਇਹ ਤਾਂ ਕੋਈ ਡਿਨਾਈ ਨਹੀਂ ਨਾ ਕਰ ਸਕਦਾ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਉਹਨਾਂ ਨੇ ਚੁਣਿਆ ਤੇ ਕਿਹਨੂੰ ਉਹ ਐਡਰੈਸ ਕਰ ਰਹੇ ਨੇ। ਲੇਕਿਨ ਇਸ ਦੇ ਅਸੀਂ ਅੱਡ ਇਸ਼ੂਜ਼ ਦੇ ਉੱਤੇ ਡਿਸਕਸ ਕੀਤਾ। ਫਿਰ ਇਹ ਆਇਆ ਕਿ ਜੀ ਕਿਸਾਨਾਂ ਨੇ ਫੈਸਲਾ ਕੀਤਾ ਵੀ ਅਸੀਂ ਤਾਂ ਚੁੱਕਣਾ ਨਹੀਂ ਹੈ, ਸਾਡਾ MSP ਦਾ ਇਸ਼ੂ ਹੈ, ਸਾਡਾ ਕ੍ਰਿਮੀਨਲ ਕੇਸਿਸ ਜਿਹੜੇ ਨੇ ਉਹ ਵਾਪਸ ਲੈਣ ਦਾ ਇਸ਼ੂ ਹੈ, ਪਰਾਲੀ ਦਾ ਇਸ਼ੂ ਹੈ, ਇਲੈਕਟ੍ਰਿਸਿਟੀ ਬਿੱਲ ਦਾ ਇਸ਼ੂ ਹੈ, ਇਹ ਸਾਰੇ ਵੀ ਆਏ। ਹੁਣ ਅਸੀਂ ਦੇਖਦੇ ਹਾਂ ਕਿ ਪਰਾਲੀ ਤੇ ਬਿੱਲ ਔਰ ਦੂਜਾ ਉਹ ਵੀ ਔਰ MSP ਦੇ ਉੱਤੇ ਜਿਹੜਾ ਉਹਨਾਂ ਨੇ ਕਮੇਟੀ ਬਣਾ ਕੇ ਵੀ 5 ਮੈਂਬਰ ਤੋਂ ਫਿਰ ਕਿਸਾਨਾਂ ਨੇ ਕਿਹਾ ਜੀ ਸਾਨੂੰ ਤਾਂ ਕੋਈ ਲਿਖਤੀ ਨਹੀਂ ਆਇਆ, ਜ਼ਬਾਨੀ ਕਲਾਮੀ ਹੈ। ਹੁਣ ਜਿਹੜੀ ਲੇਟੈਸਟ ਰਿਪੋਰਟ ਅੱਜ ਦੀਆਂ ਦੇ, ਹਾਲਾਂਕਿ ਅਜੇ ਉਹਨਾਂ ਨੇ ਟੈਕਨੀਕਲੀ ਵਾਪਸ ਨਹੀਂ ਲਿਆ, ਲੇਕਿਨ ਆਲਮੋਸਟ ਇਹ ਮੂਵਮੈਂਟ ਵਾਪਸ ਹੋ, ਕਿਉਂਕਿ ਉਹਦੇ 'ਚ
उन्होंने ये भी कहा हुकूमत ने कि जी ज्यों ही मोर्चा वापस लैण दा होएगा, हरियाणा यूपी दोनों दे विच बीजेपी की सरकार है, पंजाब सरकार तो पहले ही वापस लै चुकी है, केस जिहड़े ने वो वापस लै ले जाणगे। MSP दे उत्ते भी जिहड़ा किसानां दी मर्जी मुताबक जिहड़ी है वो कमेटी का गठन होएगा, जिवें भी है पराली ते दूजे वो तो ऑलरेडी उन्होंने कर ही लिया। हुण इस सारे दे चलदे आ जिहड़े एक हल्के जिन्हां नूं कुछ अंदरूनी जानकारी है, फिर असीं देखिया भी एक पासे जिथे एक तां हुंदा है लिफना, एक हुंदा लम्मे पैना। सरकारां कदे अंदोलनकारियों दे उही उन्हां दे पोस्टर बॉय और पोस्टर गर्ल्स, कंगना रनौत पोस्टर गर्ल पोस्टर बॉय तो उन्हां दे सारा मीडिया ही है जिहड़ा सिखां नूं उग्रवाद और ये सारी किसान लहर नूं, ये तां कहंदे सी किसान ही नहीं बैठे हुए, ये तां अतवादी ने, ये तां ISI ने खड़े कीते ने, ये तां 26 जनवरी दीयां घटनावां नूं किवें प्रचारिया गया, किवें क्रिमिनल केसिस ही नहीं, किवें बिल्कुल सिखां दे खिलाफ एक इंटरनेशनल जिहड़ी है प्रोपेगेंडा, नैगेटिव प्रोपेगेंडा मुहिम विढ़ी गई। फिर इस सारे च अचानक की होया कि भी वो जिहड़े ने वो लम्मे पै गए ने बिल्कुल ही। फिर ये भी सामने जदों असीं दूसरा पक्ष देखिया जी, मनजिंदर सिरसे ने BJP ज्वाइन कर ली, फिर होया जी कि भी वो DIG विरक जिहड़ा मुੱਛ ਦਾ ਵਾਲ ਸੀ कैप्टन अमरिंदर ਦਾ, ਜਿਹਨੂੰ ਅੱਗੇ ਲਾ ਕੇ ਏਜੰਸੀਆਂ ने जिहड़ी है वो किवें 300 तो ज़्यादा ਜਿਹੜੀਆਂ कैटां ने वो रीहैबिलिटेट कीतियां सी, ਉਹਦਾ अपना बयानबाजी सी। फिर आ गया जी फलाना मक्कड़ भी आ गया BJP च, फिर आ गया अमित शाह दा जी साडी गल चल रही है ਢੀਂਡਸੇ ਤੇ कैप्टन अमरिंदर ਦੇ ਨਾਲ सीटां ਦੀ शेयरिंग ਨੂੰ ਲੈ ਕੇ, और आने वाले दिनों च ਅਸੀਂ ਹੋਰ भी देखांगे। फिर बेशक इन्हां नूं मैं जोड़ना नहीं चाहुंदा, पर जदों तुसीं कुछ घटनाक्रम नूं देख रहे हुंदे हो कि किवें सिख जुझारू हरनेक सिंह भप्प, सर दयाल सिंह लाहौरीया जिन्हां नूं बेशक टैंपरेरी पैरोल विचों मिलदी रही, और दोनों केस राजस्थान नाल जुड़े हुए सी केस दे नाल कि दोनों दी परमानेंट पैरोल हो जाती है। हरनेक सिंह भप्प ऑलरेडी बाहर आ गए, कल वो फतेहगढ़ साहब दर्शन करन गए, किन्ने 25-25 30-30 साल तो जेलों च, और दयाल सिंह लाहौरीया किसी वेले भी आ सकते हैं, ऑलरेडी पेपर मूव हो रहे हैं। हुण इस सारे दे नाल जुड़िया मैनूं हैरानी नहीं होएगी कि प्रोफैसर दविंदरपाल सिंह भुल्लर और दूसरे सियासी जिहड़े ने कैदी उन्हां दी भी गलबात अगे तुरे। हुण इस सारे दे चलदे आ असीं अज ये भी खबर देखते हैं कि 1984 एंटी-सिख राइट्स, Delhi court orders framing of murder writing charges against सज्जन कुमार। हुण यही सज्जन कुमार जिन्हों इन्हां 36 सालां च अदालतां जिहड़ियां ने वो बेगुनाह मन रही सी, हालां ऑलरेडी एक केस दे विच सज़ा भोग रहा, पर यह मैसेज और सानू पता है अदालतां किहदे हुक्मां थल्ले किवें काम करदियां ने कि हुण दिल्ली दे कोर्ट नूं भी लग्या कि जी उन्हें दिल्ली कोर्ट ने कहा, स्पैशल जज उन्हां दा MK नागपाल है कि this court is of the considered opinion that a prima facie case is made out against the accused for framing of charge against him। अगे उन्होंने सेक्शन दिते ने कि उन्होंने कहा कि भी ये कुमार सज्जन कुमार was not only a part of the mob but he was also leading it, the judge said in his December 4th order। हुण अचानक 36-37 साल बाद उन्होंने मॉब भी नज़र आ गई, उसनूं लीड करदा सज्जन कुमार भी नज़र आ गया। तो जे तुसीं हुण इस सारे नूं जो इन्हां दे सोशल मीडिया ते जिहड़े RSS जां BJP दे नाल भाईवाली नूं तरजीह दे रहे ने, उन्हां च कुछ पगड़ीधारी जिहड़े रेंटा सिख भी ने वो यही आर्गूमेंट दे रहे ने कि जी देखो कांग्रेस उन्हें तां ये नस्लकुशी कीती और BJP जां दूजे ते वो तां उन्हां नूं फड़ के मोदी जी तां जेलां च दे रहे ने। देखो सज्जन कुमार नूं होर दित्ता वो बाहर निकल ही नहीं सकदा, बाकियां नूं देखो किन्ना कंपनसेशन किन्ना नवंबर 84 देखो किसानां दे चलदे हैं, और कल्ला किसानां दे मामले च यही नहीं कि किसान जथेबंदियां ने की कीता है, ये भी आ गया कि भी हुण जिहड़ा राहुल गांधी पार्लीमेंट दे विच लिस्ट दे रहा जी, इंडियन गवर्नमेंट ने तां कहा सी किन्ने किसान मरे, डाटा ने आ लो डाटा है। कंपनसेशन की गल भी वो इस लाइन ते आ रहे हैं कि जिस तर्ज दे उत्ते पंजाब की हुकूमत ने कंपनसेशन दिता है इवें ही हरियाणा जां सेंटर जां जो भी है वो भी देणगे। हुण इस सारे च जिहड़ा सवाल इनफैक्ट अज जदों मैं वॉइस ऑफ साउथ एशिया दे उपर भी इंटरव्यू दे रहा सी ते सवाल पूछा गया सी कि
ਜਿਹੜੀ ਇਸ ਵੇਲੇ ਖਾਲਿਸਤਾਨੀ ਲਹਿਰ ਇੰਟੈਂਸ ਹੈ ਦੁਨੀਆ ਭਰ ਦੇ ਵਿੱਚ, ਔਰ ਕਿਸਾਨ ਲਹਿਰ ਦੀ ਜਿੱਤ ਨੇ ਸਿੱਖ ਕੌਮ ਨੂੰ ਇਹ ਸਟਰੈਂਥ ਦਿੱਤੀ ਹੈ ਕਿ ਭਾਈ ਅਸੀਂ ਝੁਕਾ ਸਕਦੇ ਹਾਂ, ਨਹੀਂ? ਅਕਸਰ ਇਹ ਕਿਹਾ ਜਾਂਦਾ ਸੀ ਨਾ ਕਿ ਦੁਨੀਆ ਝੁਕਤੀ ਹੈ, ਝੁਕਾਣੇ ਵਾਲਾ ਚਾਹੀਏ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਕੌਮ ਨੇ ਇਹਨਾਂ ਦੇ ਧੌਣ ਚੋਂ ਸਰੀਆ ਕੱਢਿਆ ਹਿੰਦੂ ਤਵੀਆਂ ਦੇ। ਪਰ ਸਿਰਫ ਇਹਨੂੰ ਕਹਿ ਕੇ ਜੀ ਜਿੱਤ ਗਏ ਸੈਲੀਬ੍ਰੇਸ਼ਨ ਦਾ ਵਕਤ ਨਹੀਂ ਹੈ। ਇਹ ਦੇਖੋ ਕਿ ਕੀ ਇਹ ਕਿਸੇ ਵੱਡੀ ਸਿਨਿਸਟਰ ਗੇਮ ਦਾ ਹਿੱਸਾ ਤਾਂ ਨਹੀਂ ਹੈ ਕਿ ਜਿੱਥੇ ਜਿਹੜੀ ਇੰਟੈਂਸਿਟੀ ਸੀ ਜਾਂ ਹੈ ਸਿੱਖਾਂ ਦੇ ਵਿੱਚ ਲਿਬਰੇਟ ਹੋਣ ਦੀ ਔਰ ਇਹਨਾਂ ਦੀ ਹਿੰਦੂ ਤਵੀਆਂ ਦੀ ਜ਼ਿਆਦਤੀ ਦੀ, ਇੰਡੀਅਨ ਸਟੇਟ ਦੀ ਜ਼ਿਆਦਤੀ ਦੀ, ਕਿਤੇ ਉਹਨੂੰ ਠੰਡਾ ਕਰਨ ਦੇ ਲਈ, ਸਿੱਖਾਂ ਨੂੰ ਪੈਂਪਰ ਕਰਨ ਦੇ ਲਈ ਔਰ ਇਸ ਕਿਸਮ ਦੇ ਆਉਣ ਵਾਲੇ ਪੀਰੀਅਡ 'ਚ ਕੋਈ ਹੋਰ ਕੰਸੈਸ਼ਨ ਵੀ ਹੋ ਸਕਦੇ ਨੇ, ਕਿਉਂਕਿ ਜਿਹੜੀ ਨੀਤੀ ਟੋਟਲ ਯੂ ਟਰਨ ਮਾਰ ਕੇ ਉਹ ਆਇਆ, ਇਕੱਲਾ ਪੰਜਾਬ ਦੀਆਂ 13 ਸੀਟਾਂ ਮੈਟਰ ਨਹੀਂ ਕਰਦੀਆਂ ਉਹਨਾਂ ਨੂੰ। ਉਹ ਅੱਗੇ ਕਿਹੜਾ ਉੱਥੇ ਉਹਨਾਂ 'ਚ ਮੈਕਸਿਮਮ ਕਦੇ ਬੀਜੇਪੀ ਦੇ ਐਮਪੀ ਬਣੇ ਵੀ ਨੇ, 1 ਜਾਂ 2 ਬਣੇ ਨੇ। ਅਕਾਲੀ ਵੀ ਜੇ 13 ਸੀਟਾਂ 'ਚੋਂ 10 ਸੀਟਾਂ ਅਕਾਲੀ ਲੜਦੇ ਰਹੇ ਨੇ, ਉਹ ਹੁਸ਼ਿਆਰਪੁਰ, ਗੁਰਦਾਸਪੁਰ ਤੇ ਇੱਕ ਹੋਰ ਸੀਟ ਜਿਹੜੀ ਹੈ ਇਹਨਾਂ ਦੇ ਲਈ ਬੀਜੇਪੀ ਲਈ ਛੱਡਦੇ ਨੇ। ਔਰ ਇਸ ਤੋਂ ਬਿਨਾਂ ਤਾਂ ਉਹਨਾਂ ਦਾ ਹੈ ਨਹੀਂ, ਉਹ ਮੈਟਰ ਵੀ ਨਹੀਂ ਕਰਦਾ, ਉਹਨਾਂ ਦੇ ਕੋਲ ਸੋਲਿਡ ਮੈਜੋਰਿਟੀ ਹੈ। ਯੂਪੀ ਬਾਰੇ ਉਹਨਾਂ ਨੂੰ ਜ਼ਰੂਰ ਫਿਕਰ ਹੈ ਵੀ ਉਹਨਾਂ ਨੇ ਕਿਵੇਂ ਮੈਨੀਪੂਲੇਟ ਕਰਨੀ ਹੈ ਉਹ ਇਲੈਕਸ਼ਨ ਅਸੈਂਬਲੀ ਦੀ, ਕਿਉਂਕਿ ਉਹ ਮੈਟਰ ਕਰੇਗੀ ਫਿਰ 2024 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਲਈ ਵੀ। ਜੇ ਇਹਨਾਂ ਨੇ ਹੋਣ ਦਿੱਤੀਆਂ ਕੋਈ ਆਪਣੀ ਬਰੂਟ ਮੈਜੋਰਿਟੀ ਦੇ ਨਾਲ ਇਸ ਕਿਸਮ ਦਾ ਫੈਸਲਾ ਵੀ ਲੈ ਸਕਦੇ ਨੇ ਜੀ ਕਿ ਹੁਣ ਲੋੜ ਹੀ ਨਹੀਂ। ਮੋਦੀ ਜੀ ਤੈਅ ਜ਼ਿੰਦਗੀ ਜਿਹੜੇ ਨੇ ਆਲਰੇਡੀ ਮੰਦਰ ਤਾਂ ਮੋਦੀ ਦਾ ਬਣਾ ਹੀ ਦਿੱਤਾ ਅਯੁੱਧਿਆ 'ਚ ਉਹਨਾਂ ਨੇ, ਉਸ ਭਵਯ ਮੰਦਰ ਮੋਦੀ ਦਾ। ਹੁਣ ਇਸ ਸਭ ਦੇ ਚੱਲਦਿਆਂ ਦੇਖਣ ਵਾਲੀ ਗੱਲ ਇਹ ਹੈ, ਔਰ ਜਿਹੜਾ ਮੈਂ ਸਮਝਦਾ ਵੀ ਸੀਰੀਅਸ ਜਿਹੜੇ ਸਾਰੀ ਖੇਡ ਨੂੰ ਸਮਝਦੇ ਨੇ ਕਿ ਵੀ ਇਹ ਕੀ ਸਿੱਖ ਫੇਰ ਕਿਸੇ ਇਸ ਕਿਸਮ ਦੀ ਖੇਡ ਦਾ ਹਿੱਸਾ ਬਣ ਸਕਦੇ ਨੇ। ਹੁਣ ਜਿਵੇਂ ਇੱਕ ਪਾਸੇ ਪਾਕਿਸਤਾਨ ਦੇ ਨਾਲ ਉਹੀ ਅਮਿਤ ਸ਼ਾਹ ਜਾ ਕੇ ਜੈਸਲਮੇਰ ਦੇ ਵਿੱਚ ਧਮਕੀਆਂ ਦੇ ਰਿਹਾ ਹੈ, ਸਰਜੀਕਲ ਸਟ੍ਰਾਈਕਸ, ਬਾਲਾਕੋਟ, ਇਹ ਉਹ। ਦੂਸਰੇ ਪਾਸੇ ਜਿਹੜਾ ਉਹ ਪਾਕਿਸਤਾਨ ਦਾ ਜਿਹੜਾ ਉਹ 3 ਮੈਂਬਰੀ ਡੈਲੀਗੇਸ਼ਨ ਫੋਰਨ ਸਰਵਿਸ ਦਾ ਉਹ ਆ ਰਿਹਾ ਹੈ ਦਿੱਲੀ ਦੇ ਵਿੱਚ ਸੈਮੀਨਾਰ 'ਚ ਪਾਰਟਿਸਿਪੇਟ ਕਰਨ ਲਈ ਕਿ ਜੀ ਸਾਈਬਰ ਕ੍ਰਾਈਮ ਔਰ ਦੂਜਾ ਕਿਵੇਂ ਘੱਟ ਕਰਨੇ ਨੇ, ਉਹਦੇ 'ਚ ਡਾਟਾ ਐਕਸਚੇਂਜ ਕਿਵੇਂ ਕਰਨਾ। ਔਰ ਇੱਕ ਪਾਸੇ ਪੰਜਾਬ ਦਾ ਚੀਫ ਮਿਨਿਸਟਰ ਚਰਨਜੀਤ ਚੰਨੀ, ਜਿਹਦਾ ਅਜੇ ਮੂਵਸ ਦਾ ਬਹੁਤਿਆਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਬੀਜੇਪੀ ਦੇ ਲੈਵਲ ਤੇ ਕੀ ਇਹਦੇ ਵੀ ਕਨੈਕਸ਼ਨ ਨਿਕਲਣੇ ਨੇ। ਹੁਣ ਉਹ ਕਹਿ ਰਿਹਾ ਕਿ ਚੰਨੀ ਨੇ ਕਿਹਾ ਜੀ ਵਿਲ ਅਪਰੋਚ ਸੈਂਟਰ ਟੂ ਰਿਜ਼ਿਊਮ ਟ੍ਰੇਡ ਵਿਦ ਪਾਕਿਸਤਾਨ। ਹੁਣ ਇਹ ਗੱਲ ਨਵਜੋਤ ਸਿੱਧੂ ਨੇ ਵੀ ਜਿਹੜੀ ਹੈ ਉੱਥੇ ਜਾ ਕੇ ਵੀ ਕਹੀ, ਕਰਤਾਰਪੁਰ ਸਾਹਿਬ ਜਦੋਂ ਗਿਆ। ਹੁਣ ਇੱਕ ਪਾਸੇ ਪਾਕਿਸਤਾਨ ਨੇ ਕੱਟ ਆਫ ਕੀਤਾ ਹੋਇਆ ਟੋਟਲ, ਹਾਲਾਂਕਿ ਵਿੱਚੋਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਵੀ ਇਹ ਠੀਕ ਨਹੀਂ ਹੈ ਕਿ ਵੀ ਜਿਹਨੂੰ ਇੱਕ ਕਪਲੇਟ ਦੇ ਵਿੱਚ ਕਿਹਾ ਜਾਂਦਾ ਸੀ ਕਿ ਵੀ ਦੋ ਰੰਗੀ ਛੋੜ ਕਰ ਯਕ ਰੰਗ ਹੋ ਜਾ, ਸਰਾਸਰ ਮੋਮ ਹੋ ਜਾਂ ਸੰਗ ਹੋ ਜਾ। ਸੰਗ ਪੱਥਰ ਨੂੰ ਕਹਿੰਦੇ ਨੇ ਕਿ ਵੀ ਜਾਂ ਮੋਮ ਹੋਵੋ ਜਾਂ ਪੱਥਰ ਹੋਵੋ। ਇਹ ਜਿਹੜੀਆਂ ਦੋ ਰੰਗੀ ਫੜੀ ਹੋਈ ਹੈ ਇਹ ਤੁਹਾਨੂੰ ਕਿਤੇ ਲੈ ਕੇ ਨਹੀਂ ਜਾਂਦੀ। ਔਰ ਆਮ ਵੀ ਕਹਿੰਦੇ ਨੇ ਕਿ ਦੋ ਬੇੜੀਆਂ ਜਿਹੜਾ ਪੈਰ ਰੱਖਦਾ ਉਹ ਡੁੱਬਦਾ ਹੈ। ਔਰ ਇਹ ਅਸੀਂ ਕੱਲ ਵੀ ਸਵਾਲ ਚੁੱਕਿਆ ਸੀ ਪਾਕਿਸਤਾਨ ਦੀ ਨੀਤੀ ਦੇ ਉੱਤੇ, ਔਰ ਉਹਦੇ ਤੇ ਸਾਡੇ ਕਾਫੀ ਵਿਊਅਰਸ ਨੇ ਜਿਹੜਾ ਉਹ ਸਾਡੇ ਵਿਊ ਪੁਆਇੰਟ ਨੂੰ ਸਰਾਹਿਆ ਕਿ ਵੀ ਤੁਸੀਂ ਠੀਕ ਜਿਹੜਾ ਉਹ ਤਾੜਨਾ ਕੀਤੀ ਹੈ। ਹੁਣ ਟ੍ਰੇਡ ਬਾਕੀ ਤਾਂ ਕਿਤੇ ਨਾ ਕਿਤੇ ਕੁਝ ਚੱਲ ਹੀ ਰਿਹਾ, ਉਹ ਵਾਘਾ ਤੋਂ ਹੀ ਹੈ। ਇਹ ਵੀ ਦੱਸਣ ਲਈ ਹੈ ਕਿ ਦੇਖੋ ਜੀ, ਕਿਉਂਕਿ ਜਦੋਂ ਮੋਦੀ ਮਾਫੀ ਮੰਗਦਾ ਹੈ ਔਰ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਿ ਕਰਤਾਰਪੁਰ ਕੋਰੀਡੋਰ ਜਿਹੜਾ ਮਾਰਚ 2020 ਤੋਂ ਬੰਦ ਸੀ ਉਹ ਵੀ ਖੋਲਣ ਦਾ ਐਲਾਨ ਹੋ ਜਾਂਦਾ ਹੈ। ਬਿਲਕੁਲ ਮਨਜਿੰਦਰ ਸਿਰਸਾ ਜੇ ਆਉਂਦਾ ਉਹ ਕਹਿੰਦਾ ਜੀ ਮੈਂ ਭਾਰਤ ਦੇ ਵਿੱਚ ਸਿੱਖਾਂ ਦੇ ਮਸਲੇ ਹੱਲ ਕਰਾਉਣੇ ਨੇ, ਗਿਆਨ ਗੋਦੜੀ ਦਾ ਵੀ ਹੱਲ ਹੋਏਗਾ, ਡਾਂਗ ਮਾਰ ਹੋਰ ਕਿਹੜੇ ਮਸਲੇ। ਹੁਣ ਇਹ ਹੈ ਕਿ ਉਸ ਦੇ ਮੂੰਹ ਨੂੰ, ਚਿਹਰੇ ਨੂੰ ਇਸਤੇਮਾਲ ਕਰਕੇ ਉਹ ਸਿੱਖਾਂ ਨੂੰ ਕੁਛ ਨਾ ਕੁਛ, ਜਿਹਨੂੰ ਅੰਗਰੇਜ਼ੀ ਵਾਲੇ ਸੌਪਸ ਕਹਿੰਦੇ ਨੇ, ਅਸੀਂ ਰਿਆਇਤਾਂ ਕਹਿੰਦੇ ਕਿ ਜੀ ਕੁਛ ਜਿਹੜਾ ਉਹ ਠੰਡਾ ਕਰਨ ਦੇ ਲਈ ਕੋਈ ਜਿਹੜਾ ਉਹਨੂੰ ਜੇ ਕੰਟੈਂਪਟ 'ਚ ਕਹਿਣਾ ਹੋਏ ਤਾਂ ਕੋਈ ਟੁਕੜਾ ਸੁੱਟਣਗੇ। ਹੁਣ ਇਹ ਦੇਖਣਾ ਵੀ ਅਸੀਂ ਕੀ ਇਹ ਇਵੇਂ ਟੁਕੜਿਆਂ ਤੇ ਹੀ ਪਲਣਾ ਜਾਂ ਹੁਣ ਜਿਹੜੀ ਇੱਕ ਮੋਮੈਂਟਮ ਇਸ ਗੱਲ ਦੇ ਉੱਤੇ ਆ ਕੇ ਬਣੀ ਹੋਈ ਹੈ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ, ਖਾਲਿਸਤਾਨ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ, ਉਸ ਦੇ ਉੱਤੇ ਅਸੀਂ ਫੋਕਸ ਕਰਨਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 20। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕਿ ਜੰਮੂ ਕਸ਼ਮੀਰ ਦੀ ਸਾਬਕਾ ਚੀਫ ਮਿਨਿਸਟਰ ਮਹਿਬੂਬਾ ਮੁਫਤੀ ਦਾ ਕਹਿਣਾ ਹੈ ਕਿ ਬੀਜੇਪੀ ਨੇ ਜੰਮੂ ਕਸ਼ਮੀਰ ਨੂੰ ਇੱਕ ਬਸਤੀ ਬਣਾ ਲਿਆ ਹੈ ਔਰ ਬੀਜੇਪੀ ਵੱਲੋਂ ਜੰਮੂ ਕਸ਼ਮੀਰ ਨੂੰ ਇੱਕ ਲੈਬੋਰੇਟਰੀ ਵਜੋਂ ਵਰਤ ਕੇ ਮਨਮਰਜ਼ੀ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਲਾਗੂ ਕੀਤੀਆਂ ਜਾ ਰਹੀਆਂ ਨੇ। ਸੋ ਜੁਡੀਸ਼ਰੀ ਅਤੇ ਮੀਡੀਆ ਦੇ ਦੋ ਜਮਹੂਰੀਅਤ ਦੇ ਥੰਮ ਡਿੱਗ ਚੁੱਕੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਵੈਸੇ ਜਦੋਂ ਅਸੀਂ ਆਪਣੀ ਨੈਕਸਟ ਜਨਰੇਸ਼ਨ ਨੂੰ ਲਫ਼ਜ਼ ਕॉलोनी ਕਹਿੰਦੇ ਆ ਜਾਂ ਬਸਤੀ ਇਸਤੇਮਾਲ ਕਰਦੇ ਆ, ਬਹੁਤਿਆਂ ਦੇ ਉੱਤੋਂ ਦੀ ਲੰਘ ਜਾਂਦਾ ਹੈ ਕਿਉਂਕਿ ਇਹਨਾਂ ਨੇ ਇੱਕ ਤਾਂ ਜਿਹੜੇ ਅਮਰੀਕਾ 'ਚ ਰਹਿਣ ਵਾਲੇ ਨੇ ਇਹਨਾਂ ਨੇ ਤਾਂ ਕੋਈ ਕਲੋਨੀਅਲ ਰੂਲ ਦੇਖਿਆ ਨਹੀਂ ਹੋਇਆ। ਦੂਸਰਾ ਕਿਉਂਕਿ ਬ੍ਰਿਟਿਸ਼ ਕਲੋਨੀਅਲਸ ਨੇ ਜਾਂ ਯੂਰਪੀਅਨ, ਕਿਉਂਕਿ ਬਹੁਤੀਆਂ ਕਲੋਨੀਅਲ ਪਾਵਰਸ ਤਾਂ ਸਾਰੀਆਂ ਯੂਰਪ ਦੇ ਵਿੱਚ ਹੀ ਸੀ, ਉਹ ਬ੍ਰਿਟਨ ਹੋਏ, ਫ੍ਰੈਂਚ ਹੋਣ, ਬੈਲਜੀਅਮ ਦੇ ਹੋਣ, ਨਾਰਵੇ ਦੇ ਹੋਣ, ਸਪੇਨ ਹੋਏ, ਪੁਰਤਗਾਲ ਹੋਏ, ਸਾਰੇ ਜਿਹੜੇ ਨੇ ਯੂਰਪੀਅਨ ਕੰਟਰੀਜ਼ ਆਲਮੋਸਟ 1, 2, 4 ਨੂੰ ਛੱਡ ਕੇ ਸਾਰਿਆਂ ਨੇ ਹੀ ਦੁਨੀਆ ਨੂੰ ਕਲੋਨਾਈਜ਼ ਕੀਤਾ ਹੈ। ਜਿੱਥੇ ਹੁਣ ਕਲੋਨਾਈਜ਼ ਜਾਂ ਬਸਤੀ ਅਸੀਂ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਕਿਵੇਂ ਜੇ ਅੰਗਰੇਜ਼ 200 ਸਾਲ ਆ ਕੇ ਭਾਰਤ ਦੇ ਵਿੱਚ ਉਹਨਾਂ ਨੇ ਭਾਰਤ ਨੂੰ ਇੱਕ ਬਸਤੀ ਬਣਾਇਆ ਤੇ ਮਤਲਬ ਇਹ ਸੀ ਕਿ ਉਹਦੇ 'ਚ ਉਹਨਾਂ ਨੇ ਤੁਹਾਡੀ ਕੋਈ ਡੇ ਟੂ ਡੇ ਲਾਈਫ 'ਚ ਤੁਸੀਂ ਸ਼ਿਵ ਜੀ ਨੂੰ ਪੂਜਣਾ ਹੈ ਕਿ ਵਿਸ਼ਨੂੰ ਨੂੰ ਪੂਜਣਾ ਹੈ ਕਿ ਗੁਰਦੁਆਰੇ ਜਾਣਾ ਹੈ ਕਿ ਮਸਜਿਦ ਜਾਣਾ ਹੈ, ਉਹ ਉਹਨਾਂ ਦਾ ਕੰਸਰਨ ਨਹੀਂ ਸੀ। ਗੰਗਾ 'ਚ ਨਹਾਈ ਜਾਓ, ਉਸ ਜਗਨਨਾਥ ਦੇ ਰੱਥ ਦੇ ਥੱਲੇ ਆਪਣਾ ਸਿਰ ਦੇਈ ਜਾਓ, ਜੋ ਉਹਨਾਂ ਨੂੰ ਕੋਈ ਫਰਕ ਨਹੀਂ। ਉਹਨਾਂ ਨੇ ਅੰਦਾਜ਼ਾ ਲਾਇਆ ਕਿ ਵੀ ਇਸ ਸਾਰੇ ਚੋਂ ਅਸੀਂ ਆਪਣਾ ਮਫਾਦ ਕਿਵੇਂ ਕੱਢਣਾ ਹੈ। ਔਰ ਉਹਦਾ ਜਿਹਦੇ ਬਾਰੇ ਅਕਸਰ ਸੀ ਕਿ ਵੀ ਇੰਡਸਟਰੀਅਲਾਈਜ਼ ਯੂਰਪ ਹੋਣਾ 18ਵੀਂ ਸਦੀ ਸ਼ੁਰੂ ਹੋ ਗਿਆ ਸੀ ਕਿ ਉੱਥੋਂ ਕੱਚਾ ਮਾਲ ਜਾ ਰਿਹਾ, ਰਾ ਮਟੀਰੀਅਲ ਬਣ ਉਹਨਾਂ ਦੀਆਂ ਫੈਕਟਰੀਆਂ 'ਚ ਰਿਹਾ, ਉਸ ਨੂੰ ਤਿਆਰ ਹੋ ਰਿਹਾ ਫਾਈਨਲ ਪ੍ਰੋਡਕਟ ਦੇ ਤੌਰ ਤੇ, ਫਿਰ ਉਸ ਤੇ ਉਹੀ ਤੁਹਾਡੀ ਮਾਰਕੀਟ 'ਚ ਵਿਕ ਰਿਹਾ ਬਾਕੀ ਵੀ ਦੁਨੀਆ ਜਿੱਥੇ ਤੁਸੀਂ ਕॉलोनीਜ਼ ਬਣਾਈਆਂ ਹੋਈਆਂ ਔਰ ਉਹਦੇ 'ਚੋਂ ਤੁਸੀਂ ਕਈ ਗੁਣਾ ਜਿਹੜਾ ਪ੍ਰੋਫਿਟ ਲੈ ਰਹੇ ਹੋ। ਤੁਸੀਂ ਲੋਕਲ ਲੋਕਾਂ ਦੇ ਨਾਲ ਉਸ ਕਿਸਮ ਦਾ ਹੀ ਇੱਕ ਪਾਸੇ ਜੇ ਤੁਸੀਂ ਨਹਿਰੀ ਸਿਸਟਮ ਲਿਆਉਂਦੇ ਹੋ, ਤੁਸੀਂ ਕਹਿੰਦੇ ਸੀ ਪ੍ਰੋਸਪੈਰਿਟੀ ਹੈ, ਉਹਦੇ ਤੇ ਤੁਹਾਡਾ ਕੰਟਰੋਲ ਹੈ ਕਿ ਬਈ ਤੁਸੀਂ ਲਗਾਨ ਕਿੰਨਾ ਲਾਣਾ ਹੈ, ਰੈਵਨਿਊ ਕਿੰਨਾ ਲਾਣਾ ਹੈ, ਉਹਦੇ ਰਾਹੀਂ ਵੀ ਤੁਸੀਂ ਲੁੱਟ ਰਹੇ ਹੋ। ਤੁਸੀਂ ਉਹਨਾਂ ਦੇ ਲੋਕਾਂ ਦੇ ਰਿਸੋਰਸ ਖੋਏ ਹੋਏ ਨੇ, ਕੰਟਰੋਲ ਤੁਹਾਡਾ ਹੈ ਔਰ ਲੋਕਲ ਲੋਕ ਉਹਨਾਂ ਨੂੰ ਥੋੜੀ ਬਹੁਤ ਤੁਸੀਂ ਜਿਹੜੀ ਹੈ ਉਹ ਆਟੋਨਮੀ ਦੇ ਨਾਂ ਥੱਲੇ ਜਾਂ ਥੋੜੀ ਜਿਹੀ ਫਰੀडम ਦੇ ਨਾਂ ਥੱਲੇ ਜੀ ਤੁਸੀਂ ਵੋਟ ਪਾ ਲਓ, ਤੁਸੀਂ ਫਲਾਣਾ ਕਰ ਲਓ। ਹੁਣ ਜੇ ਅੰਗਰੇਜ਼ਾਂ ਦੇ 200 ਸਾਲ ਦੇ ਰਾਜ ਦੇਖੀਏ ਤਾਂ ਨਹੀਂ ਵੀ ਲੋਕਾਂ ਦੇ ਵਿਆਹ ਨਹੀਂ ਸੀ ਹੁੰਦੇ, ਉਹਨਾਂ ਦੇ ਨਿਆਣੇ ਨਹੀਂ ਸੀ ਹੁੰਦੇ, ਵਿਆਹ ਦੀਆਂ ਖੁਸ਼ੀਆਂ ਨਹੀਂ ਸੀ ਹੁੰਦੀਆਂ, ਲੋਕ ਗੀਤ ਨਹੀਂ ਸੀ ਗਾਉਂਦੇ ਜਾਂ ਦੂਜਾ ਨਹੀਂ ਸੀ ਹੁੰਦਾ, ਉਹ ਸਭ ਤਾਂ ਚੱਲਦਾ ਹੀ ਹੁੰਦਾ। ਜੇ ਕੋਈ ਇਸ ਗੱਲ ਨੂੰ ਆਜ਼ਾਦੀ ਸਮਝੇ ਜਾਂ ਪ੍ਰੋਸਪੈਰਿਟੀ ਸਮਝੇ, ਜਿਵੇਂ ਅੱਜ ਸਿੱਖਾਂ ਦਾ ਇੱਕ ਤਬਕਾ ਵੀ ਸਮਝਦਾ, ਦੇਖੋ ਜੀ ਮੈਂ ਵੱਡੀ ਕੋਠੀ ਪਾਈ ਹੋਈ ਹੈ ਔਰ ਸਾਰਾ ਸਾਨੂੰ ਇੱਥੇ ਕਿਹੜੀ ਆਜ਼ਾਦੀ ਤੋਂ ਕੌਣ ਰੋਕਦਾ। ਹੁਣ ਉਸ ਕਿਸਮ ਦੇ ਲੋਕ ਉਹ ਉਸ ਗੁਲਾਮੀ 'ਚ ਵੀ ਬੜੇ ਖੁਸ਼ ਸੀ ਅੰਗਰੇਜ਼ਾਂ ਦੇ। ਲੇਕਿਨ ਅਲਟੀਮੇਟਲੀ ਤੁਸੀਂ ਦੇਖਦੇ ਹੋ ਕਿ ਭਾਈ ਜਿਹੜੀ ਗੁਲਾਮੀ ਹੁੰਦੀ ਹੈ, ਜਦੋਂ ਤੁਸੀਂ ਕॉलोनाइज ਕਰਦੇ ਹੋ, ਤੁਸੀਂ ਇੱਕ ਨਵਾਂ ਨੈਰੇਟਿਵ, ਇੱਕ ਤਹਿਜ਼ੀਬ ਦਾ ਵੀ ਸਿਰਜਦੇ ਹੋ। ਜਦੋਂ ਇਹ ਕਿਹਾ ਜਾਂਦਾ ਹੈ ਜਾਂ ਕਿ ਭਾਈ ਇਹ ਕਾਲੇ ਅੰਗਰੇਜ਼ ਦਿੱਲੀ 'ਚ ਬੈਠ ਗਏ, ਗੋਰੇ ਚਲੇ ਗਏ, ਉਹੀ ਕਾਲੇ। ਹੁਣ ਉਹਨਾਂ ਨੇ ਜਿਹੜਾ ਇੱਕ ਤਹਿਜ਼ੀਬ ਸਿਰਜੀ, ਜਿਹਨੂੰ ਅਸੀਂ ਅੱਜ ਦੀ IT ਸੈਕਟਰ ਦੀ ਬੋਲੀ ਦੇ ਵਿੱਚ ਪ੍ਰੋਗਰਾਮਿੰਗ ਕਹਿੰਦੇ ਆ
ਕਿਸੇ ਜ਼ਮਾਨੇ 'ਚ ਜਿਹਨੂੰ ਕੰਡੀਸ਼ਨਿੰਗ ਕਿਹਾ ਜਾਂਦਾ ਸੀ, ਜਾਂ ਆਮ ਲੋਕ ਜਿਹੜੇ ਨੇ ਅੰਗਰੇਜ਼ੀ 'ਚ ਲੇਮੈਨ ਬ੍ਰੇਨ ਵਾਸ਼ਿੰਗ ਕਿਹਾ ਜਾਂਦਾ ਸੀ। ਇਹ ਬ੍ਰੇਨ ਵਾਸ਼ ਕਰਤਾ, ਹੁਣ ਅਸੀਂ ਪ੍ਰੋਗਰਾਮਿੰਗ ਕਹਿੰਦੇ, ਕਿਉਂਕਿ ਮੁੱਢਲਾ ਜਿਹੜਾ ਇਨਸਟਿੰਕਟ ਹੈ ਇਨਸਾਨ ਦੇ ਅੰਦਰ ਉਹ ਆਜ਼ਾਦੀ ਦਾ। ਇਸੇ ਲਈ ਵੀ ਆਲ ਆਰ ਬੋਰਨ ਫ੍ਰੀ ਜਦੋਂ ਇਹ ਟਰਮ ਇਸਤੇਮਾਲ ਕੀਤੀ ਗਈ, ਮੁੱਢਲੇ ਤੌਰ ਦੇ ਉੱਤੇ ਤੁਸੀਂ ਜੇ ਜਾਨਵਰਾਂ ਦਾ ਬਿਹੇਵੀਅਰ ਵੀ ਦੇਖੋ ਜਾਂ ਅਦਰਵਾਈਜ਼ ਵੀ ਦੇਖੋ, ਕੋਈ ਸੀਮਾਵਾਂ ਨਹੀਂ ਨੇ, ਲਿਮਿਟੇਸ਼ਨਸ ਨਹੀਂ ਨੇ, ਪਰ ਜਿਹੜਾ ਫਿਰ ਤੁਹਾਡੇ ਤੇ ਕਾਬਜ਼ ਹੁੰਦਾ ਹੈ ਉਹ ਤੁਹਾਡੇ ਦਿਮਾਗਾਂ ਦੀ ਪ੍ਰੋਗਰਾਮਿੰਗ ਕਰਦਾ ਹੈ, ਉਹਨਾਂ ਨੂੰ ਕੰਡੀਸ਼ਨਡ ਕਰਦਾ ਹੈ। ਤੁਸੀਂ ਉਵੇਂ ਹੀ ਜਿਵੇਂ ਕਿ ਉਹ ਕੋਹਲੂ ਦਾ ਬੈਲ ਜਿਹੜਾ ਹੁੰਦਾ ਹੈ, ਤੁਹਾਨੂੰ ਇਹ ਹੁੰਦਾ ਹੈ ਕਿ ਵੀ ਬੈਲ ਤਾਂ ਬੈਲ ਹੈ, ਤਾਕਤਵਰ ਵੀ ਆ ਉਹ ਹੋਏਗਾ, ਤੁਸੀਂ ਉਹਦੇ ਅੱਖਾਂ ਤੇ ਖੋਪੇ ਪਾ ਦਿੰਦੇ ਹੋ, ਉਹ ਉਹਨੂੰ ਘੁਮਾ ਰਿਹਾ, ਉਹਨੂੰ ਹੋਰ ਕੁਝ ਨਹੀਂ ਨਜ਼ਰ ਆਉਂਦਾ, ਉਹ ਖੋਪੇ ਪਏ ਹੁੰਦੇ ਨੇ ਅੱਖ ਦੇ ਉੱਤੇ, ਉਹ ਦੇਖ ਨਹੀਂ, ਲੇਕਿਨ ਅਲਟੀਮੇਟਲੀ ਉਵੇਂ ਘੁੰਮਦੇ ਘੁੰਮਦੇ ਇੱਕ ਦਿਨ ਉਹਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਵੀ ਮੇਰੀ ਤਾਂ ਤੂਰ ਹੀ ਇਹ ਹੈ, ਮੈਂ ਇਵੇਂ ਹੀ ਤੁਰਨਾ। ਫਿਰ ਤੁਸੀਂ ਖੋਪੇ ਤੋਂ ਬਿਨਾਂ ਵੀ ਉਹਨੂੰ ਕਰ ਲਓ, ਉਹਨੂੰ ਦੇਈ ਜਾਏਗਾ ਗੇੜਾ ਉਹਦੇ ਕੋਹਲੂ ਦੇ ਉੱਤੇ, ਇਹਨੂੰ ਤੇਲ ਕੱਢੀ ਜਾਏਗਾ। ਹੁਣ ਇਹਨੂੰ ਹੀ ਕੰਡੀਸ਼ਨਿੰਗ ਪ੍ਰੋਗਰਾਮਿੰਗ ਕਹਿੰਦੇ ਨੇ। ਔਰ ਅਸੀਂ ਇਹ ਦੇਖਦੇ ਹਾਂ ਕਿ ਪੰਜਾਬ ਨੂੰ ਇੱਕ ਲੈਬੋਰਟਰੀ ਬਣਾਉਣ ਦੀ ਕੋਸ਼ਿਸ਼ 47 ਤੋਂ ਬਾਅਦ ਔਰ ਫਿਰ 84 ਤੋਂ ਬਾਅਦ ਖਾਸ ਤੌਰ ਤੇ ਹੋਈ। ਕਿਵੇਂ ਜਦੋਂ ਅਸੀਂ ਕਹਿੰਦੇ ਵੀ ਕਿਸੇ ਨੂੰ ਲੈਬੋਰਟਰੀ ਬਣਾਇਆ ਗਿਆ ਜਾਂ ਬਣਾਇਆ ਜਾ ਰਿਹਾ, ਲੈਬੋਰਟਰੀ ਕੀ ਹੁੰਦੀ ਹੈ? ਤੁਸੀਂ ਟੈਸਟ ਕਰਦੇ ਹੋ, ਉਹਦੇ 'ਚ ਤੁਸੀਂ ਇੱਕ ਜਿਹੜਾ ਕੈਮੀਕਲ ਹੈ ਉਹਨੂੰ ਦੂਜੇ ਨਾਲ ਮਿਲਾਉਂਦੇ ਹੋ, ਉਹਦਾ ਰਿਜ਼ਲਟ ਕੀ ਹੋਏਗਾ, ਦੂਜਾ ਕੀ ਹੋਏਗਾ, ਇਸ ਚੋਂ ਹੀ ਸਾਰੀਆਂ ਨਵੇਂ ਜਿਹੜੀਆਂ ਨੇ ਪ੍ਰੋਡਕਟ ਵੀ ਨਿਕਲਦੇ ਨੇ, ਨਵੇਂ ਕੈਮੀਕਲਸ ਵੀ ਬਣਦੇ ਨੇ। ਉਹਨੂੰ ਅਸੀਂ ਲੈਬੋਰਟਰੀ ਜਿਹਦੇ 'ਚ ਟੈਸਟ ਕੀਤਾ ਜਾ ਰਿਹਾ ਕਿ ਜਿਹਨੂੰ ਤੁਸੀਂ ਫਿਰ ਕਾਮਯਾਬੀ ਨਾਲ ਕਰਕੇ ਬਾਕੀਆਂ 'ਚ ਉਸ ਮਾਡਲ ਨੂੰ ਵਰਤਣਾ। ਪੰਜਾਬ ਦੇ ਵਿੱਚ ਇਹਨਾਂ ਨੇ ਲੈਬੋਰਟਰੀ ਬਣਾ ਕੇ ਦੇਖਿਆ। ਪਹਿਲਾਂ ਤਾਂ ਉਹਨਾਂ ਨੇ ਇੰਦਰਾ ਗਾਂਧੀ ਦੀ ਕਿਤਾਬ 'ਚੋਂ ਪੇਜ ਲਿਆ ਹਿੰਦੂ ਤਵੀਆਂ ਨੇ ਕਿ ਉਹਨੇ ਸਿੱਖਾਂ ਨੂੰ ਕਿਵੇਂ ਟਾਰਗੇਟ ਕੀਤਾ, ਉਹਦੇ 'ਚੋਂ ਹੀ ਉਹਨਾਂ ਨੇ ਬਾਬਰੀ ਮਸਜਿਦ ਢਾਈ, 2002 'ਚ ਮੁਸਲਮਾਨਾਂ ਦਾ ਕਤਲੇਆਮ ਕਰਕੇ ਇਹ ਬਿੱਲਾ ਰੰਗਾ ਮੋਦੀ ਅਮਿਤ ਸ਼ਾਹ ਦੀ ਜੋੜੀ ਜਿਹੜੀ ਹੈ ਇਹ ਭਾਰਤ ਦੇ ਹਿਰਦੇ ਸਮਰਾਟ ਬਣ ਗਏ, ਪ੍ਰਾਈਮ ਮਿਨਿਸਟਰ ਹੋਮ ਮਿਨਿਸਟਰ ਸੈਂਟਰ ਲੈਵਲ ਤੇ ਬਣ ਗਏ। ਪੰਜਾਬ 'ਚ ਇਹਨਾਂ ਨੇ ਜਿਵੇਂ ਫੇਕ ਸਟੇਜਡ ਐਨਕਾਊਂਟਰ ਕੀਤੇ, ਜਿਵੇਂ ਫੇਕ ਪ੍ਰੋਪੇਗੈਂਡਾ ਕੀਤਾ, ਜਿਵੇਂ ਲੋਕ ਖਰੀਦੇ, ਜਿਵੇਂ ਇਹਨਾਂ ਨੇ ਬਲੈਕ ਕੈਟਸ ਖੜੀਆਂ ਕੀਤੀਆਂ, ਜਿਵੇਂ ਇਹਨਾਂ ਨੇ ਜਿਨ੍ਹਾਂ ਨੂੰ ਹੁਣ ਐਸਪੀਓਜ਼ ਕਿਹਾ ਜਾਂਦਾ ਹੈ, ਉਹੀ ਤੁਸੀਂ ਦੇਖੋਗੇ ਕਿ ਮਾਡਲ ਚੁੱਕ ਕੇ ਜਦੋਂ ਕਸ਼ਮੀਰ ਦੇ ਵਿੱਚ ਹਥਿਆਰਬੰਦ ਸੰਘਰਸ਼ ਪੂਰੇ ਜ਼ੋਰ ਦੇ ਉੱਤੇ 89-90 ਤੋਂ ਸ਼ੁਰੂ ਹੁੰਦਾ ਤੇ ਉਹੀ ਤੌਰ ਤਰੀਕੇ, ਉਹੀ ਚੁੱਕਣਾ ਮਾਰਨਾ, ਫੇਕ ਸਟੇਜ ਐਨਕਾਊਂਟਰ, ਉਹੀ ਪ੍ਰੋਪੇਗੈਂਡਾ, ਉਹੀ ਅੱਤਵਾਦ, ਉਹੀ ISI ਨਾਲ ਜੋੜਨਾ। ਔਰ ਇਸ ਗੱਲ ਨੂੰ ਅੱਜ ਖਾਸ ਤੌਰ ਤੇ ਪਿਛਲੇ 2 ਸਾਲ ਤੋਂ ਜ਼ਿਆਦਾ ਵਕਤ ਤੋਂ 5 ਅਗਸਤ 2019 ਤੋਂ ਜਦੋਂ ਤੋਂ ਕਸ਼ਮੀਰ ਦਾ ਰੁਤਬਾ ਖਤਮ ਕੀਤਾ ਹੈ, ਕਿਵੇਂ ਕਸ਼ਮੀਰੀ ਲੋਕ ਮਹਿਸੂਸ ਕਰ ਰਹੇ ਨੇ, ਉਹਨਾਂ ਦੀ ਤਾਂ ਆਵਾਜ਼ ਹੀ ਕੁਚਲ ਦਿੱਤੀ, ਉੱਥੋਂ ਨਿਕਲਦੀਆਂ ਹੀ ਨਹੀਂ ਹੈ ਖਬਰਾਂ। ਲੇਕਿਨ ਇਸ ਸਭ ਦੇ ਬਾਵਜੂਦ ਭਾਵੇਂ ਇਹ ਫਾਰੂਕ ਅਬਦੁੱਲਾ ਹੋਏ ਜਾਂ ਮਹਿਬੂਬਾ ਮੁਫਤੀ ਹੋਏ, ਹੈ ਤਾਂ ਇਹ ਪਾਵਰ ਹੰਗਰੀ ਨੇ, ਇਹਨਾਂ ਤੇ ਕੋਈ ਇਤਬਾਰ ਬਣਦਾ ਨਹੀਂ। ਪਰ ਕਈ ਵਾਰ ਉੱਥੋਂ ਦੇ ਕੰਟੈਕਸਟ ਦੂਸਰੀ ਧਿਰ ਸੈਯਦ ਅਲੀ ਸ਼ਾਹ ਗਿਲਾਨੀ ਤਾਂ ਦੁਨੀਆ ਤੋਂ ਚਲੇ ਗਏ, ਉਹਨਾਂ ਨੂੰ ਤਾਂ ਉਹਨਾਂ ਦੀ ਅੱਧੀ ਜ਼ਿੰਦਗੀ ਨਜ਼ਰਬੰਦੀ 'ਚ ਗੁਜ਼ਾਰ ਦਿੱਤੀ, ਹੋਰ ਕੋਈ ਆਵਾਜ਼ ਉੱਥੋਂ ਨਿਕਲ ਨਹੀਂ ਰਹੀ। ਸੋ ਇਹ ਜਿਹੜੇ ਖੁਦ ਪ੍ਰੋਗਰਾਮਡ ਨੇ ਇੰਡੀਅਨ ਸਿਸਟਮ ਦੇ ਵਿੱਚ ਕੰਮ ਕਰਨ ਵਾਲੇ, ਜਦੋਂ ਪ੍ਰੋਗਰਾਮਡ ਲੋਕ ਵੀ ਕੋਈ ਚੀਕ ਮਾਰਨ ਤੇ ਉਸ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਸਿਚੁਏਸ਼ਨ ਕਿੰਨੀ ਬਦਤਰ ਹੋਏਗੀ। ਮਹਿਬੂਬਾ ਮੁਫਤੀ ਜਿਹਨੂੰ ਜਦੋਂ ਇਹਨਾਂ ਨੇ 5 ਅਗਸਤ 2019 ਨੂੰ ਸਟੇਟਸ ਖਤਮ ਕੀਤਾ, ਸਾਲ 1.5 ਸਾਲ ਉਹਨੂੰ ਘਰੇਲੂ ਨਜ਼ਰਬੰਦੀ 'ਚ ਰੱਖਿਆ, ਹੁਣ ਵੀ ਜਦੋਂ ਚਾਹਣ ਨਜ਼ਰਬੰਦ ਕਰ ਦਿੰਦੇ ਨੇ। ਉਹ ਦਿੱਲੀ ਪਹੁੰਚੀ, ਉਹਨੇ ਵਿਮਨ ਪ੍ਰੈਸ ਕਲੱਬ ਦੇ ਵਿੱਚ ਐਡਰੈਸ ਵੀ ਕੀਤਾ ਔਰ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਉਹ ਜੰਤਰ ਮੰਤਰ ਰੋਡ ਦੇ ਉੱਤੇ ਧਰਨੇ ਤੇ ਵੀ ਬੈਠੀ। ਔਰ ਉਹਦੀ ਸਟੇਟਮੈਂਟ ਨੂੰ ਮੈਂ, ਕਿਉਂਕਿ PDP ਪਾਰਟੀ ਦੀ ਪ੍ਰੈਜ਼ੀਡੈਂਟ ਹੈ, BJP ਨਾਲ ਉਹਨੇ ਸਾਂਝੀ ਸਰਕਾਰ ਬਣਾਈ ਸੀ, ਇਹ ਚੀਫ ਮਿਨਿਸਟਰ ਸੀ, BJP ਦਾ ਡਿਪਟੀ ਚੀਫ ਮਿਨਿਸਟਰ ਸੀ। ਔਰ ਉਹਦੇ 2 ਗੱਲਾਂ ਜਿਹੜੀਆਂ ਉਹਨੇ ਕਹੀਆਂ, ਭਾਰੀਆਂ ਗੂੜੀਆਂ ਨੇ ਗੱਲਾਂ, ਹਾਲਾਂਕਿ ਅਲਟੀਮੇਟਲੀ ਉਹਨੇ ਕਿਹਾ ਕਿ ਵੀ ਇਹ ਜਿਹੜਾ ਹੈ ਦਾ PDP ਚੀਫ ਚੈਲੰਜਡ ਗਵਰਨਮੈਂਟਸ ਨੈਰੇਟਿਵ that J&K was peaceful and progressing after the abrogation of Article 370 on August 5th, 2019. ਉਹ ਤਾਂ ਕਹਿ ਰਹੇ ਜੀ ਦੇਖੋ ਬੜੀ ਤਰੱਕੀ, ਬੜੀ ਇਨਵੈਸਟਮੈਂਟ ਆ। ਉਹਨੇ ਕਿਹਾ ਬਿਲਕੁਲ ਫੇਕ ਆ। ਉਹਨੇ ਕਿਹਾ ਵੀ this is fake narrative. The fact is we feel suffocated. ਸਾਡਾ ਸਾਹ ਘੋਟ ਦਿੱਤਾ ਗਿਆ। I can't meet the victims of security personnel atrocities, ਜਿਨ੍ਹਾਂ ਦੇ ਉੱਤੇ ਜ਼ੁਲਮ ਕਰ ਰਹੇ ਨੇ, ਮੈਂ ਤਾਂ ਉਹਨਾਂ ਦੇ ਟੱਬਰਾਂ ਨੂੰ ਵੀ ਨਹੀਂ ਮਿਲ ਸਕਦੀ। Doors are locked.
आई डोंट हैव द फ्रीडम टू प्रोटेस्ट, मेरे को ये भी नहीं है मैं कश्मीर से बाहर निकल के प्रोटेस्ट कर। दैट इज वाई आई प्रोटेस्टेड एट जंतर मंतर यस्टरडे। द बीजेपी इज रनिंग J&K विद ए कॉलोनियल माइंडसैट। मैं लफज इतों ही कॉलोनियल लिया कि भी जड़ा माइंडसैट कॉलोनियल्स का सी ब्रिटिशर्स का, ठीक बीजेपी जम्मू कश्मीर नूं इस माइंडसैट नाल रन कर रही है। एंड जम्मू एंड कश्मीर हैज़ बिकम ए लैबोरेटरी फॉर दैम टू टेस्ट वट हैज़ टू बी डन नैशनली। हालांकि असी ये कह सकते हैं कि भाई पंजाब ने तो पहला ही ये स्वाद इन्हां दी दवाई का चक्या होया बीजेपी की, पर उन्हों का यह कहना है कि भाई ये बाकी उन्होंने किवें करना है। उन्होंने महबूबा एलिज्ड महात्मा गांधी इंडिया हैड बिकम गॉडसेड इंडिया। वैसे तो महात्मा गांधी के पैरोकारां ने कांग्रेस ने किहड़ी घट कीती कश्मीरियां नाल जां पंजाब दे नाल, पर चलो ये कह लो जे माड़ा मोटा उन्होंने कोई नकाब पाया भी होया सी सैकुलरिज्म का, ते गोडसे दे चेलियां ने वो भी ला दिता है। द PDP चीफ आल्सो सेड बिग पिलर्स ऑफ डेमोक्रेसी मीडिया एंड जुडिशरी हैव फेल्ड द पीपल ऑफ जम्मू एंड कश्मीर। कला उन्होंने जम्मू कश्मीर के लोगों को ही फेल नहीं किया, जुडिशरी चो सिखां लई की इंसाफ निकलिया, दलितां दे लई की निकलदा है, ते मीडिया का ते की कहना है। सो असी समझते हैं भी एक पासे इस बीबी का यह कहना है कि फारूक अब्दुल्ला ने जिवें असी कल जिक्र किया सी, उन्हें कहा कि मे हैव टू एम्यूलेट फार्मर्स टू रीस्टोर आर्टिकल 370 फारूक अब्दुल्ला कि आर्टिकल 370 वापस लियाण दे लई सानू किसानां वांग कुर्बानियां करन दी लोड़ है। सो ये गल दसदी है कि भाई जदों असी सिख कौम की प्राप्तियां की गल कर रहे हैं तो ये किवें बाकियां दे लई एक रोल मॉडल है किसान लहर का जितना। जी राज साहब तुहाडा बहुत बहुत शुक्रिया। साथ लेने ब्रेक व्यूअर्स तुसीं किते नहीं जाना, मिलते हैं आफ्टर दिस शॉर्ट ब्रेक। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ पोस्ट ओक रोड स्वीट नंबर 204 ह्यूस्टन टैक्सस। तुसी सानू साडे फोन नंबर 7136861277 ते भी संपर्क कर सकते हो। आजाद कमर्शियल रियलिटी सर्विस। कदों तक हाँ कदों तक ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। दर्शकों ब्रेक बाद ਤੁਹਾਨੂੰ ਆਪਾਂ ਸਾਹਮਣੇ ਚ ਆਇਆ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮਿਆਂਮਾਰ ਦੀ ਫੌਜੀ ਜੁੰਡਲੀ ਵੱਲੋਂ ਬੰਗਲਾਦੇਸ਼ੀ ਮੂਲ ਦੇ ਰੋਹਿੰਗਿਆ ਮੁਸਲਮਾਨਾਂ ਦੀ ਨਸਲਕੁਸ਼ੀ ਜਿਹੜੀ ਹੈ ਉਹ ਕੀਤੀ ਗਈ। ਸੋ ਫੇਸਬੁੱਕ ਤੇ ਲਗਾਤਾਰਤਾ ਨਾਲ ਰੋਹਿੰਗਿਆਂ ਦੇ ਖਿਲਾਫ ਨਫ਼ਰਤ ਭਰਿਆ ਪ੍ਰਚਾਰ ਕੀਤਾ ਜਾ ਰਿਹਾ ਹੈ। ਸੋ ਹੁਣ ਅਮਰੀਕਾ ਤੇ UK ਵਿੱਚ ਰਹਿਣ ਵਾਲੇ ਦਰਜਨਾਂ ਰੋਹਿੰਗਿਆ ਮੁਸਲਮਾਨਾਂ ਨੇ ਫੇਸਬੁੱਕ ਦੇ ਖਿਲਾਫ $150 ਬਿਲੀਅਨ ਦਾ ਹਰਜਾਨੇ ਦਾ ਮੁਕੱਦਮਾ ਦਾਇਰ ਕੀਤਾ ਹੈ। ਸੋ ਇਸ ਵਿੱਚ ਕਿਹਾ ਗਿਆ ਹੈ ਕਿ ਫੇਸਬੁੱਕ ਨੇ ਜਾਣਬੁੱਝ ਕੇ ਇਹ ਹੇਟ ਸਪੀਚ ਨੂੰ ਪ੍ਰਮੋਟ ਕੀਤਾ ਹੈ। ਜੇ ਰੋਹਿੰਗਿਆ ਫੇਸਬੁੱਕ ਨੂੰ ਅਦਾਲਤ ਵਿੱਚ ਘਸੀਟ ਸਕਦੇ ਹਨ ਤਾਂ ਸਿੱਖ ਕਿਉਂ ਨਹੀਂ। ਸੋ ਫੇਸਬੁੱਕ ਨੇ ਭਾਰਤ ਸਰਕਾਰ ਦੀ ਨੀਤੀ ਤਹਿਤ ਕਿਸਾਨ ਅੰਦੋਲਨ ਅਤੇ ਖਾਲਿਸਤਾਨ ਦੀ ਜਿਹੜੀ ਲਹਿਰ ਦੀ ਆੜ ਵਿੱਚ ਸਿੱਖ ਕੌਮ ਦੇ ਖਿਲਾਫ ਪਿਛਲੇ ਕਾਫੀ ਸਮੇਂ ਤੋਂ ਨਫ਼ਰਤ ਪ੍ਰਚਾਰ ਜਾਰੀ ਰੱਖਿਆ ਹੋਇਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो इंटरनेशनल मंच के उत्ते जदों कोई दिलचस्प वाक़या सामने आंदा है तो वो तुहाडे लई एक राह दसेरा भी हुंदा है। और असीं ये देखते हैं कि जिथे एक पासे
ਹਕੂਮਤਾਂ ਆਪਣੇ ਸਿਆਸੀ ਹਿੱਤ, ਵਪਾਰਕ ਹਿੱਤ, ਸਟ੍ਰੈਟੇਜਿਕਲ ਇੰਟਰਸਟ ਉਹਨਾਂ ਨੂੰ ਸਾਹਮਣੇ ਰੱਖ ਕੇ ਨੀਤੀਆਂ ਬਣਾਉਂਦੀਆਂ ਨੇ। ਉਹ ਜ਼ਬਾਨ ਬੰਦ ਵੀ ਕਰ ਲੈਂਦੀਆਂ ਨੇ, ਜਿਹਨੂੰ ਫਿਰ ਉਹਨਾਂ ਨੇ ਟਾਰਗੇਟ ਕਰਨਾ ਹੁੰਦਾ ਹੈ ਉਦੋਂ ਕੰਨਾਂ ਨੂੰ ਵੀ ਜੀਭ ਲਾ ਲੈਂਦੇ ਆ। ਲੇਕਿਨ ਐਸੇ ਲੋਕ ਵੀ ਨੇ ਦੁਨੀਆ 'ਚ ਜਿਹੜੇ ਇੱਕ ਨਿਰਪੱਖ ਤੌਰ ਦੇ ਉੱਤੇ ਜਿਹੜਾ ਉਹ ਕੰਮ ਕਰਦੇ ਆ, ਕੁਛ ਨਾ ਕੁਛ ਐਸਾ ਕਰਨ ਦੀ ਕੋਸ਼ਿਸ਼ 'ਚ ਰਹਿੰਦੇ ਨੇ ਤਾਂ ਕਿ ਜਿਹੜੇ ਵਿਕਟਮ ਨੇ, ਜਿਹੜੇ ਸ਼ਿਕਾਰ ਨੇ ਜ਼ੁਲਮਾਂ ਦਾ, ਉਹਨਾਂ ਦੀ ਉਹ ਆਵਾਜ਼ ਬਣ ਸਕਣ। ਔਰ ਮੈਂ ਸਮਝਦਾ ਵੀ ਜਿਸ ਮੁਲਕ ਅਮਰੀਕਾ 'ਚ ਅਸੀਂ ਹਾਂ, ਸਾਡੀ ਸਟੇਟ ਤਾਂ ਪਾਲਿਸੀਜ਼ ਉਹਨਾਂ ਲਾਈਨ ਤੇ ਹੀ ਲਏਗੀ ਜਿਹੜੀ ਫਾਈਨੈਂਸ਼ੀਅਲ ਔਰ ਸਟ੍ਰੈਟੇਜਿਕ ਔਰ ਅਦਰ ਵੇ ਲਾਈਨ ਹੈ। ਲੇਕਿਨ ਲੋਕਾਂ ਦੇ ਵਿੱਚ ਤੁਸੀਂ ਉਹ ਪਾਰਟ ਦੇਖੋਗੇ ਕਿ ਜੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਮੀਗ੍ਰੇਸ਼ਨ ਰਿਲੇਟਡ ਔਰ ਦੂਸਰੀਆਂ ਕੁਝ ਐਸੀਆਂ ਨੀਤੀਆਂ ਜਿਹੜੀਆਂ ਨੇ ਉਹ ਲਾਗੂ ਕਰਨੀਆਂ ਚਾਹੀਆਂ ਤੇ ਕਿਵੇਂ ਲੋਕ ਖਲੋ ਗਏ, ਕਿਵੇਂ ਏਅਰਪੋਰਟਾਂ ਤੇ ਜਾ ਕੇ ਉਹਨਾਂ ਨੇ ਜਿਹੜਾ ਉਹ ਯਕੀਨੀ ਬਣਾਇਆ ਕਿ ਕਿਵੇਂ ਕਾਨੂੰਨੀ ਮਦਦ ਦੇਣੀ ਹੈ ਔਰ ਕਿਵੇਂ ਉਸ ਸਾਰੇ ਟਾਈਡ ਨੂੰ ਜਿਹੜਾ ਉਹ ਉਲਟਿਆ ਔਰ ਇਵੈਂਚੁਅਲੀ ਬਾਈਡਨ ਵਾਈਟ ਹਾਊਸ ਦੇ ਵਿੱਚ ਪਹੁੰਚਿਆ ਔਰ ਬਹੁਤ ਸਾਰੇ ਇਸ ਕਿਸਮ ਦੇ ਜਿਹੜੇ ਉਹ ਲਾਗੂ ਕੀਤੇ ਗਏ ਫੈਸਲੇ ਸੀ ਉਹ ਜਾਂ ਰੱਦ ਕੀਤੇ ਨੇ ਜਾਂ ਰੱਦ ਹੋਣ ਵੱਲ ਜਾ ਰਹੇ ਨੇ। ਹੁਣ ਇਸੇ ਤਰ੍ਹਾਂ ਜਦੋਂ ਅਸੀਂ ਰੋਹਿੰਗਿਆ ਮੁਸਲਮਾਨਾਂ ਦਾ, ਅਸੀਂ ਬਰਮਾ ਦੀ ਗੱਲ ਕੀਤੀ, ਮਿਆਂਮਾਰ ਦਾ ਪਹਿਲਾ ਨਾਮ ਬਰਮਾ ਸੀ ਔਰ ਬਹੁਤ ਸਾਰੇ ਜਿਹੜੇ ਸਾਡੇ ਉਸ ਪਹਿਲੀ ਜਨਰੇਸ਼ਨ ਦੇ ਲੋਕ ਨੇ ਉਹ ਰੰਗੂਨ ਜਿਹੜੀ ਬਰਮਾ ਦੀ ਰਾਜਧਾਨੀ ਸੀ, ਰੰਗੂਨ ਦੇ ਵਿੱਚ ਵੀ 7 ਗੁਰਦੁਆਰੇ ਸੀ, ਬਹੁਤ ਸਾਰੇ ਲੋਕ ਉੱਥੇ। ਫਿਰ ਕਿਵੇਂ ਅੰਗਰੇਜ਼ਾਂ ਨੇ ਔਰ ਸੈਕੰਡ ਵਰਲਡ ਵਾਰ ਦੇ ਵੇਲੇ ਜਾਪਾਨੀਆਂ ਨੇ ਇੱਕ ਵੱਡੇ ਹਿੱਸੇ ਤੇ ਕਬਜ਼ਾ ਕਰ ਲਿਆ ਸੀ ਬਰਮਾ ਦੇ ਔਰ ਬਾਅਦ ਦੇ ਵਿੱਚ ਉਹਨਾਂ ਨੂੰ ਉੱਥੋਂ ਡਿਫੀਟ ਹੋਈ ਔਰ ਬਹੁਤ ਸਾਰਾ ਉਸ ਪੀਰੀਅਡ ਦੇ ਵਿੱਚ ਰੰਗੂਨ ਨਾਲ ਜੁੜੇ ਹੋਏ ਸੌਂਗ ਵੀ ਕਿ ਪੀਆ ਗਏ ਰੰਗੂਨ ਵਹਾਂ ਸੇ ਕੀਆ ਟੈਲੀਫੋਨ ਔਰ ਇਹ ਸਾਰੇ ਜਿਹੜੇ ਨੇ ਸਾਡੀਆਂ ਤਾਂ ਅਸੀਂ ਇੰਨਾ ਕੀ ਜਾਣਦੇ ਹਾਂ। ਲੇਕਿਨ ਉਸ ਤੋਂ ਬਾਅਦ ਕੀ ਹੋਇਆ, ਅੰਗਰੇਜ਼ਾਂ ਨੇ ਜਦੋਂ ਬਰਮਾ ਨੂੰ ਫ੍ਰੀ ਕੀਤਾ ਔਰ ਉੱਥੇ ਬਰਮਾ ਦੀ ਅਹਿਮੀਅਤ ਹੋਰ ਵੀ ਵਧੀ ਜਦੋਂ ਕਿ ਉੱਥੋਂ ਤੇਲ ਨਿਕਲਿਆ ਔਰ ਇਹੀ ਜਿਹੜੀ ਬਰਮਾ ਸ਼ੈਲ ਅੱਜ ਵੀ ਕਿਹਾ ਜਾਂਦਾ, ਜਿਹਦਾ ਕੱਲਾ ਨਾਂ ਹੁਣ ਸ਼ੈਲ ਕਿਹਾ ਜਾਂਦਾ। ਸਾਡੇ ਬਚਪਨ ਵੇਲੇ ਬਹੁਤ ਸਾਰੇ ਉੱਥੇ ਆਇਲ ਪਾਉਣ ਵਾਲੇ, ਇੱਥੇ ਤਾਂ ਗੈਸ ਕਹਿੰਦੇ ਨੇ, ਉਹ ਬਰਮਾ ਸ਼ੈਲ ਵਾਲਿਆਂ ਦੇ ਹੀ ਸੀ ਜਿਹੜੇ ਨੇ ਸਟੇਸ਼ਨ। ਸੋ ਕਿਉਂਕਿ ਉੱਥੋਂ ਬਰਮਾ ਚੋਂ ਹੀ ਨਿਕਲੀ ਸੀ, ਇਹੀ ਕਾਰਨ ਅਸਾਮ ਔਰ ਉਹਦੇ ਨਾਲ ਲੱਗਦਾ ਜਿਹੜਾ ਸਾਰਾ ਬਾਰਡਰ ਹੈ ਉਹਦੇ ਵਿੱਚ ਉਹ ਪੂਰਾ ਤੈਰ ਰਿਹਾ ਆਇਲ ਦੇ ਉੱਤੇ। ਔਰ ਉਸ ਪੀਰੀਅਡ ਚੋਂ ਨਿਕਲ ਕੇ ਬਰਮਾ ਦੇ ਵਿੱਚ ਕਿਵੇਂ ਤੇਜ਼ੀ ਨਾਲ 1960 ਤੱਕ ਪਹੁੰਚਦੇ ਆ ਫੌਜੀ ਰਾਜ ਹੋ ਗਿਆ ਔਰ ਪਿਛਲੇ 60 ਸਾਲ ਤੋਂ ਲਗਭਗ ਵਿਚਾਲਾ ਛੱਡ ਕੇ ਫੌਜ ਦੀ ਡੋਮੀਨੈਂਸੀ ਰਹੀ ਹੈ। ਉਹਨਾਂ ਨੇ ਫਿਰ ਕਿਵੇਂ ਗੈਰ ਬਰਮੀਜ਼ ਨੂੰ ਉੱਥੋਂ ਕੱਢਿਆ, ਜਿਵੇਂ ਯੁਗਾਂਡਾ 'ਚ ਈਦੀ ਅਮੀਨ ਨੇ ਕੱਢਿਆ ਸੀ ਉੱਥੋਂ ਹੀ ਰਾਤੋਂ ਰਾਤ। ਔਰ ਇਹਦੇ ਬਾਵਜੂਦ ਕਿ ਮਿਲਟਰੀ ਜੰਟਾਂ ਨੇ ਹੋਣ ਦੇ ਕਰਕੇ ਬਹੁਤ ਵਾਰੀ ਪਾਬੰਦੀਆਂ ਲੱਗੀਆਂ ਜਾਂ ਉਹਨਾਂ ਤੇ ਲੱਗਦੀਆਂ ਨੇ ਇੰਟਰਨੈਸ਼ਨਲ ਕਮਿਊਨਿਟੀ ਦੀਆਂ, ਲੇਕਿਨ ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਕੋਲ ਉਹ ਨੈਚੁਰਲ ਦੌਲਤ ਵੀ ਹੈ। ਔਰ ਉਹ ਚੀਨ ਹੋਏ ਜਾਂ ਭਾਰਤ ਹੋਏ, ਭਾਰਤ ਵੀ ਜਿਹੜਾ ਇੱਕ ਪਾਸੇ ਹੁਣ ਅਸੀਂ ਦੇਖਦੇ ਹਾਂ ਕਿ ਵੀ ਬਰਮਾ ਦੇ ਵਿੱਚ ਜਦੋਂ ਮਿਆਂਮਾਰ ਬਣਿਆ, ਫੌਜੀ ਜੁੰਡਲੀ ਦੇ ਜ਼ੁਲਮਾਂ ਦੀ ਕਹਾਣੀ ਆਈ ਤੇ ਇੱਕ ਨਾਂ ਜਿਹਨੇ ਦੁਨੀਆ ਦੇ ਵਿੱਚ ਹਮਦਰਦੀ ਵੀ ਬਟੋਰੀ ਔਰ 1990 ਦੇ ਵਿੱਚ ਉਹਨੂੰ ਨੋਬਲ ਪੀਸ ਪ੍ਰਾਈਜ਼ ਵੀ ਮਿਲਿਆ ਜਦੋਂ ਕਿ ਉਹ ਹਾਊਸ ਅਰੈਸਟ ਦੇ ਥੱਲੇ ਸੀ, ਬੀਬੀ ਸੂ ਕੀ ਔਂਗ ਉਹਨਾਂ ਦਾ ਇਵੇਂ ਹੀ ਨਾਮ ਬਣਦਾ। ਔਰ ਇਹ ਬੀਬੀ ਜਿਹਦੇ ਫਾਦਰ ਨੂੰ ਜਿਹੜਾ ਉਹ ਫਾਦਰ ਆਫ ਬਰਮਾ ਨੇਸ਼ਨ ਕਿਹਾ ਜਾਂਦਾ ਸੀ ਔਰ ਜਦੋਂ ਅੰਗਰੇਜ਼ਾਂ ਤੋਂ ਛੁਟਕਾਰਾ ਪਾਉਣ ਤੋਂ ਬਾਅਦ ਉਹਦੇ ਪਿਓ ਨੇ ਆਪਣੀ ਸਾਰੀ ਕੈਬਨਿਟ ਦੇ ਨਾਲ ਜਿਹੜਾ ਉਹ ਸਹੁੰ ਚੁੱਕਣੀ ਸੀ ਤਾਂ ਉਹਨਾਂ ਸਾਰਿਆਂ ਦਾ ਹੀ ਕਤਲ ਕਰ ਦਿੱਤਾ ਗਿਆ ਸੀ। ਇਹ ਛੋਟੀ ਇੰਡੀਆ 'ਚ ਵੀ ਰਹੀ, ਬਾਅਦ 'ਚ ਇਹਨੇ ਇੱਕ ਬ੍ਰਿਟਿਸ਼ ਸਿਟੀਜ਼ਨ ਨਾਲ ਵਿਆਹ ਕੀਤਾ। ਲੇਕਿਨ ਕਟਿੰਗ ਦਾ ਸਟੋਰੀ ਸ਼ਾਰਟ ਕਿ ਇਹਨੂੰ ਡੈਮੋਕ੍ਰੇਸੀ ਦਾ ਚਿਹਰਾ ਕਰਕੇ ਪ੍ਰੋਜੈਕਟ ਕੀਤਾ ਜਾਂਦਾ ਸੀ, ਬਟ ਇਵੈਂਚੁਅਲੀ ਜਦੋਂ ਨੋਬਲ ਪ੍ਰਾਈਜ਼ ਵੀ ਮਿਲਿਆ ਫਿਰ ਇਹਦੀ ਡਿਟੈਂਸ਼ਨ ਖਤਮ ਹੋਈ। ਇਹਨੇ ਵੀ ਦੇਖਿਆ ਵੀ ਫੌਜ ਹੀ ਫੌਜ ਹੈ, ਉਹਨਾਂ ਨਾਲ ਸਮਝੌਤਾ ਕਰਕੇ ਇਹਨੇ ਆਪਣਾ ਪ੍ਰੈਜ਼ੀਡੈਂਟ ਤਾਂ ਨਹੀਂ ਸੀ ਬਣ ਸਕਦੀ ਬਟ ਜੋ ਵੀ ਆਨਰੇਬਲ ਉਹਨੂੰ ਪੋਜੀਸ਼ਨ ਸੀ ਉਹਨੇ ਲਈ। ਹੁਣ ਇਹਦੀ ਕਿਆਦਤ ਜਾਂ ਇਹ ਜਦੋਂ ਇੱਕ ਚਿਹਰਾ ਬਣਿਆ ਕਿਉਂਕਿ ਫੌਜ ਨੂੰ ਵੀ ਲੱਗਾ ਕਿ ਵੀ ਇਹ ਇੰਟਰਨੈਸ਼ਨਲ ਚਿਹਰਾ ਹੈ, ਉਦੋਂ ਹੀ ਰੋਹਿੰਗਿਆ ਬੰਗਲਾਦੇਸ਼ੀ ਮੁਸਲਮਾਨ ਜਿਹੜੇ ਓਰੀਜਨ ਦੇ ਮੁਸਲਮਾਨ ਨੇ, ਜਿਹੜਾ ਇੱਕ ਸੂਬਾ ਬਰਮਾ ਦਾ ਇਹਦਾ ਹੁਣ ਕੋਈ ਹੋਰ ਨਾਂ ਹੈ, ਉਸ ਦਾ ਪਹਿਲਾ ਨਾਂ ਜਿਹੜਾ ਉਹ ਉਹਨਾਂ ਦੇ ਨਾਂ ਤੇ ਸੀ ਰੋਹਿੰਗਿਆ, ਜਿਹੜੇ ਅੱਜ ਵੀ ਉਹਨੂੰ ਉਸ ਨਾਮ ਮੈਨੂੰ ਹੁਣ ਯਾਦ ਨਹੀਂ ਆ ਰਿਹਾ ਕੀ ਨਾਂ ਹੈ ਉਹਦਾ,
ਰਕਸਾਨਾ ਕੁਛ ਇਸ ਕਿਸਮ ਦਾ ਉਹ ਪ੍ਰੋਵਿੰਸ ਹੈ। ਉਹਦੇ ਤੇ ਇਹਨਾਂ ਨੇ, ਕਿਉਂਕਿ ਦੇਖੋ ਬਰਮਾ ਪ੍ਰੀਡੋਮੀਨੇਟਲੀ ਬੁੱਧਿਸਟ ਕੰਟਰੀ ਹੈ, ਕਿ ਮੇਰੀ ਹੈਰਾਨੀ ਵੀ ਹੁੰਦੀ ਹੈ ਜਦੋਂ ਅਸੀਂ ਵਾਇਲੈਂਸ ਦੇਖਦੇ ਹਾਂ। ਬੁੱਧਿਜ਼ਮ ਜਿਹਨੇ ਅਹਿੰਸਾ ਪਰਮੋ ਧਰਮਾ ਦਿੱਤਾ ਹੈ, ਸ੍ਰੀਲੰਕਾ 'ਚ ਸਿਹਾਲੀਸ ਕੀ ਕਰਦੇ ਨੇ ਨੌਨ ਬੁੱਧਿਸਟ ਨਾਲ, ਔਰ ਜਿੰਨਾ ਜ਼ੁਲਮ ਇਹਨਾਂ ਰੋਹਿੰਗਿਆਂ ਦੇ ਉੱਤੇ ਉਹਨਾਂ ਦੇ ਇੱਕ ਪ੍ਰੋਵਿੰਸ ਤੇ, ਔਰ ਕਿਵੇਂ ਸਿਸਟਮੈਟਿਕਲੀ ਫੌਜ ਦੇ ਹਮਲੇ ਔਰ ਰੇਪ ਆਫ ਦਾ ਵਿਮਨ, 7 ਲੱਖ ਤੋਂ ਜ਼ਿਆਦਾ ਜਿਹੜੇ ਰੋਹਿੰਗਿਆ ਮੁਸਲਮਾਨ ਉੱਥੋਂ ਕੱਢ ਕੇ ਕੋਈ ਬੰਗਲਾਦੇਸ਼ ਵੜਿਆ। ਇੰਡੀਆ ਨੇ ਅੱਗੋਂ ਮਿਲਟਰੀ ਉਸ ਜੁੰਡਲੀ ਦਾ ਸਾਥ ਦਿੱਤਾ ਔਰ ਅੱਜ ਤੱਕ ਵੀ ਰੋਹਿੰਗਿਆਂ ਨੂੰ ਜਿਹੜਾ ਉਹ ਉੱਥੇ ਸੈਟਲ ਨਹੀਂ ਹੋਣ ਦਿੱਤਾ ਗਿਆ। ਇੱਕ ਵੱਖਰਾ ਹੈ। ਅਲਟੀਮੇਟਲੀ ਇੰਟਰਨੈਸ਼ਨਲੀ UN ਦੇ ਵਿੱਚ ਵੀ ਇਹ ਮੰਨਿਆ ਗਿਆ ਕਿ ਉਹਨਾਂ ਦੀ ਨਸਲਕੁਸ਼ੀ ਹੋਈ ਹੈ, ਉਹਨਾਂ ਦੇ ਖਿਲਾਫ ਇੱਕ ਨਫ਼ਰਤ ਮੁਹਿੰਮ ਚਲਾਈ ਗਈ ਸਿਸਟਮੈਟਿਕਲੀ ਫੇਸਬੁੱਕ ਦੇ ਰਾਹੀਂ ਵੀ, ਔਰ ਬਾਕੀ ਚੈਨਲਸ ਰਾਹੀਂ ਇੰਡੀਆ ਨੇ ਵੀ ਉਸ ਦੇ ਵਿੱਚ ਪੂਰਾ ਕੰਟਰੀਬਿਊਟ ਕੀਤਾ, ਕਿਉਂਕਿ ਉਹਨਾਂ ਦੇ ਲਈ ਤਾਂ ਜਿਵੇਂ ਉਹ ਬੰਗਲਾਦੇਸ਼ੀ ਮੁਸਲਮਾਨਾਂ ਨੂੰ ਅਸਾਮ 'ਚ 2 ਮਿਲੀਅਨ ਤੋਂ ਜ਼ਿਆਦਾ ਨੂੰ ਆਲਰੇਡੀ ਉਹਨਾਂ ਨੇ ਐਡਰੈਸਲੈਸ ਕਰ ਦਿੱਤਾ ਹੈ, ਉਹ ਰੋਹਿੰਗਿਆਂ ਨੂੰ ਵੀ ਐਵੇਂ ਹੀ ਇਸਲਾਮਿਕ ਟੈਰਰਿਜ਼ਮ ਦੇ ਨਾਲ ਜੋੜ ਰਹੇ ਸੀ। ਹੁਣ ਇਸ ਸਭ ਦੇ ਚਲਦਿਆਂ 2 ਖਬਰਾਂ ਜਿਹੜੀਆਂ ਅੱਜ ਸਾਈਮਲਟੇਨੀਅਸਲੀ ਅਸੀਂ ਦੇਖ ਰਹੇ ਹਾਂ, ਇੱਕ ਪਾਸੇ ਤਾਂ ਔਂਗ ਸੈਨ ਸੂ ਕੀ, ਇਹ ਉਹਦਾ ਬੀਬੀ ਦਾ ਪੂਰਾ ਨਾਂ ਹੈ, ਉਹਦੇ ਨਾਲ ਰਿਲੇਟਡ ਖਬਰ ਹੈ ਕਿ ਬਾਅਦ 'ਚ ਜਦੋਂ ਹੁਣ ਪਿੱਛੇ ਇਲੈਕਸ਼ਨਾਂ ਹੋਈਆਂ, ਫੌਜ ਨੇ ਕਿਹਾ ਵੀ ਨਹੀਂ ਤੂੰ ਰਿਗ ਕੀਤਾ ਹੈ, ਉਹਨਾਂ ਨੇ ਟੇਕ ਓਵਰ ਕਰ ਲਿਆ, ਉਹਨੂੰ ਅੰਦਰ ਦੇ ਦਿੱਤਾ ਕਿ ਵੀ ਤੂੰ ਇਹ ਵੀ ਕਾਨੂੰਨ ਤੋੜਿਆ, ਉਹ ਵੀ। ਔਰ ਉਹਨਾਂ ਦੀ ਜਿਹੜੀ ਸਪੈਸ਼ਲ ਅਦਾਲਤ ਹੈ ਉਹਨੇ ਜਿਹੜੀ ਖਬਰ ਹੈ ਕਿ ਉਹਨੂੰ 4 ਸਾਲ ਦੀ ਸਜ਼ਾ ਸੁਣਾਈ ਹੈ ਇਸ ਬੀਬੀ ਔਂਗ ਸੈਨ ਸੂ ਕੀ ਨੂੰ, ਔਰ ਨਾਲ ਹੀ ਉਹਨਾਂ ਨੇ ਕਿਹਾ ਜੀ ਅਸੀਂ ਰਿਆਇਤ ਕਰ ਰਹੇ ਹਾਂ, ਇਹਨੂੰ 4 ਸਾਲ ਨੂੰ ਅਸੀਂ 2 ਸਾਲ 'ਚ ਕਰਾਂਗੇ। ਇਹਨੂੰ ਅਮਰੀਕਾ ਨੇ ਕੰਡੈਮ ਕੀਤਾ ਹੈ, ਦੂਜਿਆਂ ਨੇ ਕੀਤਾ ਹੈ। ਇੰਡੀਆ ਡਿਸਟਰਬਡ ਓਵਰ ਸੈਂਟੈਂਸਿੰਗ ਆਫ ਸੂ ਕੀ, ਕਿ ਵੀ ਔਂਗ ਸੈਨ ਸੂ ਕੀ ਦੇ ਉੱਤੇ, ਕਿਉਂਕਿ ਫੌਜ ਨਾਲ ਵੀ ਰਲੇ, ਇਹ ਵੀ ਨਹੀਂ ਕਿਹਾ ਕਿ ਵੀ ਉਹਨੂੰ ਫ੍ਰੀ ਕਰੋ। ਸੋ ਇਹ ਗੇਮ ਖੇਡ ਰਹੇ ਨੇ। ਸੋ ਇਹਦੇ ਨਾਲ ਵੀ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਬੀਬੀ ਨੇ ਵੀ ਰੋਹਿੰਗਿਆ ਨਸਲਕੁਸ਼ੀ ਦੇ ਵਿੱਚ ਜੇ ਰੋਲ ਨਹੀਂ ਪਲੇ ਕੀਤਾ ਤੇ ਜ਼ਬਾਨ ਵੀ ਨਹੀਂ ਖੋਲੀ, ਔਰ ਇਹੀ ਕਾਰਨ ਸੀ ਕਿ ਫਿਰ ਫੌਜ ਨੂੰ ਖੁੱਲੀ ਛੁੱਟੀ ਮਿਲੀ। ਔਰ ਦੂਸਰੀ ਖਬਰ ਜਿਹੜੀ ਮੁੱਖ ਤੌਰ ਤੇ ਤੋਂ ਮੈਂ ਅਮਰੀਕਨ ਹਵਾਲੇ ਨਾਲ ਕਹੀ ਹੈ, ਇਸ ਵੇਲੇ ਰੋਹਿੰਗਿਆ ਰਿਫਿਊਜੀ ਜਿਹੜੇ ਨੇ UK 'ਚ ਨੇ, ਅਮਰੀਕਾ 'ਚ ਨੇ। ਅਮਰੀਕਾ UK ਵਾਲੇ ਰਿਫਿਊਜੀਜ਼ ਨੇ ਜਿਹੜਾ ਸੈਨ ਫਰਾਂਸਿਸਕੋ ਦੀ ਲੀਗਲ ਲਾਇਰਸ ਦੇ ਨਾਲ ਮਿਲ ਕੇ ਇੱਕ ਲਾਸੂਟ ਫਾਈਲ ਕੀਤਾ ਹੈ $150 ਬਿਲੀਅਨ ਦਾ ਫੇਸਬੁੱਕ ਦੇ ਖਿਲਾਫ, ਔਰ ਉਹਦੇ 'ਚ ਉਹਨਾਂ ਨੇ ਕਿਹਾ, ਔਰ ਇਹ ਹੈਡਲਾਈਨ ਹੈ BBC ਦੀ, ਰੋਹਿੰਗਿਆ ਸੂ ਫੇਸਬੁੱਕ ਫॉर $150 ਬਿਲੀਅਨ ਓਵਰ ਮਿਆਂਮਾਰ ਹੇਟ ਸਪੀਚ, ਕਿ ਕਿਵੇਂ ਨਫ਼ਰਤ ਫੈਲਾਈ ਗਈ। ਔਰ ਇਸ ਸਾਰੇ ਦੇ ਚਲਦਿਆਂ ਜਿਹੜੇ ਉਹਨਾਂ ਨੇ ਹੁਣ ਤਾਂ ਫੇਸਬੁੱਕ ਨੇ ਆਪਣਾ ਨਾਮ ਵੀ ਮੈਟਾ ਰੱਖਿਆ ਹੋਇਆ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਫੇਸਬੁੱਕ is accused of allowing the dissemination of hateful and dangerous misinformation to continue for years, ਕਿ ਸਾਲਾਂ ਬੱਧੀ ਇਹ ਨਫ਼ਰਤ ਭਰਿਆ ਪ੍ਰਚਾਰ ਜਾਰੀ ਰਿਹਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਫੇਸਬੁੱਕ ਐਲਗੋਰਿਥਮ ਐਂਪਲੀਫਾਈਡ ਹੇਟ ਸਪੀਚ ਅਗੇਂਸਟ ਰੋਹਿੰਗਿਆ ਪੀਪਲ, ਜੋ ਵੀ ਉਹਨਾਂ ਦਾ ਚੱਲ ਰਿਹਾ ਸੀ ਉਹਨੂੰ ਕਈ ਗੁਣਾ ਉਹਨਾਂ ਨੇ ਵਧਾ ਕੇ। ਫਰਮ ਫੇਲ ਟੂ ਇਨਵੈਸਟ ਇਨ ਮੋਡਰੇਟਰਸ ਐਂਡ ਫੈਕਟ ਚੈਕਰਸ, ਕੋਈ ਉਹਨਾਂ ਦੇ ਉੱਤੇ ਵੀ ਫੈਕਟ ਚੈੱਕ ਨਹੀਂ ਕੀਤਾ। ਕੰਪਨੀ ਫੇਲਡ ਟੂ ਟੇਕ ਡਾਊਨ ਪੋਸਟ ਔਰ ਡਿਲੀਟ ਅਕਾਊਂਟਸ ਦੈਟ ਇਨਸਾਈਟਡ ਵਾਇਲੈਂਸ ਅਗੇਂਸਟ ਰੋਹਿੰਗਿਆ। ਹੁਣ ਇਹ ਪੂਰੀ ਇੱਕ ਲੰਬੀ ਚੌੜੀ ਸਟੋਰੀ ਹੈ, ਇਹ ਵੈਦਰ ਕਿੱਥੇ ਨੂੰ ਜਾਏਗਾ ਕੇਸ ਜਾਂ ਨਹੀਂ ਇਹ ਤਾਂ ਵੱਖਰੀ ਗੱਲ ਹੈ, ਪਰ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਜੇ ਰੋਹਿੰਗਿਆ ਫੇਸਬੁੱਕ ਨੂੰ ਲੈ ਗਏ ਨੇ ਕੋਰਟ 'ਚ, ਬਿਲਕੁਲ, ਤੇ ਜਿੱਥੇ ਮੁਸਲਮਾਨਾਂ ਦੇ ਬਾਰੇ ਵੀ, ਔਰ ਅਸੀਂ ਆਲਰੇਡੀ ਡਿਸਇਨਫੋ ਲੈਬ ਦੀ ਗੱਲ ਕੀਤੀ ਜਿਹਦੀ ਰਿਪੋਰਟ ਪਹਿਲਾਂ ਆਈ ਕਿ 650 ਦੇ ਕਰੀਬ ਫੇਕ ਜਿਹੜੇ ਨੇ ਇਹਨਾਂ ਨੇ ਅਕਾਊਂਟ ਕ੍ਰੀਏਟ ਕੀਤੇ, ਥਿੰਕ ਟੈਂਕ ਦੂਜੀ। ਲੇਕਿਨ ਜਿਹੜੀ ਅਹਿਮੀਅਤ ਵਾਲੀ ਹੈ, ਕਿਉਂਕਿ ਸੋਸ਼ਲ ਮੀਡੀਆ ਦੀ ਗੱਲ ਜਿਹੜੀ ਰਿਪੋਰਟ ਆਲਮੋਸਟ ਕੁਝ ਦਿਨ ਪਹਿਲਾਂ ਆਈ ਕਿ ਇੰਡੀਅਨ ਫੇਕ ਮੀਡੀਆ ਨੈਟਵਰਕ ਟਾਰਗੇਟਿੰਗ ਸਿੱਖ ਫਾਰਮਰਸ, ਕਿ ਕਿਵੇਂ 85 ਤੋਂ ਜ਼ਿਆਦਾ ਅਕਾਊਂਟ ਜਿਹੜੇ ਕਿ UK ਬੇਸਡ ਸੈਂਟਰ ਫਾਰ ਇਨਫੋਰਮੇਸ਼ਨ ਰੈਜ਼ਿਲੀਅੰਸ ਨੇ ਆਪਣੀ ਇਨਵੈਸਟੀਗੇਟਿਵ ਰਿਪੋਰਟ 'ਚ ਕਿਹਾ ਕਿ ਕਿਵੇਂ ਇਹ ਸੋਸ਼ਲ ਮੀਡੀਆ ਨੈਟਵਰਕ ਦੇ ਉੱਤੇ ਸਿੱਖਾਂ ਦੇ ਨਾਮਾਂ ਵਾਲੇ ਜਿਹੜੇ ਨੇ ਉਹ ਕ੍ਰੀਏਟ ਕੀਤੇ ਗਏ, ਖਾਲਿਸਤਾਨ ਮੂਵਮੈਂਟ, ਕਿਸਾਨ ਮੂਵਮੈਂਟ, ਇਹਨੂੰ ਬਦਨਾਮ ਕਰਨ ਲਈ। ਔਰ ਫੇਸਬੁੱਕ ਦੇ ਹਵਾਲੇ ਨਾਲ ਤੇ ਅਸੀਂ ਦੇਖਦੇ ਹਾਂ ਕਿ ਕਿਵੇਂ ਹਜ਼ਾਰਾਂ ਸਿੱਖਾਂ ਦੇ ਅਕਾਊਂਟ ਜਿਹੜੇ ਕਿਸਾਨਾਂ ਦੀ ਗੱਲ ਕਰਦੇ ਸੀ, ਖਾਲਿਸਤਾਨ ਦੀ ਗੱਲ ਕਰਦੇ ਸੀ, ਉਹ ਬੈਨ ਕੀਤੇ ਗਏ। ਕਿਵੇਂ ਕਪਲ ਮਿਸ਼ਰਾ ਵਰਗੇ ਔਰ ਦੂਸਰੇ ਲੋਕ ਹਿੰਦੂ ਤਵੀ ਜਿਹੜੀ ਸਿੱਖਾਂ ਦੇ ਖਿਲਾਫ, ਕਿਸਾਨਾਂ ਦੇ ਖਿਲਾਫ, ਖਾਲਿਸਤਾਨ ਮੂਵਮੈਂਟ ਦੇ ਖਿਲਾਫ ਖੜੇ ਹੋ ਕੇ ਸਿੱਖਾਂ ਦੇ ਖਿਲਾਫ ਨਫ਼ਰਤ ਫੈਲਾਉਣ ਲਈ ਵਰਤਦੇ ਸੀ,
इस किस्म के किन्ने अकाउंट फेसबुक ने अलाउ किए और इन्हां दी इंडियन गवर्नमेंट और इन्हां दा फेस अंबानी अडानी उन्हां दा 10% शेयर भी है फेसबुक। मैं समझदा भी ये रोहिंग्या दी किताब चों एक वर्का कढ़ के सिख एक्टिविस्ट नूं सिख NGOs नूं चंगियां लॉ फर्म्स दे नाल मिल के फेसबुक नूं जिहड़ा है वो सू करना चाहिए और इस दे नाल घट्टो घੱਟ ਇਹ होएगा भी कल्ला असीं यही नहीं भी असीं किसान लहर दे हवाले नाल मोदी नूं जिहड़ा है वो लम्मा पैण ते मजबूर कीता है। ये जिन्हां ने ये सारा 1 साल और खालिस्तान दे नां थल्ले समुची सिख कौम नूं बदनाम करन दी मुहिम जिहदे च कि फेसबुक दी बहुत वड्डी कंट्रीब्यूशन है इन्हां नूं भी असीं जिहड़ा अकाउंटेबल। बिल्कुल डॉक्टर साहब थोड़ा बहुत बहुत धन्यवाद। साथ लेने ब्रेक व्यूअर्स है तो साने इसी तरह बने रहना। मेरा ख्याल है प्रोग्राम वक्त हो गया। ओके ठीक है। हाँ जी ਹੁਣ ਅਸਾਂ ਗੱਲ ਕਰਾਂਗੇ ਕਿ ਸਿਆਲਕੋਟ ਵਿੱਚ ਸ਼੍ਰੀਲੰਕਾ ਮੂਲ ਦੇ ਇੱਕ ਮੈਨੇਜਰ ਦੀ ਪੀੜ ਵੱਲੋਂ ਲਿੰਚਿੰਗ ਕਰਕੇ ਜਿਉਂਦੇ ਸਾੜਨ ਸੰਬੰਧੀ ਜਿਹੜੇ ਸਾਡੇ TV 84 ਦੇ ਪਾਕਿਸਤਾਨੀ ਵਿਊਅਰਸ ਨੇ ਬਹੁਤ ਦੁੱਖ ਦਾ ਇਜ਼ਹਾਰ ਕੀਤਾ। ਇਸ ਬਾਰੇ ਸਾਡੇ ਕੋਲ ਕਮੈਂਟਸ ਨੇ, ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो ਅਸੀਂ ਆਪਣੇ ਵਿਊਅਰਸ ਦੇ ਵਿਊਜ਼ ਨੂੰ ਤਰਜੀਹ ਵੀ ਦਿੰਦੇ ਹਾਂ ਔਰ ਹਮੇਸ਼ਾ ਰੈਕਗਨਾਈਜ਼ ਵੀ ਕਰਦੇ ਹਾਂ। ਅੱਛਾ ਕਈ ਵਾਰ ਵਕਤ ਦੀ ਕਮੀ ਕਰਕੇ ਜੇ ਹਰ ਪ੍ਰੋਗਰਾਮ 'ਚ ਅਸੀਂ ਸ਼ਾਮਲ ਨਾ ਕਰ ਸਕੀਏ ਪਰ ਜਿਹੜੇ ਸਾਡੇ ਸੈਗਮੈਂਟ ਹੁੰਦੇ ਨੇ ਉਹਨਾਂ 'ਚ ਤੁਸੀਂ ਉਹਨਾਂ ਵੱਲੋਂ ਉਠਾਏ ਸਵਾਲਾਂ ਦੇ ਉੱਤੇ ਜਿਹੜੀ ਉਹ ਰਿਫਲੈਕਸ਼ਨ ਵੀ ਦੇਖ ਸਕਦੇ ਹੋ। ਬਿਲਕੁਲ। ਔਰ ਜਿਵੇਂ ਇਸ ਘਟਨਾ ਦੇ ਉੱਤੇ ਜਿਹੜਾ ਅਸੀਂ ਸੈਗਮੈਂਟ ਕੀਤਾ ਹੈ ਕਿ ਕਿਵੇਂ ਲਿੰਚਿੰਗ ਔਰ ਫਾਈਨਲੀ ਜਿਹੜੀ ਹੈ ਉਹ ਜ਼ਿੰਦਾ ਸਾੜਨਾ, ਬਿਲਕੁਲ ਉਸ 'ਚ ਜੇ ਉਹਦੇ ਥੱਲੇ 80 ਕਮੈਂਟ ਨੇ ਜਾਂ ਸਾਨੂੰ ਜਿਹੜੀਆਂ ਲਿਖਤਾਂ ਆਈਆਂ ਨੇ ਆਲਮੋਸਟ 100% ਨਹੀਂ ਕੰਡੈਮ ਕੀਤਾ ਹੈ। ਪਾਕਿਸਤਾਨੀ ਹੋਣ ਦੇ ਨਾਤੇ ਬਹੁਤ ਸਾਰਿਆਂ ਨੇ ਆਪਣੀ ਸ਼ਰਮਿੰਦਗੀ ਦਾ ਇਜ਼ਹਾਰ ਕੀਤਾ ਹੈ ਔਰ ਮੈਨੂੰ ਇਹ ਗੱਲ ਚੰਗੀ ਲੱਗੀ ਕਿਉਂਕਿ ਬਹੁਤ ਵਾਰ ਦੇਖੋ ਜਿੱਥੋਂ ਤੱਕ ਤਾਂ ਸਟੇਟ ਦਾ ਤਾਲੁਕ ਹੈ ਆਲਰੇਡੀ ਪਾਕਿਸਤਾਨ ਦੀ ਹਕੂਮਤ ਉਹ ਤਾਂ ਉਹਨਾਂ ਨੇ ਤਾਂ ਖਿਲਾਫ ਲਾਈਨ ਲਈ ਔਰ ਦੂਸਰਿਆਂ ਨੇ ਵੀ ਲਈ ਪਰ ਆਮ ਲੋਕ ਕਿਵੇਂ ਸਮਝਦੇ ਨੇ ਕਿਉਂਕਿ ਇਹਦਾ ਜੇ ਤੁਸੀਂ ਮੁਕਾਬਲਾ ਕਰੋਗੇ ਕਿ ਇੰਡੀਆ 'ਚ ਜਿਸ ਲੈਵਲ ਤੇ ਲਿੰਚਿੰਗਸ ਹੁੰਦੀਆਂ ਨੇ ਹੋ ਰਹੀਆਂ ਨੇ ਉਹਨਾਂ 'ਚ ਵੀ ਕੁਝ ਲੋਕ ਜ਼ਿੰਦਾ ਜ਼ਮੀਰ ਜਿਹੜੇ ਆਵਾਜ਼ ਚੁੱਕਦੇ ਨੇ ਪਰ ਵਾਸਟ ਮੈਜੋਰਿਟੀ ਚੁੱਪ ਰਹਿੰਦੀ ਹੈ। ਪਾਕਿਸਤਾਨ ਦੇ ਮਾਮਲੇ 'ਚ ਇਹ ਠੀਕ ਹੈ ਕਿ ਇੱਕ ਧਿਰ ਉੱਥੇ ਐਸੀ ਬਣ ਗਈ ਜਿਹਨੂੰ ਖੜਾ ਕਰਨ ਦੇ ਵਿੱਚ ਬਹੁਤ ਸਾਰੇ ਜ਼ਿੰਮੇਵਾਰ ਨੇ ਜਿਹੜੇ ਮਜ਼ਹਬ ਦੇ ਨਾਂ ਨੂੰ ਇਸਤੇਮਾਲ ਕਰਦੇ ਨੇ ਪਰ ਕਾਮਨ ਜਿਹੜਾ ਰੱਬ ਦਾ ਖੌਫ ਰੱਖਣ ਵਾਲਾ ਇਸਲਾਮ ਦੇ ਵਿੱਚ ਸੱਚੀ ਮੁੱਚੀ ਦਾ ਜਿਹੜਾ ਮੁਸਲਮਾਨ ਹੈ ਉਹ ਕਦੇ ਵੀ ਕਿਸੇ ਬੇਗੁਨਾਹ ਨੂੰ ਮਾਰੇ ਜਾਣ ਨੂੰ ਔਰ ਇਸ ਬਰੂਟਲ ਤਰੀਕੇ ਦੇ ਨਾਲ ਉਹਨੂੰ ਕਦੇ ਐਂਡੋਰਸ ਨਹੀਂ ਕਰ ਸਕਦਾ ਔਰ ਮੈਂ ਕੁਝ ਜਿਹੜੀ ਐਜ਼ ਏ ਰੈਕਗਨੀਸ਼ਨ ਹੀ ਲੈਣਾ ਚਾਹੁੰਦਾ ਕਿ ਵੀ ਜਿਵੇਂ ਸਾਨੂੰ ਦਿਬਰ ਜਾਨੀ ਖਾਨ ਜੀ ਨੇ ਕਿਹਾ ਐਜ਼ ਏ ਪਾਕਿਸਤਾਨੀ I am very ashamed to see the tragic incident of oppression and barbarism in Sialkot. I strongly condemn this incident. I hope the government of Pakistan will definitely punish the culprits. So ਲਫ਼ਜ਼ਾਂ ਤੋਂ ਇਜ਼ਹਾਰ ਹੈ ਕਿ ਉਹਨਾਂ ਨੇ ਜਿੱਥੇ ਆਪਣੇ ਆਪ ਨੂੰ ਸ਼ਰਮਸਾਰ ਦੇ ਤੌਰ ਤੇ ਕਿਹਾ ਕਿ ਵੀ ਮੈਂ ਸ਼ਰਮਸਾਰ ਹਾਂ ਉਹਨੂੰ ਜੋ ਘਟਨਾ ਵਾਪਰੀ ਹੈ ਉਹਨੂੰ ਜ਼ੁਲਮ ਔਰ ਬਾਰਬਰਿਜ਼ਮ ਕਿਹਾ। ਔਰ ਇਸੇ ਤਰ੍ਹਾਂ ਸ਼ਾਹਿਦ ਮੀਰ ਜੀ ਨੇ ਲਿਖਿਆ ਜਿਹੜੇ ਸਾਡੇ ਨਾਲ ਲਗਾਤਾਰ ਸਾਨੂੰ ਆਪਣੀ ਡਿਟੇਲ ਲਿਖਤ ਵੀ ਭੇਜਦੇ ਨੇ ਈਮੇਲ ਰਾਹੀਂ। ਉਹਨਾਂ ਨੇ ਕਿਹਾ ਸਰ believe me this incident has got nothing to do with the religion. 99.99% of Pakistanis felt heartful pain. Allah Almighty, my heart is itching because of this incident. May Allah Almighty, the departed soul, rest in the eternal peace. Ameen. और उन्होंने कहा ठीक है क्योंकि जिन्हें तो जिमें ਅਸੀਂ ਆਪਣੇ ਕਮੈਂਟਸ ਤੋਂ ਵੀ ਅੰਦਾਜ਼ਾ ਲਾਉਂਦੇ ਹਾਂ ਉਹਨਾਂ ਨੇ ਕਿਹਾ ਜੀ 99.99% ਪਾਕਿਸਤਾਨੀਆਂ ਨੇ ਉਸ ਦਰਦ ਨੂੰ ਮਹਿਸੂਸ ਕੀਤਾ ਹੈ। ਮੇਰਾ ਦਿਲ ਉਸ ਦਰਦ ਨੂੰ ਮਹਿਸੂਸ ਕਰਦਾ ਹੈ ਔਰ ਰੱਬ ਜਿਹੜਾ ਹੈ ਉਸ ਜਿਹੜੀ ਡਿਪਾਰਟਡ ਸੋਲ ਹੈ ਉਸ ਨੂੰ ਇਟਰਨਲ ਪੀਸ ਹਮੇਸ਼ਾ ਅਮਨ ਦੇ ਵਿੱਚ ਰੱਖੇ। ਇਸੇ ਤਰ੍ਹਾਂ ਨਾਸਰ ਹੁਸੈਨ ਜੀ ਨੇ ਲਿਖਿਆ ਕਿ ਆਲ ਪਾਕਿਸਤਾਨ ਇਜ਼ ਅਸ਼ੇਮਡ ਆਫ ਦਿਸ ਐਕਟ। ਵੀ ਰਿਕੁਐਸਟ ਆਵਰ ਗਵਰਨਮੈਂਟ to catch the criminals and hang all those who were watching and didn't stop. ਕਿ ਵੀ ਜਿਹੜੇ ਉੱਥੇ ਔਰ ਹੁਣ ਤਾਂ ਜਿਸ ਅਸੀਂ ਇਹ ਕਿਹਾ ਸੀ ਕਿ ਤਮਗਾਏ ਸ਼ੁਜਾਤ ਵੀ ਇੱਕ ਨੌਜਵਾਨ ਨੂੰ ਦਿੱਤਾ ਹੈ ਕਿ ਉਹਨੇ ਕਿਵੇਂ ਆਪਣੀ ਜਾਨ ਖਤਰੇ 'ਚ ਪਾ ਕੇ ਉਹ ਖੁਦ ਵੀ ਜ਼ਖਮੀ ਹੋਇਆ ਉਸ ਨੇ ਜਿਹੜਾ ਇਹ ਸਾਰੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਫੈਸਲ ਇਮਰਾਨ ਕਹਿੰਦੇ ਨੇ
ਔਰ ਇਹ ਹੁਣ ਅਸੀਂ ਦੂਸਰੇ ਟੌਪਿਕ ਤੇ ਆ ਗਏ ਹਾਂ ਜਿਹਦੇ 'ਚ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਪਾਕਿਸਤਾਨੀ ਡੈਲੀਗੇਸ਼ਨ 3 ਮੈਂਬਰੀ ਫੋਰਨ ਆਫਿਸ ਦਾ ਗਿਆ ਦਿੱਲੀ 'ਚ ਸੈਮੀਨਾਰ ਅਟੈਂਡ ਕਰਨ ਅੱਛਾ ਤੇ ਸਾਡਾ ਸੀ ਕਿ ਭਾਈ ਦੱਸੋ ਜਾਂ ਕੋਆਪਰੇਟ ਕਰਨਾ ਹੈ ਜਾਂ ਛੱਡਣਾ ਹੈ। ਅੱਛਾ ਤਾਂ ਉਹਨਾਂ ਨੇ ਫੈਸਲ ਇਮਰਾਨ ਜੀ ਨੇ ਕਿਹਾ ਸੱਚ ਏ ਸ਼ੇਮ ਡਾਕਟਰ ਸਾਹਿਬ ਆਈ ਡੋਂਟ ਅੰਡਰਸਟੈਂਡ ਵਾਈ ਪਾਕਿਸਤਾਨੀਜ਼ ਆਰ ਵਿਜ਼ਿਟਿੰਗ ਇੰਡੀਆ ਥੈਂਕਸ ਫॉर ਰੇਜ਼ਿੰਗ ਸੱਚ ਐਨ ਇਸ਼ੂ ਕਿ ਭਾਈ ਕਿਉਂ ਉੱਥੇ ਜਾ ਰਹੇ ਹੋ। ਸੈयद ਇਕਬਾਲ ਜੀ ਨੇ ਕਿਹਾ ਦੇ ਸ਼ੁਡਨਟ ਹੈਵ ਐਨੀਥਿੰਗ ਟੂ ਡੂ ਵਿਦ ਇੰਡੀਆ ਅੰਟਿਲ ਆਲ ਇਸ਼ੂਜ਼ ਆਰ ਰਿਜ਼ੋਲਵਡ ਜਦੋਂ ਤੱਕ ਸਾਰੇ ਜਿਹੜੇ ਇਸ਼ੂ ਨੇ ਮੁੱਦੇ ਨੇ ਉਹਨਾਂ ਦਾ ਹੱਲ ਨਹੀਂ ਨਿਕਲਦਾ ਉਹ ਨਾ ਕੀਤਾ ਜਾਏ। ਅੱਛਾ ਫਿਰ ਵਿਕੀ ਆਫੀਸ਼ੀਅਲ ਵਾਲਿਆਂ ਨੇ ਜਿਹੜੀ ਪੁਤਿਨ ਔਰ ਮੋਦੀ ਦੀ ਮੀਟਿੰਗ ਔਰ ਉਸ ਦੇ ਹਵਾਲੇ ਨਾਲ ਕਿਹਾ ਕਿ ਰਸ਼ੀਆ ਨੇ ਖਿੱਚਿਆ ਇੰਡੀਆ ਨੂੰ ਕਿ ਤੂੰ 12 ਸਮੁੰਦਰ ਪਾਰ ਅਮਰੀਕਾ ਨਾਲ ਕਾਇਦ ਬਣਾ ਰਿਹਾ ਤੇ ਕੁਆਡ ਤੇ ਆਪਣੇ ਗੁਆਂਢੀਆਂ ਨਾਲ ਰਿਸ਼ਤੇ ਖਰਾਬ ਕਰ ਰਹੇ ਜਾਂ ਵਰਨਾ ਰਸ਼ੀਆ ਵੀ ਪਾਕਿਸਤਾਨ ਚਾਈਨਾ ਵੱਲ ਚਲਾ ਜਾਏਗਾ। ਇਸ ਲਈ ਸ਼ਾਇਦ ਇੰਡੀਆ ਕੁਝ ਮਾਮਲਿਆਂ ਦੇ ਵਿੱਚ ਨਰਮੀ ਕਰੇ ਸ਼ਾਇਦ ਪੁਲਵਾਮਾ ਵਾਲਾ ਕੁਝ ਨਾ ਕਰਨਾ ਹੋਏਗਾ। ਨਹੀਂ ਮੈਂ ਸਮਝਦਾ ਵੀ ਵਿੱਕੀ ਆਫੀਸ਼ੀਅਲ ਜੀ ਤੁਸੀਂ ਬੇਸ਼ੱਕ ਅਸੀਂ ਵੀ ਇਹ ਚਾਹੁੰਦੇ ਹਾਂ ਵੀ ਐਸਾ ਨਾ ਹੋਏ ਅੱਛਾ ਲੇਕਿਨ ਉਹਨਾਂ ਨੇ ਯੂਪੀ ਦੀਆਂ ਚੋਣਾਂ ਬਾਈ ਹੁੱਕ ਔਰ ਬਾਈ ਕਰੁਕ ਜਿੱਤਣੀਆਂ ਨੇ। ਬੇਸ਼ੱਕ ਅੱਗੇ ਕਿਹੜਾ ਸਰਜੀਕਲ ਸਟ੍ਰਾਈਕ ਦੇ ਨਾਂ ਥੱਲੇ ਜਾਂ ਕਿਹੜਾ ਕੱਦੂ 'ਚ ਤੀਰ ਮਾਰਿਆ ਸੀ ਗੱਲ ਤਾਂ ਪ੍ਰੋਪੇਗੈਂਡਾ ਕਰਨ ਦੀ ਹੁੰਦੀ ਹੈ ਭਾਵੇਂ ਆਪਣੇ ਹੀ ਮਰਵਾ ਦੇਣ ਜਿਵੇਂ ਇਹਨਾਂ ਨੇ ਪੁਲਵਾਮਾ 'ਚ ਖੁਦ ਹੀ ਇਹ ਸਾਰੇ ਦੇ ਲਈ ਉਹ ਜ਼ਿੰਮੇਵਾਰ ਸੀ। ਲੇਕਿਨ ਉਹਨਾਂ ਨੇ ਜਿਵੇਂ ਪਾਕਿਸਤਾਨ ਦੇ ਖਿਲਾਫ ਰੈਟਰਿਕ ਜਾਰੀ ਰੱਖਿਆ ਹੋਇਆ ਹੈ ਇਸ ਤੋਂ ਇਹ ਲੱਗਦਾ ਹੈ ਕਿ ਭਾਈ ਇਹ ਕੁਛ ਨਾ ਕੁਛ ਜਿਹੜਾ ਕਰ ਵੀ ਸਕਦੇ ਨੇ ਆਪਣੇ ਲੋਕਾਂ ਨੂੰ ਵੂ ਕਰਨ ਲਈ। ਇਸੇ ਤਰ੍ਹਾਂ ਸ਼ਰੀਕੁਲ ਅਮਾਨ ਕਹਿੰਦੇ ਨੇ ਦਾ ਟਰੂਥ ਮਸਟ ਬੀ ਲਿਸਨਡ ਬਾਈ ਪਾਕਿਸਤਾਨ ਗਵਰਨਮੈਂਟ ਐਂਡ ਇਟਸ ਫੋਰਨ ਮਿਨਿਸਟਰੀ such pious occasions at that two of brother Sikhs must be highlighted to its zenith. This would be an added strength of Pakistan. The government of Pakistan should itself invite all ambassadors for a visit to the holy place. ਇਹ ਸਾਡੇ ਕਰਤਾਰਪੁਰ ਸਾਹਿਬ ਦਾ ਜਿਹੜਾ ਅਸੀਂ ਕੀਤਾ ਸੀ ਕਿ ਕਿਵੇਂ ਬਾਹਰਲੇ ਐਂਬੈਸਡਰ ਜਾ ਰਹੇ ਨੇ ਬੈਲਜੀਅਮ ਦਾ ਐਂਬੈਸਡਰ ਗਿਆ ਔਰ ਸਾਡਾ ਕਹਿਣਾ ਸੀ ਕਿ ਪਾਕਿਸਤਾਨ ਮੀਡੀਆ ਤਾਂ ਕਵਰ ਨਹੀਂ ਕਰਦਾ ਗਵਰਨਮੈਂਟ ਇਸ ਗੱਲ ਨੂੰ ਯਕੀਨੀ ਬਣਾਏ ਕਿ ਇੱਕ ਪਾਸੇ ਪਾਕਿਸਤਾਨ ਦਾ ਇਮੇਜ ਮਾੜਾ ਬਣਾਉਣ ਦੀ ਕੋਸ਼ਿਸ਼ ਹੈ ਇੰਡੀਆ ਉਹਦੇ ਤੇ ਪੂਰਾ ਜ਼ੋਰ ਲਾਉਂਦਾ ਜਿਵੇਂ ਸਿਆਲਕੋਟ ਦੀ ਘਟਨਾ ਨੂੰ ਉਹਨੇ ਵਰਤਿਆ ਤੇ ਜਿਹੜੀ ਪੋਜ਼ਿਟਿਵਿਟੀ ਹੈ ਉਹ ਪਾਕਿਸਤਾਨ ਵੱਲੋਂ ਜਿਹੜੀ ਉਹ ਹਾਈਲਾਈਟ ਨਹੀਂ ਹੁੰਦੀ ਉਸ ਤੇ ਉਹਨਾਂ ਨੇ ਕਮੈਂਟ ਕੀਤਾ ਔਰ ਉਹਨਾਂ ਨੇ ਇਸੇ ਤਰ੍ਹਾਂ ਸ਼ਕੀਲ ਨਾਸਰ ਜੀ ਨੇ ਕਿਹਾ ਡੈਫੀਨੇਟਲੀ ਕਰਤਾਰਪੁਰ ਸਾਹਿਬ ਕੋਰੀਡੋਰ ਇਜ਼ ਕੋਰੀਡੋਰ ਆਫ ਲਵ ਇਟਸ ਸੋ ਨਾਈਸ ਆਫ ਹਿਮ ਟੂ ਵਿਜ਼ਿਟ ਦਿਸ ਹਿਸਟੋਰੀਕਲ ਪਲੇਸ ਇਟਸ ਅ ਗ੍ਰੇਟ ਪਲੇਜ਼ਰ ਫॉर एवरीवन। ਇਹ ਸ਼ਾਕਿਲ ਨਾਸਰ ਕੰਬੋ ਇੰਗਲੈਂਡ ਤੋਂ ਲਿਖਦੇ ਨੇ ਮੈਂ ਘੜੀ ਵੱਲ ਦੇਖ ਰਿਹਾ ਕਿ ਅਸੀਂ ਵਕਤ ਸੀਮਾ ਪੂਰੀ ਕਰ ਲਈ ਹੈ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਇਸ ਦੇ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvreporter.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ रूबरू होवांगे। तद तक ले मैनू ते अपना सुना गया दो देखते रहो TV 84 बुला दे फतेह। वाहिगुरू जी का खालसा वाहिगुरू जी की फतेह। रब राखा।